चलो आज एक नर्स ने गलत दवाई फड़ाती थी ਉਹਨੂੰ ਮਾਮੂ ਜੀ ਕਹਿੰਦੇ ਉਹ ਫੇਠ ਬੇਟਾ ਇਹਦੇ ਚਾਚੇ ਨੇ ਕੋਈ ਬੰਦੇ ਨੇ ਫੋਨ ਕੀਤਾ ਕਹਿੰਦੇ ਐਮਰਜੈਂਸੀ 6 ਡਾਕਟਰ ਲੈ ਕੇ ਤੇ 11 ਵਜੇ ਲੈ ਕੇ ਜਾਓ 11 ਵਜੇ ਦੇ ਉੱਤੇ ਬਹਿ ਕੇ ਆਉਂਦਾ ਇਹਦਾ ਮਾਮੂ ਡਾਕਟਰ ਹੈ ਨਾ ਉਹ ਕੋਈ ਮਰੀਜ਼ ਮਰ ਜੇ ਤੇ ਇਹ ਤਾਂ ਨਹੀਂ ਕਹਿੰਦਾ ਕਿ ਆਮ ਸੌਰੀ ਉਹ ਸਿੱਧਾ ਜਾ ਕੇ ਕਹਿੰਦਾ ਮੌਲਾ ਨੇ ਲੈ ਲਿਆ ਇੱਕ ਬੰਦੇ ਦੀ ਦਾ ਆਪਰੇਸ਼ਨ ਕਰਕੇ ਕਾਮਯਾਬ ਕਰਕੇ ਤੇ ਉਹਨੂੰ ਸਲੂਟ ਮਾਰ ਕੇ ਨੂੰ ਘਰ ਜਾ ਕੇ ਇਲਾਜ ਕਰਨਾ ਸੀ ਤੇ ਆਪਣੇ ਘਰਦਿਆਂ ਨੂੰ ਲਾ ਫਿਰ ਮੈਂ ਟਕਾ ਕਰਾ ਕੇ ਆਇਆ अस्सलामुअलैकुम नाज़रीन, कैसी तबीयत है? सब ठीक ठाक है? टी टाइम में खुश आमदीद। अज 6 जाने असी 7 जाने मेन नहीं गिनी दा विच मेन हुंदा मेन दे नाल कोई नहीं मुकाबला होंदा मेन गिनती च नहीं आउंदा मुदस्सर मिठा अब्बास तू 2-3 दिन हो गए ਐਨਕ मुस्तकिल लाई रखी मैं शूबे चशम वाले तो डरिया हूं उस्ताद कितों ਇਹ ਜਿਨ੍ਹਾਂ ਨੂੰ ਵਾਇਰਸ ਹੋਇਆ ਕੌਣ नहीं ते एदा ਉਹਦਾ ਕੀ ਹੁੰਦਾ ਉਹ ਤੈਨੂੰ ਇਹਨੂੰ ਕੀ ਕਹਿਣਾ ਪਿਆ ਰਥਲੇ ਦਾ ਉਹ ਭਰਾਵਾ ਇਹਨੂੰ ਵੀ ਹੋਇਆ ਵਾ ਹੱਥ ਪਰ ਰੱਖ ਅੱਛਾ ਚਲੋ ਫੈਸਲ ਰਾਮੇ ਸਾਹਿਬ ਵੱਡੀ ਦੁਨੀਆ ਦੇ ਨਾਲ ਇਹ ਵੀ ਬੈਠੇ ਨੇ ਨਾਲ ਫਰੀਦ ਸਾਬਰੀ ਮਹਾਨ ਜਿਹੜਾ ਉਸਤਾਦ ਆ ਉਹਦੇ ਸੱਜੇ ਹੱਥ ਕੀ ਬਾਤ ਹੈ 5 ਪੱਟੀਆਂ हाँ लो जी नाज़रीन टी टाइम में आज कुछ जुगता करनियां की करना ਬਾਜੀ ਅੱਖਾਂ ਤੋਂ ਤਾਂ ਬਚਾਓ ਸਿੱਧੀ ਝਾਤੀ ਪੈਣ ਡਈ ਹੈ ਯਕੀਨ ਮੰਨੋ ਮੇਰੇ और कुछ नहीं ਹੁੰਦਾ ਉਹ ਹਾਜੀ ਸਾਹਿਬ ਅੱਗੇ ਗੱਲ ਕਰਦੇ ਲੰਘਦੇ ਵੜਦੇ ਪਹਿਲਾਂ ਮੈਂ ਲਾ ਦੇਣੀ ਯਾਰ ਕੁਝ ਵੀ ਨਹੀਂ ਮੇਰੀਆਂ ਅੱਖਾਂ ਨੂੰ ਆਵੇ ਉਂਗਲਾਂ ਕਰਦਾ ਯਾਰ ਐਵੇਂ ਨਹੀਂ ਕਿਸੇ ਤੇ ਹਕੀਕ ਦਾ ਨੱਕ ਪਾਇਆ ਇੰਨੇ ਸਾਰਾ ਭਲਾ ਇਹੋ ਜਿਹੇ ਬੰਦੇ ਬਾਥਰੂਮ 'ਚ ਬਹਿ ਕੇ ਸੋਚਣ ਨੇ ਇਲੂਮੀਨਾਟੀ ਦਾ ਕਬਜ਼ਾ ਹੋ ਜਾਣਾ ਹਾਂ ਕਿਹਦਾ ਉਹ ਲਾਲਾ ਤੇਰੀਆਂ ਅੱਖਾਂ ਨਾ ਖਰਾਬ ਹੋ ਜਾਣ ਲਓ ਜੀ ਮੁਦੱਸਰ ਸਾਹਿਬ ਕੋਈ ਜੁਗਤ ਕਰੋ ਪਹਿਲੀ ਕਿਸੇ ਨੂੰ ਕਰ ਮੈਨੂੰ ਕਰ ਦੇ ਇਦਾਂ ਦੀ ਵੀ ਡੋਪ ਹੁੰਦਾ ਜਿਨ੍ਹਾਂ ਦਾ ਪੱਕਾ ਮਕਾਨ ਹੋਵੇ ਇਹਦੇ ਹਰ ਮਹੀਨੇ 2 ਮਹੀਨੇ ਦਾ ਬਿੱਲ ਤਾਰਦੇ ਜਾਂਦੇ ਇਹਨੂੰ ਛੋਟੇ ਭਾਰ ਦੀ ਕਰ ਲੈ ਨਹੀਂ ਯਾਰ ਦੀ ਚੱਲ ਤੂੰ ਕਰ ਇਹਨੂੰ ਕੋਈ ਮਰੇ ਖੁਰਲੀ ਚ ਤੁਰ ਗਈ ਪਈ ਪਿਛਲੇ ਸ਼ੋਅ 'ਚ ਵੀ ਕੀ ਪਾਈ ਨਹੀਂ ਮੀਟਰ ਤੇ ਸੁਰਮੇ ਦਾ ਨਹੀਂ ਪਈ ਠੀਕ ਮੈਂ ਰਲਾ ਦੇ ਲੈਣਾ ਕਿਤੇ ਯਾਰ ਮੁਦੱਸਰ ਬੇਸਿਕਲੀ ਸਾਈ ਪਰੇਸ਼ਾਨ ਬੜਾ ਵਾ ਕੀ ਹੈ ਡਰਾਪ ਬਹੁਤ ਸ਼ਾਰਟ ਹੋ ਗਿਆ ਆਹੀ ਦਿਹਾੜੀ ਸੀਗੀ ਸੀਜ਼ਨ ਸੀਗੇ ਉਹਨਾਂ ਯਾਰ ਸੱਚ ਤੂੰ ਮੈਡੀਕਲ ਸਟੋਰ ਦਾ ਕੰਮ ਕਰਦਾ ਵਾਂ ਇਹ ਕੀ ਚੱਲ ਰਿਹਾ ਰੌਲਾ ਅੱਖਾਂ ਦਾ ਇਹ ਵਾਇਰਲ ਹੀ ਆ ਇਨਫੈਕਸ਼ਨ ਆ ਨਾ ਵਾਇਰਲ ਅੱਛਾ ਵੈਸੇ ਮੈਂ ਵੀ ਪਾਗਲ ਆ ਨਹੀਂ ਵਾਇਰਲ ਹੋਇਆ ਨਾ ਮਤਲਬ ਉਹਦੀ ਇਹ ਬਿਮਾਰੀ ਮਤਲਬ ਗੱਲ ਇਹ ਹੈ ਕਿ ਮੈਡੀਕਲ ਸਟੋਰਾਂ ਦਾ ਉਹਨੂੰ ਕੀ ਪਤਾ ਇਹ ਤੇ ਕਿਸੇ ਡਾਕਟਰ ਨੂੰ ਬੰਦਾ ਪੁੱਛੇ ਨਾ ਜਿਹੜਾ ਡੇਲੀ ਬੇਸਿਸ ਤੇ ਅਪਡੇਟ ਵੀ ਲੈਂਦਾ ਹੋਵੇ ਦੁਨੀਆ 'ਚ ਕੀ ਹੋ ਰਿਹਾ ਲੇਕਿਨ ਉਹਦੇ ਕੋਲ ਉਹੀ ਪੈਨਾਡੋਲ ਨਹੀਂ ਉਹੀ ਗੋਲੀਆਂ ਆ ਮੁੱਕ ਗਈਆਂ ਆ ਲੈ ਆਈ ਇਹਦਾ ਤਾਂ ਹੱਲ ਪਤਾ ਕੀ ਆ ਹਾਂ ਤੁਸੀਂ ਅੱਖਾਂ ਨੂੰ ਹੱਥ ਨਾ ਲਾਓ ਤੁਹਾਨੂੰ ਕੁਝ ਨਹੀਂ ਹੋਏਗਾ ਤੁਸੀਂ ਭਾਵੇਂ ਦੇਖੋ ਜੋ ਮਰਜ਼ੀ ਕਰੋ ਤੁਸੀਂ ਹੁਣ ਜਿਸ ਤਰ੍ਹਾਂ ਇਹ ਕਰੋਨਾ ਸੀ ਨਾ ਇੱਕ ਵਾਇਰਸ ਸੀ ਹੁਣ ਸਾਨੂੰ ਨਹੀਂ ਪਤਾ ਕਿ ਯਾਨੀ ਕਿ ਬਾਸ ਨੂੰ ਇਨਫੈਕਸ਼ਨ ਆ ਇਹਨੇ ਪਤਾ ਨਹੀਂ ਕਿੱਥੇ ਕਿੱਥੇ ਹੱਥ ਲਗਾਏ ਅਸੀਂ ਵੀ ਉਹੀ ਹੱਥ ਅਗਰ ਅੱਖਾਂ ਨੂੰ ਲਾ ਲੈਣਾ ਤੇ ਫੇਰ ਸਾਨੂੰ ਹੋਣੀ ਅਦਰਵਾਈਜ਼ ਸਾਨੂੰ ਨਹੀਂ ਹੋ ਸਕਦੀ ਹਾਂ ਉਸਤਾਦ ਜੀ ਬਸ ਤੁਸੀਂ ਅਗਰ ਖਾਰਸ਼ ਵੀ ਹੋ ਰਹੀ ਹੈ ਅੱਖਾਂ ਜਿੱਤੇ ਤੁਸੀਂ ਨਾਰਮਲ ਲੋ ਛਿੱਟੇ ਨਾ ਮਾਰੋ ਪਾਣੀ ਦੇ ਬਸ ਇਹ ਤਾਂ ਡਾਕਟਰ ਨੂੰ ਦੱਸੋ ਜਿਸ ਬੰਦੇ ਨੂੰ ਵਾਇਰਸ ਆ ਨਾ ਉਹ ਬੰਦਾ ਖੁਦ ਇਹਤਿਆਤ ਕਰੇ ਹੁਣ ਹਾਜੀ ਸਾਹਿਬ ਅੱਗੇ ਪਿੱਛੇ ਮੂੰਹ ਸੀ ਲਾਉਂਦੇ ਸਾਨੂੰ ਹੁਣ ਜਦੋਂ ਦਾ ਵਾਇਰਸ ਹੋਇਆ ਅੱਖਾਂ 'ਚ ਅੱਖਾਂ ਪਾ ਗੱਲ ਕਰਨ ਰਹੇ ਹਰ ਬੰਦੇ ਨਾਲ ਹੁਣ ਕੋਈ ਥੋੜਾ ਬਿਠਾਓ ਯਾਰ ਜੋ ਵੀ ਹੈ ਲੇਕਿਨ ਉਹਦਾ ਮਾਸ਼ਾਅੱਲਾ ਮੈਡੀਕਲ ਸਟੋਰ ਹੈ ਉਸਤਾਦ ਜੀ ਉਹਦੇ ਵੀ ਲਾਇਸੈਂਸ ਦਾ ਮਸਲਾ ਬਣਿਆ ਹੋਇਆ ਹੈ ਕਿਹਦਾ ਇਹਦਾ ਮੁਦੱਸਰ ਦਾ ਆਹੋ ਭਾਈ ਲਾਇਸੈਂਸ ਹੈ ਨਹੀਂ ਤੁਹਾਡੇ ਕੋਲ ਨਹੀਂ ਉਸਤਾਦ ਨਹੀਂ ਯਾਰ ਲਾਇਸੈਂਸ ਤੋਂ ਬਗੈਰ ਹੋ ਹੀ ਨਹੀਂ ਸਕਦਾ ਗੱਲ ਮੈਡੀਕਲ ਨਹੀਂ ਲਾਇਸੈਂਸ ਉਸਤਾਦ ਉਹ ਭਾਜੀ ਬਣਵਾ ਲਿਆ ਚੌਥੇ ਛਾਪੇ ਤੇ ਬਣਵਾ ਲਿਆ ਸੀਗਾ ਜਾਣ ਦਿਓ ਮਾਫੀ ਦੇ ਸਾਸ ਤੋਂ ਬਗੈਰ ਤਾਂ ਮੈਂ ਨਹੀਂ ਸਕਦਾ ਆਹੋ ਤੂੰ ਕਿਹਾ ਵੀ ਜੋ ਨੰਬਰ ਬਣਾਇਆ ਨਹੀਂ ਲਾਇਸੈਂਸ ਅੱਛਾ ਲਾਇਸੈਂਸ ਤੋਂ ਮੈਂ ਤੁਹਾਨੂੰ ਦੱਸਾਂ ਨਾਜ਼ਰੀਨ ਵੀ ਪਾਕਿਸਤਾਨ ਦੇ ਵਿੱਚ ਲਾਇਸੈਂਸ ਵਾਲਾ ਪੰਜਾਬ ਦੇ ਵਿੱਚ ਆਈਜੀ ਸਾਹਿਬ ਨੇ ਬਹੁਤ ਆਲਾ ਨਿਜ਼ਾਮ ਕਰ ਦਿੱਤਾ ਲਾਇਸੈਂਸ ਵਾਲਾ ਯਕੀਨ ਕਰੋ ਅੱਗੋਂ ਸਾਡੇ ਜਿਹੜੇ ਸੀਟੀਓ ਸਾਹਿਬ ਹੁੰਦੇ ਨੇ ਹਾਂਜੀ ਸੀਟੀਓ ਸੀਸੀਪੀਸੀਓ ਨਹੀਂ ਸੀਟੀਓ ਸਾਹਿਬ ਜਿਹੜੇ ਉਹ ਵੀ ਐਸੇ ਸੁਭਾਨ ਅੱਲਾਹ ਬੰਦੇ ਨੇ ਐਡੇ ਪਿਆਰੇ ਯਕੀਨ ਕਰੋ ਜੌਲੀ ਹਸਮੁਖ ਔਰ ਕੋਈ ਉਹਨਾਂ 'ਚ ਯਾਨੀ ਅਫਸਰ ਹੈ ਨੇ ਲੇਕਿਨ ਅਫਸਰਾਂ ਲਈ ਕੋਈ ਫੂਫਾ ਨਹੀਂ ਰੱਖਦੇ ਹੋ ਜਾਣ ਉਹ ਕੇ ਮਜ਼ਾਜ ਨਹੀਂ ਮੈਂ ਬਹੁਤ ਪਿਆਰ ਵਾਲੇ ਜੀ ਨੇ ਸਰ ਜੀ ਰੂ ਲੱਗ ਅੱਛਾ ਲਾਇਸੈਂਸ ਹਾਂ ਲਾਇਸੈਂਸ ਉਹ ਜਨਾਬ ਜੀ ਤੁਸੀਂ ਰਾਤ 24 ਘੰਟੇ ਸਰਵਿਸ ਫੀਮੇਲ ਮੇਲ ਜਿਹੜੇ ਵੀ ਗੱਡੀ ਚਲਾਉਂਦੇ ਨੇ 18 ਸਾਲ ਤੋਂ ਉੱਪਰ ਜੋ ਵੀ ਉਹਨਾਂ ਦਾ ਕ੍ਰਾਈਟੇਰੀਆ ਸਰ ਤੁਸੀਂ ਰਾਤ ਨੂੰ 1 ਵਜੇ ਜਾਓ 2 ਵਜੇ ਜਾਓ 3 ਵਜੇ ਜਾਓ
ਇਹ ਜਿਹੜਾ ਇੱਥੇ ਕਚਹਿਰੀ ਬਾਜ਼ਾਰ ਦੇ ਬਾਹਰ ਆਹੋ ਆਫਿਸ ਪ੍ਰੈਸ ਕਲੱਬ ਦੇ ਨਾਲ ਹਾਂ ਨਾਲ ਉੱਥੇ ਤੁਸੀਂ ਅੰਦਰ ਜਾਓ ਸਕੂਨ ਮਾਹੌਲ ਆਪਣਾ ਉਹ ਲਰਨਰ ਬਣਵਾਓ ਲਰਨਿੰਗ ਉਸ ਤੋਂ ਬਾਅਦ 40-42 ਦਿਨ ਬਾਅਦ ਉੱਥੇ ਹੀ ਜਾਓ ਉੱਥੇ ਮੈਡੀਕਲ ਉੱਥੇ ਹੀ ਸਾਰਾ ਕੁਝ ਤੇ ਲਾਇਸੈਂਸ ਤੁਹਾਡੇ ਘਰ। ਉਸਤਾਦ ਜੀ ਉਹ ਮੈਡੀਕਲ ਸਟੋਰ ਦੇ ਲਾਇਸੈਂਸ ਦੀ ਗੱਲ ਹੋ ਗਈ ਤੁਸੀਂ ਨਹੀਂ ਮੈਨੂੰ ਯਾਦ ਆ ਗਿਆ ਨਾ ਮੈਂ ਲੋਕਾਂ ਨੂੰ ਕਿਹਾ ਥੋੜੀ ਵੇਅਰਨੈਸ ਦੇ ਦੇਵਾਂ। ਹੁਣ ਯਕੀਨ ਕਰੋ ਹੁਣ ਇੱਕ ਬੰਦਾ ਉਹਦੇ ਹੱਥ 'ਚ ਸ਼ਿਫਾ ਹੈ ਠੀਕ ਹੈ ਨਿਸ਼ਾਤਾਬਾਦ ਦੇ ਕੋਲ ਖੋਖੂ ਵਾਲੇ ਉਸ ਇਲਾਕੇ ਦੀ ਗੱਲ ਕਰਨੇ ਆ ਉਹਦੇ ਹੱਥ ਨਹੀਂ ਉਹ ਨਾਲ ਹੈਗਾ ਉਹਦੇ ਹੱਥ 'ਚ ਸ਼ਿਫਾ ਹੈ ਉਸਤਾਦ ਜੀ ਉਹ ਵਿਚਾਰਾ ਸਵੇਰੇ ਤੜਕੇ 4 ਵਜੇ ਨਾਲ ਮੈਡੀਕਲ ਆਪਣਾ ਕਲੀਨਿਕ ਖੋਲਦਾ ਉਹਦੇ ਕੋਲ ਲਾਇਸੈਂਸ ਨਹੀਂ ਹੈਗਾ ਉਹਨੇ ਕਿਹਾ 4 ਤੋਂ 5 ਮੈਂ ਖੋਲਣਾ ਜਿਹਨੇ ਦਵਾਈ ਲੈਣੀ ਉਸ ਦੌਰਾਨ ਇਸ ਗੱਲ ਦਾ ਹੁਣ ਇੱਥੇ ਕੀ ਮਕਸਦ ਹੈ ਉਹਦੇ ਹੱਥ 'ਚ ਸ਼ਿਫਾ ਵਾ ਉਹਨੇ ਬੜੀ ਵਾਰੀ ਇਹ ਕੁੱਟ ਖਾਧੀ ਉਹਨੂੰ ਕਹਾ ਹੱਥ ਜੇ ਦਵਾਈ ਵੀ ਤੂੰ ਪਾਉਣੀ ਹੁੰਦੀ ਹੱਥਾਂ ਨਾਲ ਤੂੰ ਖਵਾਉਣਾ ਵੀ ਆ ਤੇ ਸ਼ਿਫਾ ਵੀ ਉਸੇ ਅੱਛੀ ਹੈ ਤੇਰੀ। ਮੈਂ ਉਹੀ ਨਹੀਂ ਇਦਾਂ ਸ਼ਿਫਾ ਨਹੀਂ ਹੈਗੀ ਉਹ ਬੱਚੀ ਹੈ ਛੋਟੀ ਜੀ ਸ਼ਿਫਾ ਉਹ ਫੜੀ ਹੁੰਦੀ ਹੈ ਤੇ ਕਹਿੰਦੇ ਵੀ ਇਹਦੇ ਹੱਥ 'ਚ ਬੜੀ ਸ਼ਿਫਾ। ਉਹ ਯਾਰ ਫਰੀਦ ਸਾਹਿਬ ਉਹਨਾਂ ਨੂੰ ਲਾਇਸੈਂਸ ਮਿਲਣਾ ਚਾਹੀਦਾ ਜਿਹੜੇ ਬੰਦੇ ਨੂੰ ਥੋੜਾ ਜਿਹਾ ਐਕਸਪੀਰੀਅੰਸ ਹੈਗਾ ਮਿਲਣਾ ਨਹੀਂ ਚਾਹੀਦਾ ਤੁਸੀਂ ਲਵੋ ਲਾਇਸੈਂਸ ਆਪ ਲਵੋ। ਹੁਣ ਬੰਦਾ ਨਹੀਂ ਪੜਿਆ ਲਿਖਿਆ ਉਹ ਕੀ ਕਰੇ ਨਹੀਂ ਹੁਣ ਮੈਨੂੰ ਅੱਧੀ ਡਾਕਟਰੀ ਆਂਦੀ ਹੈ ਜਿਵੇਂ ਮੇਰੀ ਗੱਲ ਸੁਣੋ ਉਹਨੂੰ ਪਤਾ ਸਿਰ ਦਰਦ ਹੋਵੇ ਨਹੀਂ ਕਿੱਥੇ ਟੁਰ ਪਏ ਉਹਦੀ ਡਾਕਟਰੀ ਪੈਨਾਕਲੋਡੀਆ ਜਾਂ ਕੋਈ ਮਸਲਾ ਨਾ ਖਾ ਲਿਓ ਕਿਸੇ ਕੋਲੋਂ ਇਸ ਸਭ ਕੋਲ ਦੱਸਣਾ ਤੁਸੀਂ ਪਾਣੀ ਦੱਸਣਾ ਮਸਵਾਕ ਦੱਸਣੀ ਬਸ ਇਹ ਡਾਕਟਰੀ ਹੈ ਉਹਨੂੰ ਅੱਧੀ ਡਾਕਟਰੀ ਆਂਦੀ ਆ ਡਾਕਟਰ ਹੁੰਦੇ ਪਾਏ ਨੂੰ ਜਿਹੜੇ ਉਹ ਐਵੇਂ ਤਾਈ ਡਾਕਟਰ ਕਿਹੜੇ ਹੁੰਦੇ ਆ ਓਏ ਯਾਰ ਇੱਕ ਮਿੰਟ ਡਾਕਟਰ ਵੀ ਤਾਈ ਹੁੰਦਾ ਕਰੇ ਉਸਤਾਦ ਜੀ ਮੇਰਾ ਤਾਇਆ ਬਿਮਾਰ ਸੀਗਾ ਠਹਿਰ ਇੱਕ ਮਿੰਟ ਨਾਲ ਦੇ ਹਮਸਾਏ ਨੇ ਕਹਿਤਾ ਯਾਰ ਤੂੰ ਸਪਰੈਟ 'ਚ ਨੂਣ ਪਾ ਕੇ ਪੀ ਉਹਨੂੰ ਸਪਰੈਟ 'ਚ ਨੂਣ ਪਾ ਕੇ ਪੀਤਾ ਵਿਚਾਰਾ ਪੈਰਾਂ ਤੇ ਫੌਤ ਹੋ ਗਿਆ ਡਾਕਟਰ ਨੇ ਕਿਹਾ ਤੁਹਾਨੂੰ ਕਿਹਨੇ ਕਿਹਾ ਸਪਰੈਟ 'ਚ ਨੂਣ ਪਾ ਕੇ ਦਿਓ? ਜਰਮਨ ਗੱਲ ਦੱਸਾਂ ਮਿੱਠੇ ਦੇ ਮਹੱਲੇ ਮੇਰੀ ਪੂਰੀ ਹੋ ਗਈ ਸੀਗੀ ਇੱਕ ਡਾਕਟਰ ਉਹਨੇ ਨਾਲ ਢੋਲ ਕੇ ਇਹਨੂੰ ਦਿਖਾਇਆ ਖੁਦਾ ਦੀ ਕਸਮ ਨਾਲ ਅੱਲਾ ਦੀ ਕਸਮ ਨਾਲ ਢੋਲਕੀਆਂ ਰੱਖੀਆਂ ਕਿਰਾਏ ਤੇ ਪਿਛਲੀ ਸਾਈਡ ਤੇ ਕਲੀਨਿਕ ਉਹਨੇ ਢੋਲਕੀਆਂ ਕਿਰਾਏ ਤੇ ਦਿੰਦਾ ਨਾਲ ਕਲੀਨਿਕ ਆ ਪਿਛਲੀ ਸਾਈਡ ਤੇ ਉਹਦਾ ਮੈਂ ਜਰਮਨ ਗੱਲ ਆ ਮੈਂ ਉਸਤਾਦ ਜੀ ਕੱਲ ਤੁਹਾਨੂੰ ਮੈਸੇਜ ਉਹ ਡਾਕਟਰ ਸਾਹਿਬ ਕੋਲ ਬੈਠਾ ਗਰੁੱਪ 'ਚ ਸੀ ਉਸੇ ਡਾਕਟਰ ਕੋਲ ਬੈਠਾ ਅੱਛਾ ਉਹ ਫਿਰ ਇੰਜ ਕਰਦਾ ਹੁਣ ਦਿਖਾ ਦੇ ਥੋੜਾ ਜਿਹਾ ਟੈਟ ਹੋਣ ਵਾਲਾ ਤੂੰ ਬਸ ਇਹ ਨਵਲ ਦੀ ਟੈਂਪੋ ਚੱਲ ਤੇਰਾ ਪੂੜਾ ਪੈਣ ਵਾਲਾ ਤੇ ਜਿਹਦੇ ਚ ਏਦਾਂ ਕਰਕੇ ਤੇ ਤੁਹਾਡੇ ਮੇਦੇ 'ਚ ਮਸਲਾ ਉਸਤਾਦ ਜੀ ਏਦਾਂ ਕਰਕੇ ਕੰਪਾਊਂਡਰ ਨੂੰ ਕਹੇ ਓਏ ਭੇਤ ਬਣਾ ਦੇਣਾ ਥੋੜਾ ਆਹੋ ਤੇ ਜਿਹਦੇ ਤੁਹਾਡੇ ਸਾਰੇ ਸ਼ੋਅ ਮਸ਼ਲਾ ਦੇਖਦੇ ਆ ਉਹ ਇਹ ਬੈਕ ਤੇ ਕਲੀਨਿਕ ਦਾ ਫਰੰਟ ਤੇ ਕਾਸਮੈਟਿਕਸ ਤੁੰਨ ਕੇ ਸਮਾਨ ਪਾਇਆ ਨਾਲ ਹੀ ਵਿੱਚੋਂ ਦਰਵਾਜ਼ਾ ਨਿਕਲਦਾ ਕਰਿਆਨਾ ਸਟੋਰ ਕਲੀਨਿਕ ਦੇ ਅੰਦਰ ਵੜਦੇ ਫਰੰਟ ਤੇ ਉਹਨੇ ਖਿਲੌਣੇ ਲਾਏ ਬੱਚਿਆਂ ਦੇ ਤੇ ਮਹਿੰਦੀ ਦਾ ਸਮਾਨ ਉੱਪਰ ਵਾਲੇ ਸ਼ੇਡ ਤੇ ਇੰਜ ਵਧਾਇਆ ਤੋਂ ਢੋਲਕਾਂ ਲਮਕਾਈਆਂ ਵਾ ਵਾਜੇ ਲਮਕਾਏ ਆ ਤੇ ਉਹ ਸਾਰਾ ਕਿਰਾਏ ਤੇ ਦਿੰਦੇ ਭਾਜੀ ਬਾਹਰ ਘਮਾਟੂ ਹਾਂ ਸਾਜੀ ਬਾਹਰ ਘਮਾਟੂ ਵੀ ਰੱਖੀ ਉਹਨੇ ਉਹਦਾ ਅੱਛਾ ਜੀ। ਉਹਦਾ ਵੀ ਸਿਕਾਬ ਦਿੰਦਾ ਬਾਵੇ ਵਾਲੀ ਗੇਮ ਹਾਂਜੀ ਡਾਕਟਰ ਨੇ ਡਾਕਟਰ ਸਾਹਿਬ ਨੇ ਮੈਂ ਦੇਖ ਕੇ ਟੀਏ 'ਚ ਮੈਂ ਸੁਣੇ ਤੇ ਮੈਨੂੰ ਕਹਿ ਰਹੇ ਸੀ ਦੁਆ ਕਰ ਮੇਰਾ ਬੇਟਾ ਕਬੱਡੀ ਦਾ ਅੱਛਾ ਪਲੇਅਰ ਬਣੇ ਇਹ ਗੱਲ ਕਿਹੜੇ ਖੈਰ ਡਾਕਟਰ ਕਰੀ ਕਿਹੜੇ ਨੇ ਐਮਬੀਬੀਐਸ ਨੇ ਜਾਂ ਤਾਈ ਉਧਰ ਐਮਬੀਬੀਐਸ ਯਾਰ ਚੱਲਦਾ ਉਹਨਾਂ ਨੂੰ ਇੱਕ ਲਾਇਸੈਂਸ ਡਾਕਟਰ ਹੋਰ ਆ ਬੈਠਾ ਤੁਹਾਡੇ ਮਹੱਲੇ ਉਹਦੇ ਬਾਰੇ ਚ ਤੁਸੀਂ ਸਾਰੇ ਜਾਣਦੇ ਆ ਉਹ ਚੱਠਾ ਸਾਹਿਬ ਆਮਦ ਕੁਮਾਰ ਚੱਠਾ ਸਾਜੀ ਵੈਸੇ ਡਾਕਟਰ ਸਾਹਿਬ ਨੇ ਵੇਖਦੇ ਵੀ ਨਹੀਂ ਸ਼ੋ ਉਹ ਪਤਾ ਕੀ ਕਰਦੇ ਨੇ ਤੁਹਾਨੂੰ ਪਾਸਪੋਰਟ ਵੀ ਪੜ ਦੇਣਗੇ ਬੰਦੇ ਬਾਹਰ ਭੇਜਦੇ ਨੇ ਪਾਸਪੋਰਟ ਤੇ ਦਮ ਕਰਕੇ ਨਾਲ ਡਾਕਟਰ ਵੀ ਨੇ ਹਾਂ ਤਾਂ ਪੁੱਛ ਲਓ ਕੋਈ ਗੱਲ ਉਸਤਾਦ ਜੀ ਨੂੰ ਡਾਕਟਰ ਐਸੇ ਹੋਏ ਮਾਸ਼ਾਅੱਲਾ ਤੁਹਾਨੂੰ ਦਵਾਈ ਵੀ ਦੇਣਗੇ ਤੇ ਨਾਲ ਤੁਹਾਨੂੰ ਕਹਿਣਗੇ ਤੇਰੀ ਬਾਹ ਤੇ ਐਲ ਲਿਖ ਦਵਾਂ ਉਹ ਮਸ਼ੀਨ ਵੀ ਕੀ ਅੱਛਾ ਮਸ਼ੀਨ ਵਾਲਾ ਟੈਟੂ ਵਾਲੀ ਮਸ਼ੀਨ ਵੀ ਆ ਇਹ ਤੇ ਹੈ ਵੇ ਬਹੁਤ ਸਾਰੇ ਇਸ ਤਰ੍ਹਾਂ ਯਾਰ ਸਾਡੇ ਇੱਕ ਯਕੀਨ ਕਰ ਨਹੀਂ ਯਾਰ ਸਾਡੇ ਪਾਕਿਸਤਾਨ 'ਚ ਰੌਲਾ ਹੈਗਾ ਆਮ ਮੈਡੀਕਲ ਹੁਣ ਤੂੰ ਸਹੀ ਦੱਸੀ ਤੇਰੇ ਕੋ ਤੇਰਾ ਮੈਡੀਕਲ ਸਟੋਰ ਆ ਤੇਰੇ ਕੋ ਮਤਲਬ ਬਿਮਾਰ ਹੋ ਕੇ ਫੁੱਲ 20 25 30 ਰੁਪਏ ਵਾਲੀ ਦਵਾਈ ਦੱਸ ਕੇ ਲੈ ਕੇ ਨਹੀਂ ਜਾਂਦੇ ਲੋਕੀ ਬਹੁਤ ਇਸ ਤਰ੍ਹਾਂ ਬਹੁਤ ਹੁਣ ਯਾਨੀ ਕਿ ਕੁਝ ਹਾਲਾਤ ਕੁਝ ਇਸ ਤਰ੍ਹਾਂ ਦੇ ਆ ਮਹਿੰਗਾਈ ਨਹੀਂ ਹੋ ਗਈ ਭਾਈ ਮਹਿੰਗਾਈ ਨਹੀਂ ਹੋ ਗਈ ਲੋਕੀ ਯਾਨੀ ਕਿ ਨੁਸਖਾ ਨਾ ਇੱਕ 1000 ਰੁਪਏ ਦਾ ਬਣਿਆ ਵਾ ਉਹਨੇ ਕਹਿਣਾ ਯਾਰ ਇਹ ਖੁਰਾਕ ਦੇ ਦੇ ਅੱਗੇ ਲੋਕੀ ਕਹਿੰਦੇ ਸੀ 2 ਦਿਨ ਦੀ ਦੇ ਦੇ 3 ਦਿਨ ਦੀ ਦੇ ਦੇ ਅੱਛਾ ਤੁਹਾਨੂੰ ਇਜਾਜ਼ਤ ਹੁੰਦੀ ਹੈ ਕਿ ਤੁਸੀਂ ਦਵਾਈ ਕੋ ਮਰੀਜ਼ ਦਾ ਲਵਾ ਕੇ ਫਾਰਮੇਸੀ ਤੇ ਹੁੰਦੀ ਆ ਮੈਡੀਕਲ ਸਟੋਰ ਤੇ ਨਹੀਂ ਹੁੰਦੀ ਫਾਰਮੇਸੀ ਤੇ ਉਦੋਂ ਹੁੰਦੀ ਉੱਥੇ ਇੱਕ ਡਾਕਟਰ ਵੀ ਹੁੰਦਾ ਉੱਥੇ ਜਿਹੜਾ ਫਾਰਮਾਸਿਸਟ ਬੈਠਾ ਹੋਵੇ ਫਿਰ ਹਾਂ ਹੁੰਦੀ ਹੁੰਦੀ ਹੈ ਨਾ ਹਾਂਜੀ। ਮੈਡੀਕਲ ਸਟੋਰ ਆਮ ਜਿਹੜੇ ਮੈਡੀਕਲ ਸਟੋਰ ਤੇ ਨਾ ਟੀਕਾ ਲਾ ਸਕਦੇ ਨਾ ਪੱਟੀ ਕਰ ਸਕਦੇ ਨਾ ਦਵਾਈ ਦੇ ਮਤਲਬ ਤੁਹਾਨੂੰ ਇੱਕ ਬੰਦਾ ਕਹਿੰਦਾ ਭਾਈ ਮੇਰੇ ਸਿਰ 'ਚ ਬਹੁਤ ਦਰਦ ਹੋ ਰਹੀ ਆ ਜਿਸਮ ਟੁੱਟਣ ਭੱਜਣ ਦਿਆ ਤੇ ਮੈਡੀਕਲ ਸਟੋਰ ਵਾਲੇ ਉਹਨੂੰ ਦਵਾਈ ਨਹੀਂ ਦੇ ਸਕਦੇ ਦਵਾਈ ਨਹੀਂ ਦੇ ਸਕਦੇ ਲੇਕਿਨ ਉਹ ਦੇ ਦਿੰਦੇ ਪੈਨਾਡੋਲ ਜਾਂ ਕੋਈ ਬਰੂਫਨ ਜਾਂ ਇਹ ਕੋਈ ਯਾਨੀ ਕਿ ਜਨਰਲ ਐਡਮਾਂ ਜਿਹੜੀਆਂ ਹੈਗੀਆਂ ਉਹ ਦੇ ਦਿੰਦੇ ਉਸਤਾਦ ਜੀ ਇਹਨੂੰ ਤਾਂ ਟੀਕਾ ਤੋੜਨੇ ਨਹੀਂ ਆਉਂਦਾ ਉਹ ਇੰਜ ਤੋੜਨਾ ਡਾਕਟਰ ਇੰਜ ਤੋੜਦਾ ਉਹ ਕਸਮ ਪੁੱਛੋ ਦੇਖ ਆਹੋ ਇਹ ਕਰਾਟੇ ਨਾਲ ਤੋੜਨ ਨੂੰ ਹਟਿਆ ਮੇਰੇ ਸਾਹਮਣੇ ਦਾ ਵਾਕਿਆ ਉਸਤਾਦ ਜੀ ਇਹਦੇ ਕੋਲ ਇੱਕ ਲੇਡੀਜ਼ ਆਈ ਆ ਮੈਂ ਬੈਠਾ ਤੇ ਉਹ ਇਹਨੇ ਨਾ ਇਸ ਤਰ੍ਹਾਂ ਕਰਕੇ ਸ਼ਰਬਤ ਕੱਢਿਆ ਤੇ ਇਹਨੇ ਕੀਮਤ ਬੜੀ ਕਹਿੰਦਾ 270 ਰੁਪਏ ਦਾ ਮਾਂ ਜੀ ਕਹਿੰਦੇ ਮੇਰੇ ਕੋਲ 200 ਆ ਕਹਿੰਦਾ ਹਨਾ 200 ਆ ਨਾ ਇਹਨੇ ਤਾਂ ਕਿਹਾ ਮੈਂ ਕਹਿੰਦਾ ਬੜਾ ਨਰਫਰੀ ਕਹਿੰਦਾ ਹਨਾ ਤਾਸੀ ਯਾਰ ਮੈਂ ਕਿਹਾ ਕਹਿੰਦੀ ਮੇਰੇ ਕੋਲ 200 ਆ ਮੈਂ ਕਿਹਾ ਹਨਾ ਅੱਛਾ ਇਸ ਗੱਲੋਂ ਸਾਡੇ ਮਹੱਲੇ ਮੇਰੇ ਮਾਮੂ ਜੀ ਨੇ ਬਣਾਈ ਫ੍ਰੀ ਡਿਸਪੈਂਸਰੀ
ਇਹ ਵੀ ਦੱਸ ਦੇਣਾ ਕਿ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਤੇ ਉੱਥੇ ਜਾ ਸਕੇ ਕਿੱਥੇ ਜੀ? ਮਹੱਲੇ ਸਾਡੇ ਨਾ ਕਿੰਨੇ ਬਣਾਈ? ਮਾਮੂ ਇਹਦੇ ਨੇ ਫ੍ਰੀ ਡਿਸਪੈਂਸਰੀ ਆ ਡਾਕਟਰ ਨੇ FCPS MBBS ਤੋਂ ਉੱਤੇ ਨਹੀਂ ਆ ਮਾਮਾ ਜੀ ਬਰਾਸ ਡਿਸਪੈਂਸਰੀ ਆ ਨਾਮ ਉਹਦਾ। ਯਾਰ ਇਹ ਕਿਹੜੀ ਗੱਲ ਹੈ ਬਰਾਸ ਡਿਸਪੈਂਸਰੀ ਮੁੰਡਾ ਹੈਗਾ ਤੁਸੀਂ ਚੀਜ਼ਾਂ ਕਰ ਰਹੇ ਆ। ਇਹਨੇ ਦੇਖਿਆ ਡਾਕਟਰ ਨਦੀਮ ਦੇ ਨਾਲ ਚੌਕ ਵਾਲਾ ਸਾਈ ਡਾਕਟਰ ਨਦੀਮ ਆ ਤੇ ਢਾਡੀ ਟੈਪ ਸਾਡਾ ਬਚਪਨ ਦਾ ਯਾਰ ਉਹਦੇ ਮਾਮੇ ਦਾ ਤੇ ਹਿਸਾਬ ਪਹਿਲੇ ਲਾ ਲਾ ਕਿਤੇ। ਮਾਮਾ ਭਾਈ ਉਹ ਤਾਂ ਸ਼ੁਗਰ ਕਰ ਰਿਹਾ ਨਾ। ਨਾਈ ਸੀ ਤੇ ਉਹ ਕਹਿੰਦਾ ਪਤਾ ਨਹੀਂ ਡਾਕਟਰ ਬਣ ਗਿਆ। ਨਹੀਂ ਮਾਮਾ ਇਹਦਾ ਉਹਦਾ ਮਾਮਾ ਰੀਅਲ ਡਾਕਟਰ ਆ। ਉਹ ਜੈਨੂਨ ਡਾਕਟਰ ਇੱਕ ਬੰਦਾ ਉਹਦੇ ਕੋਲ ਦਵਾਈ ਲੈਣ ਆਇਆ ਤੇ ਮਾਮੂ ਉਹ ਇੰਜ ਉਹ ਨਬਜ਼ ਇੰਜ ਦਿਖਦਾ ਇੰਜ ਕਰਕੇ ਨਾ ਇੰਜ। ਕਿਹੜੀ ਨਾ ਮਾਮਾ ਜੀ ਨੂੰ ਇੱਕ ਮਰੀਜ਼ ਦਾ ਫੋਨ ਆਇਆ ਕਿ ਯਾਰ ਐਮਰਜੈਂਸੀ ਆ, ਕਹਿੰਦਾ ਸਾਨੂੰ ਵੀ ਐਮਰਜੈਂਸੀ, ਅਸੀਂ ਜੰਜ ਤੇ ਚੱਲੇ ਘੰਟੇ ਕੇ ਬਾਅਦ ਆਈ। ਇਹਦਾ ਮਾਮਾ ਡਾਕਟਰ ਉਹਨੇ ਸਾਰੇ ਪ੍ਰੋਗਰਾਮ ਡਾਇਰੀ ਤੇ ਲਿਖੇ ਆ ਆਪਣੇ ਆਪਰੇਸ਼ਨ। ਉਹਨੇ ਨੂੰ ਮੇਰਾ ਆਪਰੇਸ਼ਨ ਆ ਵੀਰ ਤੇਰਾ ਆਪਰੇਸ਼ਨ। ਯਾਰ ਨਹੀਂ ਡਿਸਪੈਂਸਰੀ ਬਣਾਈ ਇਹਨਾਂ ਨੇ। ਸਹੀ ਉਸਤਾਦ ਜੀ ਸਹੀ ਫ੍ਰੀ ਡਿਸਪੈਂਸਰੀ ਹੈ ਤੇ ਹਾਂਜੀ, ਉਹ ਕਲਾਟਲਾ ਦਵਾਈ ਪੀਸ ਕੇ ਦਿੰਦੇ। ਉਹ ਇੱਕ ਬੰਦਾ ਟਾਂਕੇ ਲਵਾਉਣ ਆ ਗਿਆ ਇਹਨਾਂ ਕੋਲ ਤੇ ਭਾਈ ਕੰਪਿਊਟਰ ਨੂੰ ਨਹੀਂ ਕਹਿੰਦੇ ਆ, ਕਹਿੰਦਾ ਕੋਰਸੀਆ ਨੂੰ ਫੋਨ ਕਰੋ। ਜਿਹੜਾ ਪਿੱਛੇ ਕੋਰਸ ਤੇ ਬੈਠਦਾ ਤਾਲੀ ਮਾਰਦਾ। ਇਹਦੇ ਚਾਚੇ ਕੋਲ ਟਾਂਗੇ ਕਿਤੇ ਸਹੀ ਲਾ ਕੇ ਦੂਜਾ ਨਾਲ ਡਾਕਟਰ ਕਹਿੰਦੇ ਆਇਆ ਯਾਰ ਮਿੱਟੇ ਨਹੀਂ ਤੂੰ ਆਪ ਜਾਣਦਾ ਮੈਂ ਯਾਰ ਅਕਬਰ ਸਾਹਿਬ ਨੂੰ ਅਕਬਰ ਸਾਹਿਬ ਨੂੰ ਡਾਕਟਰ ਅਕਬਰ ਬਈ ਫੈਸਲੇ ਇੱਕ ਬੰਦੇ ਨੂੰ ਗੋਲੀ ਵੱਜ ਗਈ ਹੈ ਭਾਈ ਮਤਲਬ ਗੋਲੀ ਵੱਜ ਗਈ ਤੇ ਚੁੰਮਟਾ ਦਿੱਤਾ ਕਰਕੇ ਉਹਦੇ ਨਾਲ ਕੱਢਣ ਦਿਆ ਉਹ ਜਿਹੜਾ ਵੀ ਇੱਕ ਬੰਦਾ ਜਿਹੜਾ ਵੀ ਚਾਹੀਦਾ। ਇੱਕ ਬੰਦਾ ਆ ਕੇ ਕਹਿੰਦਾ ਡਾਕਟਰ ਸਾਹਿਬ ਕੱਲ ਤੁਹਾਡੇ ਕੋਲ ਦਵਾਈ ਲਈ ਸੀ ਐ ਆਰਾਮ ਆ ਗਿਆ। ਕਹਿੰਦਾ ਫਿਰ ਕੋਈ ਨਜ਼ਰ ਤੇ ਕਰੋ। ਜਿਹੜੇ ਉਹ ਬਾਹਰ ਡਾਕਟਰ ਜਿਹੜਾ ਘੁੱਟ ਕੇ ਠੀਕ ਕਰਦਾ ਦਰਦ। ਨਹੀਂ ਇਹ ਡਾਕਟਰ ਦਵਾਈ ਦੇ ਕੇ ਨਾ ਤੇ ਬਾਅਦ ਚ ਦਵਾਈ ਫੜਾਉਂਦੇ ਨੇ। ਉਹ ਕਹਿੰਦੇ ਡਾਕਟਰ ਸਾਹਿਬ ਵੱਲੋਂ ਪੈਸੇ ਓਕੇ ਤੇ ਅੱਗੋਂ ਕਹਿੰਦੇ ਭਲਾ ਹੋਵੇ ਭਲੇ ਹੋ ਗਏ ਖੈਰ ਹੋ ਗਏ। ਇਹਦੇ ਚਾਚੇ ਨੂੰ ਇੱਕ ਬੰਦੇ ਨੇ ਫੋਨ ਕੀਤਾ ਕਹਿੰਦੇ ਐਮਰਜੈਂਸੀ 6 ਡਾਕਟਰ ਲੈ ਕੇ ਤੇ 11 ਵਜੇ ਲੈ ਕੇ ਆਓ। 11 ਵਜੇ ਦੇ ਉੱਤੇ ਬਹਿ ਕੇ ਆਉਂਦਾ ਫਿਰ ਤੁਸੀਂ ਵਿੱਚ ਯਾਰ ਦੱਸ ਉਹਨਾਂ ਨੇ ਸ਼ਾਮ ਨੂੰ ਜਦੋਂ ਕਲੀਨਿਕ ਬੰਦ ਕਰਦੇ ਨਾ ਸਾਰੀ ਸੇਲ ਦੀ 90 ਵਾਲੀ ਕਾਪੀ ਬਣਾ ਕੇ ਦਿੰਦੇ। ਨਹੀਂ ਯਾਰ ਉਹਨਾਂ ਨੇ ਨਹੀਂ ਯਾਰ ਅਸੀਂ ਵੈਸੇ ਮਜ਼ਾਕ ਕਰਦੇ ਆ। ਇਹਦਾ ਚਾਚਾ ਆਪਰੇਸ਼ਨ ਕਰ ਰਿਹਾ ਤੇ ਮਰੀਜ਼ ਨੇ ਕਿਹਾ ਕਹਿੰਦਾ ਆ ਤੁਹਾਡਾ ਨਾ ਕਹਿੰਦਾ ਯੂਨੀਫਾਰਮ ਤੋਂ ਪੀਲਾ ਪਹੁੰਚਾ ਨਜ਼ਰ ਆਉਣ ਡਿਆ। ਬੜਾ ਸਪੈਦੀ ਲੈ ਨਹੀਂ ਇੱਕ ਮਰੀਜ਼ ਲੰਮੇ ਪਿਆ ਉਹਦਾ ਇੱਥੋਂ ਆਪਰੇਸ਼ਨ ਹੋ ਰਿਹਾ ਤੇ ਨਾਲ ਉਹਨੇ ਹੱਥ 'ਚ 10 ਵਾਲੀ ਕਾਪੀ ਫੜੀ ਤੇ ਉਹ ਨਾਲ ਆਪਰੇਸ਼ਨ ਤੇ ਵੇਲਾ ਡਾਕਟਰ ਦੇ ਤੇ ਡਾਕਟਰ ਨਾਲ ਇੰਜ ਕਰੀ ਜੇ ਨਾਲ ਕਹਿੰਦਾ ਭਲਾ ਹੋਵੇ ਖੈਰ ਹੋਵੇ। ਨਹੀਂ ਸਾਜੀ ਬੜੇ ਲੋਕਾਂ ਦਾ ਇਲਾਜ ਕੀਤਾ ਸਾਡੇ ਮਹੱਲੇ ਦੇ ਇਹਦਾ ਮਾਮੂ ਆਪਰੇਸ਼ਨ ਥੀਏਟਰ ਚ ਭਲਾ ਕਿੱਦਾਂ ਜਾਂਦਾ ਸਟਿਕ ਫੜ ਕੇ ਇੰਜ ਕਰਕੇ ਇੱਕ ਬੰਦੇ ਦਾ ਆਪਰੇਸ਼ਨ ਕਰਕੇ ਕਾਮਯਾਬ ਕਰਕੇ ਤੇ ਉਹਨੂੰ ਸਲੂਟ ਮਾਰ ਕੇ ਨੂੰ ਇਹਦਾ ਚਾਚਾ ਨਾ ਤਬਲਾ ਦਵਾਸ ਸੀ। ਇੱਕ ਬੰਦੇ ਦਾ ਆਪਰੇਸ਼ਨ ਕਰਕੇ ਉੱਤੇ ਆਟਾ ਲਾਉਣ ਡਿਆ ਆਪਰੇਸ਼ਨ ਟਾਂਕਿਆਂ ਦੇ ਆਟਾ ਲਾ ਨਹੀਂ ਇਹ ਤਾਂ ਤੁਸੀਂ ਚੁਗਲ ਕੀਤਾ ਨਾ ਆ ਤੂੰ ਸੀਰੀਅਸ ਸੀ? ਤੂੰ ਆਣਾ ਮੇਰੇ ਕੋਲ ਫ੍ਰੀ ਡਿਸਪੈਂਸਰੀ ਕਿਸੇ ਕਿਸਮ ਉਸਤਾਦ ਜੀ ਕੈਂਸਰ ਦਾ ਵੀ ਇਲਾਜ ਕਰ ਲੈਂਦੇ ਹਾਂ ਲਓ ਕਹਿੰਦਾ ਕੈਂਸਰ ਦਾ ਵੀ ਇਲਾਜ ਕਰ 10 ਲੈਂਦੇ ਰੁਪਏ ਦੀ ਖੁਰਾਕ ਦਿੰਦੇ ਕਿ ਯਾਰ ਆ ਸ਼ੋਭੇ ਚਸ਼ਮ ਤੇ ਅੱਜ ਦੀਆਂ ਗੱਲਾਂ ਨੇ ਸਹੀ ਗੱਲ ਇੱਕ ਪ੍ਰੋਗਰਾਮ ਕੈਂਸਰ ਹੋ ਜਾਵੇ ਨਾ ਤੇ ਹੋਰ ਫੜ ਲੈਂਦੇ ਨੇ। ਕੰਪਿਊਟਰ ਨੂੰ ਉਹ ਕੈਂਸਰ ਦਾ ਇਲਾਜ ਕਿੱਦਾਂ ਕਰਦੇ? ਉਹ ਕਹਿੰਦਾ ਖਾਨ ਸਾਹਿਬ ਡਾਕਟਰ ਖਾਨ ਸਾਹਿਬ ਉਹ ਪਰਸੋਂ ਵਾਲਾ ਪ੍ਰੋਗਰਾਮ ਜਿਹੜਾ ਨਾ ਕੈਂਸਰ ਹੋ ਗਿਆ ਜੀ। ਕਹਿੰਦਾ ਮੈਂ ਕਰ ਲੈਣਾ ਇਹਨਾਂ ਦਾ ਇਲਾਜ। ਘਰ ਆ ਕੇ ਬੱਚਿਆਂ ਨੂੰ ਕਹਿਣਗੇ ਮੈਂ ਆਪਰੇਸ਼ਨ ਲਾ ਕੇ ਆਇਆ। ਲਾ ਕੇ ਮੈਂ ਆਪਰੇਸ਼ਨ ਲਾ ਕੇ ਆਇਆ। ਸਰਦੀਆਂ ਨੂੰ ਭਾਈ ਆਪਰੇਸ਼ਨ ਆ ਗਿਆ ਤੇ ਨਾਲ ਸਮਾਨ ਮਕਾਉਂਦੇ ਆ ਟੀਕੇ ਟੂਕੇ ਨਾਲ ਕਹਿੰਦਾ ਅੱਧਾ ਕਿਲੋ ਕੋਲੇ ਵੀ ਲੈ ਫਿਰ ਮਰੀਜ਼ ਦੇ ਥੱਲੇ ਪੈਰਾਂ 'ਚ ਕੋਲੇ ਰੱਖੇ ਉੱਤੋਂ ਆਪਰੇਸ਼ਨ ਕਰਾ ਹਾਏ ਕੀ ਬਾਤ। ਕੰਪਿਊਟਰ ਛੁੱਟੀ ਕਰਕੇ ਚੱਲਿਆ ਤੇ ਉਹਦੀ ਬ੍ਰੈਨ ਦੇਖਣ ਦਿਆ ਕੋਈ ਲੁਕੋਇਆ ਤੇ ਨਹੀਂ। ਜਰਾਬਾਂ ਚੈੱਕ ਕਰ ਰਹੇ ਕੰਪਿਊਟਰ ਨੂੰ ਤਨਖਾਹ ਤਾਂ ਨਹੀਂ ਦਿੰਦੇ ਵੱਖਰਾ ਦਿੰਦੀ ਬਸ ਕਰ ਵੱਖਰਾ ਮੈਂ ਕਿ ਵੱਖਰਾ ਇੱਕ ਆਪਰੇਸ਼ਨ ਕਰਨਾ ਸੀਗਾ ਤੇ ਕੀਤਾ ਹੀ ਨਹੀਂ। ਆਪਰੇਸ਼ਨ ਨਾਲ ਜਵਾਬ ਦਿੱਤਾ। ਦੂਸਰੇ ਕਹਿੰਦਾ ਜਵਾਬ ਕਦੋਂ ਦੇਤਾ? ਕਹਿੰਦਾ ਧਾਰੀ ਖਾਂ ਗੇੜਾ ਕਰਾ ਗਿਆ। ਧਾਰੀ ਖਾਂ ਗੇੜਾ ਕਰਾ ਗਿਆ। ਹਾਂ ਭਾਈ ਆਪਰੇਸ਼ਨ ਮੇਜਰ ਸਰਜਰੀ ਕਰ ਰਿਹਾ ਆਲੇ ਦੁਆਲੇ 3-4 ਡਾਕਟਰ ਖੁੱਲੀਆਂ ਪੈਂਟਾਂ ਪਾ ਕੇ ਖੜੇ। ਨਹੀਂ ਜਿਹੜਾ ਆਪਰੇਸ਼ਨ ਕਰਾਉਣਾ ਹੋਵੇ ਉਹਨਾਂ ਨੂੰ ਪਹਿਲੇ ਪੁੱਛਦੇ ਬਹਿ ਜਾਓ ਭਾਈ ਜਾਨ ਇਹ 8 ਟੀਮ ਦੀ ਡਾਕਟਰਾਂ ਨੇ ਕਰਨਾ ਆਪਰੇਸ਼ਨ ਕਿ 4 ਟੀਮ? ਵੇ ਨਾ ਇਹ ਕੈਸੀ ਜੀਵ ਗੱਲ ਡਾਕਟਰ ਦੀ ਟੀਮ ਕਿੰਨੀ ਹੋਵੇ? ਉਹਨੇ ਕਹਾ ਜੀ ਬਸ ਆਪਰੇਸ਼ਨ ਵੱਡਾ ਵਾ 8 ਬੰਦਿਆਂ ਦਾ ਡਾਕਟਰਾਂ ਦੀ ਟੀਮ ਕਰ ਲੈਣਾ। ਫਿਰ ਉਹਨੂੰ ਪੁੱਛਦੇ ਨੇ ਅੱਛਾ ਵਰਦੀਆਂ ਨਵੀਆਂ ਪਾਈਏ ਕਿ ਪੁਰਾਣੀਆਂ ਪਾ ਕੇ ਆਪਰੇਸ਼ਨ ਕਰਨਾ? ਕਹਿੰਦੇ ਨਹੀਂ ਜੀ ਨਵੀਆਂ ਵਰਦੀਆਂ ਪਾ ਕੇ ਆਪਰੇਸ਼ਨ ਕਰਨਾ। ਠੀਕ ਹੈ। ਉਹ ਭਾਜੀ ਤੇ ਉਹ ਫਿਰ ਪੁੱਛਦੇ ਨੇ ਅੱਛਾ ਬੰਦੇ ਕਿਸ ਤਰ੍ਹਾਂ ਦੇ ਆਉਣੇ ਨੇ ਜਿਹੜੇ ਮਰੀਜ਼ ਨੂੰ ਮਿਲਣ ਵਾਲੇ
ਕਿਉਂਕਿ ਆਪਰੇਸ਼ਨ ਤੋਂ ਬਾਅਦ ਕੁਝ ਉਤੋਂ ਵੀ ਹੋਏਗਾ। ਇੱਕ ਜਗ੍ਹਾ 7-8 ਡਾਕਟਰ ਆਪਰੇਸ਼ਨ ਕਰਨਗੇ, ਆਪਰੇਸ਼ਨ ਲੇਟ ਸੀ, ਇੱਕ ਡਾਕਟਰ ਚੌਲ ਖੁਲਦਾ ਬਿਸਕੁਟ ਖਾਣ ਡਿਆ, ਕੋਈ ਪਰੇ ਕਿਹੜਾ। ਉੱਥੇ ਭਾਈ ਉਹਨੇ ਕਲੀਨਿਕ ਤੇ ਲਿਖ ਕੇ ਲਾਇਆ ਵਾ ਆਪਰੇਸ਼ਨ ਕੇ ਦੌਰਾਨ ਇਮਲੀ ਖਾਣਾ ਮਨਾ ਹੈ। ਡਾਕਟਰ ਦੇ ਸਾਹਮਣੇ ਇਮਲੀ ਨਹੀਂ ਖਾਣੀ। ਘਰ ਜਾ ਕੇ ਇਲਾਜ ਕਰਨਾ ਸੀ ਤੇ ਆਪਣੇ ਘਰਦਿਆਂ ਨੂੰ ਕਿਹਾ, ਲਾ ਫਿਰ ਮੈਂ ਟਕਾ ਕਰਾ ਕੇ ਆਇਆ। ਆਹੋ ਅੱਛਾ ਉਹ ਸਾਜੀ ਉਹਨਾਂ ਨੇ ਨਾਲ ਮਤਲਬ ਆਪਣਾ ਬਣਾ ਲਿਆ ਨਾ ਲੈਦਾ ਸ਼ਿਫਟਿੰਗ ਸਾਰਾ ਕੋਈ ਗਾਇਨੀਕੋਲੋਜਿਸਟ ਵੀ ਬਣ ਗਏ ਨੇ ਨਾ। ਗਾਇਨੋਕੋਲੋਜਿਸਟ ਬਿਲਕੁਲ ਐਂਦੀ ਹੈ। ਗਾਇਨੋਕੋਲੋਜਿਸਟ ਗਾਇਨੋਕੋਲੋਜਿਸਟ ਇਹਦਾ ਮਾਮੂ ਡਾਕਟਰ ਹੈ ਨਾ, ਉਹ ਕੋਈ ਮਰੀਜ਼ ਮਰ ਜੇ ਤੇ ਇਹ ਤਾਂ ਨਹੀਂ ਕਹਿੰਦਾ ਕਿ ਆਈ ਐਮ ਸੌਰੀ, ਉਹ ਸਿੱਧਾ ਜਾ ਕੇ ਕਹਿੰਦਾ ਮੌਲਾ ਨੇ ਲੈ ਲਿਆ। ਉਹ ਮੇਰੇ ਗੱਲ ਸ਼ੂਗਰ ਮੈਂ ਕਹਿੰਦਾ ਮੌਲਾ ਨੇ ਲੱਲਿਆ ਜੀ। ਅੱਲਾ ਮਜ਼ਾਕ ਕਰਨ ਦੇ ਸੀਰੀਅਸ ਹੁੰਦਾ ਤੇ ਮੈਂ ਫੜ ਦੇਣਾ ਆਸਾਂ ਫੜ ਦੇਣੀ ਆ। ਔਰ ਆ ਕੇ ਬੰਦਾ ਕਹਿੰਦਾ ਨਾ ਡਾਕਟਰ ਸਾਹਿਬ ਸਾਡਾ ਮਰੀਜ਼ ਤਾਂ ਬਚਾ ਖੈਰ ਹੋ ਗਈ ਖੈਰ ਹੋ ਜੀ। ਨਹੀਂ ਉਸਤਾਦ ਜੀ ਪੂਰਾ ਹਸਪੀਟਲ ਬਣਾਇਆ, ਤੁਸੀਂ ਜਾ ਕੇ ਵੇਖੋ। ਹੁਣ ਦੰਦਾਂ ਵਾਲਾ ਸਪੈਸ਼ਲ ਡਾਕਟਰ ਉੱਥੇ, ਉਹ ਮਾਮਾ ਜੀ ਦਾ ਬੇਟਾ ਵਾ ਨਾ ਮਾਮੂ ਦਾ, ਦੰਦਾਂ ਦਾ ਸਪੈਸ਼ਲ। ਦੰਦਾਂ ਦਾ ਵੀ ਬਣਾਇਆ, ਉਹ ਇਹ ਤਾਂ ਨਹੀਂ ਕਹਿੰਦੇ ਯਾਰ ਉਹਦਾ ਪਹਿਲਾ ਦੰਦ ਕੱਢਦੀ, ਜਿਹੜਾ ਦਾ ਚੌਥਾ ਸਫੈਦ ਆ ਉਹ ਕੱਢਦੀ। ਉੱਪਰੋਂ ਚੌਥਾ ਸਫੈਦ। ਇੱਕ ਬੰਦਾ ਪੀਲੀਆਂ ਅੱਖਾਂ ਵਾਲਾ ਆਇਆ ਇਹਦੇ ਮਾਮੇ ਦੇ ਕਲੀਨਿਕ ਚ, ਉਹਨੂੰ ਕਹਿੰਦਾ ਤੈਨੂੰ ਤੀਸਰਾ ਕਾਲਾ ਯਰਕਾਨ। ਨਹੀਂ ਯਾਰ ਉਹ ਡਾਇਲਿਸਿਸ ਸਿਸਟਮ ਆ ਹੁਣ ਤੇ ਛੱਤ ਪਾਈ ਹੈ। ਉਹ ਉੱਤੇ ਛੱਤ ਤੇ ਹੀ ਹੁੰਦਾ ਵਾ। ਅੱਛਾ ਨਾ ਤੁਸੀਂ ਨਾ ਉੱਤੇ ਪੂਰਾ ਉਹ ਪ੍ਰੈਸ਼ਰ ਵਾਲਾ ਸਿਸਟਮ ਲਾ, ਡਾਇਲਿਸਿਸ ਸਿਸਟਮ ਉੱਤੇ ਪੂਰਾ ਸਰਵਿਸ ਸਟੇਸ਼ਨ ਬਣਾਇਆ, ਗੁਰਦਿਆਂ ਦਾ ਸਰਵਿਸ ਸਟੇਸ਼ਨ। ਇਧਰੋਂ ਦੀ ਪੈਪ ਆਉਂਦੇ ਨੇ, ਪੂਰਾ ਧੋ ਕੇ ਬਾਹਰ ਕੱਢ ਦਿੰਦੇ। ਨਹੀਂ ਸ਼ਾਵਰ ਲੱਗਾ, ਇਹ ਨਹੀਂ ਪਤਾ ਵੀ ਕਾਹਦਾ ਵਾ। ਆਹੋ ਸ਼ਾਵਰ ਸ਼ੂਵਰ ਲਾ ਕੇ ਕੋਈ ਸਾਰਾ। ਬੰਦਾ ਯਾਰ ਕਹਿੰਦਾ ਡਾਕਟਰ ਸਾਹਿਬ ਤੇ ਪਰਹੇਜ਼, ਕਹਿੰਦਾ ਚੌਲ ਖਾ ਜਿੰਨੇ ਮਰਜ਼ੀ। ਇਹ ਗੁਰਦੇ ਵਾਸ਼ ਨਹੀਂ ਉਹਨੇ ਕਿਹਾ ਹੋਰ ਜੋ ਮਰਜ਼ੀ ਖਾ, ਚੌਲ ਆਉਣ ਤੇ ਉਹ ਮੈਨੂੰ ਦੇ ਜਾਣੇ। ਇਹ ਗੁਰਦੇ ਵਾਸ਼ ਕਰਦੇ, ਇੱਥੇ ਕਲਾਂਟ ਰੱਖ ਕੇ ਉੱਤੋਂ ਇਸ ਕਿਸਮ ਦਾ ਪਾਣੀ ਪਾਉਂਦੇ ਆ, ਉੱਤੋਂ ਹੁੱਕੇ ਵਾਲੀ ਸੀਖ ਵੇਖ ਕੇ ਗੁਰਦਾ ਵਾਸ਼ ਕਰਦੇ। ਉਹ ਬੰਦੇ ਦਾ ਸਾਹ ਬੰਦ ਹੋ ਜੇ ਤੇ ਉਹ ਲਾਉਂਦੇ ਨਹੀਂ ਇਸਤਰੀਆਂ ਹੀ ਗਰਮ ਕਰਕੇ ਝਟਕੇ, ਇਹਦਾ ਤਾਇਆ ਭਾਈ ਘੁੰਗਰੂ ਗਰਮ ਕਰ ਕਰਕੇ ਅੱਧਾ ਦੇ ਘੁੰਗਰੂ ਪਏ ਤੇ ਉਹ ਲਾ ਰਹੇ। ਉਹ ਭਾਈ ਕੰਮ ਵਾ ਨਾ, ਮੁਸ਼ਕਲ ਕੰਮ ਹੈ, ਹਰ ਬੰਦੇ ਨੂੰ ਆਉਂਦਾ ਵੀ ਨਹੀਂ। FCPS MBBS ਤੋਂ ਵੀ ਉੱਪਰ ਹੁੰਦਾ, ਠੀਕ ਹੈ ਨਹੀਂ? ਯਾਨੀ ਅਮਰੀਕਾ ਤੋਂ ਪੜ੍ਹ ਕੇ ਜਿਹੜਾ ਬੰਦਾ ਵੀ ਉਹ FCPS ਹੁੰਦਾ। ਡਿਗਰੀ ਸਿਰਫ ਉਹਦੇ ਕੋਲ ਹੀ ਆ, ਫੈਸਲਾ ਬੈਗ ਵਾਲਾ। ਕਿਆ ਬਾਤ ਹੈ। ਨਹੀਂ ਬੈਗ ਵਾਲਾ ਯਾਰ ਕਿੱਥੇ। ਉਸਤਾਦ ਜੀ ਇਹਦੇ ਚਾਚੂ ਕੋ ਆਪਰੇਸ਼ਨ ਆਇਆ ਤੇ ਆਪਰੇਸ਼ਨ ਕੈਂਸਲ ਕਰਤਾ। ਉਹ ਕਹਿੰਦੇ ਆਪਰੇਸ਼ਨ ਕੈਂਸਲ ਕਿਉਂ ਕਰਤਾ? ਕਹਿੰਦਾ 1000 ਰੁਪਏ ਕਲੀ ਹੋਣ ਗਏ। ਕਿੱਦਾਂ ਕਿਹਾ ਕਿੱਦਾਂ 1000 ਰੁਪਏ ਕਲੀ ਹੋਣ ਗਏ। ਫੇਰ ਪਿੱਟੇ ਹੋਈ ਕਹਿੰਦਾ 1000 ਕਲੀ ਹੋਣਗੇ। ਸ਼ੁਗਰ ਕਰ ਤੂੰ ਸੀਰੀਅਸ ਹੋ ਗਿਆ। ਮੈਂ ਭਲਾ ਇਹ ਕੋਈ ਗੱਲਾਂ ਕਰਨ ਵਾਲੀਆਂ। ਯਾਰ ਫਿਰ ਇਹ ਦੇਖੇ ਵੜਦਾ ਭਲਾ। ਅੱਲਾ ਮਾਫੀ ਦੇ ਦੇ। ਯਾਰ ਕਲੀ ਨਹੀਂ ਹੁੰਦੀ, ਉਹ ਹੁੰਦੀ ਆ ਉਹ ਕੀ ਇਹਨੂੰ ਕਹਿੰਦੇ ਨੇ? ਕਲੀ ਹੁੰਦੇ ਉਸਤਾਦ ਜੀ। ਨਹੀਂ ਉਹ ਪਾਲਿਸ਼ ਪਾਲਿਸ਼, ਉਹ ਕੀ ਕਹਿੰਦੇ ਨੇ? ਨਿਕਲ ਉਸਤਾਦ ਜੀ ਕਲੀ ਟੈਪ। ਸਾਡੇ ਦੌਰ 'ਚ ਤੇ ਕਲੀ ਹੁੰਦੀ ਸੀ। ਅੱਛਾ ਕਲੀ ਹੁੰਦੀ, ਭਾਂਡੇ ਕਲੀ ਕਰਾ ਲਓ। ਅੱਛਾ ਕਲੀ ਕਰਾ ਦੇ। ਮੈਂ ਨੱਚਾ ਸਾਰੀ ਦੂਜੇ ਰਾਤ। ਡਾਕਟਰਾਂ ਨੇ ਉਹ ਕੰਨਾਂ 'ਚ ਲਾਉਣ ਵਾਲਾ ਪਾਇਆ ਹੁੰਦਾ, ਇਹਦੇ ਉਹ ਤਾਦ ਵਾਲਾ ਉਹ ਜਿਹੜਾ ਪਿਆਨੋ ਆਹੋ ਉਹਦਾ ਪੈਪ ਪਾਇਆ ਗੰਨ। ਉਸਤਾਦ ਜੀ ਬਾਕੀ ਸਾਰਾ ਟੱਬਰ ਦਾ ਡਾਕਟਰ ਬਣ ਗਿਆ। ਇਹਦੇ ਚਾਚੇ ਨੇ ਵੱਡਾ ਬਰਾਸ ਵਿਆਜਾ ਨਹੀਂ ਹੋਇਆ, ਉਹ ਪਾਇਆ। ਉਹਨੂੰ ਕਿਹਾ ਲਾ ਦੇ, ਕਹਿੰਦਾ ਨਹੀਂ ਭਾਜੀ ਇਹਨਾਂ 'ਚ ਰਲ ਜੂਗਾ ਮੈਂ ਇਹਨਾਂ 'ਚ ਰਲ ਜੂਗਾ। ਫਿਰ ਕਿ ਚਲੋ ਹੱਸ ਲਿਆ। ਹੁਣ ਤੂੰ ਆਣਾ ਨਾ ਐਮਰਜੈਂਸੀ ਵਾਰਡ 'ਚ, ਤੂੰ ਉਦੋਂ ਕਿੰਨੀ ਦੇਰ ਬੈਠ ਕੇ ਗਿਆ? ਪਾਗਲਾ ਮਜ਼ਾ ਹੀ ਬੜਾ ਆਉਂਦਾ। ਐਸਾ ਸੁਰੀਲਾ ਡਾਕਟਰ। ਉਹ ਇੱਕ ਦੂਜੇ ਦਾ ਚੇਦਾ ਕਰਦੇ ਆ ਆਪਰੇਸ਼ਨ ਥੀਏਟਰ 'ਚ। ਡਾਕਟਰ ਉਹ ਮਰੀਜ਼ ਕੋਲ ਆਵੇ ਮਰ ਗਿਆ, ਬਹਿ ਜਾ ਇਹ ਡੈਥ ਕਿਤੇ ਸ਼ੁਰੂ ਕਰਤੇ, ਅੱਗੋਂ ਆਪਸ 'ਚ ਗੁਫ਼ਤਗੂ ਸ਼ੁਰੂ ਕਰ ਦਿੱਤੀ। ਹਾਏ ਸਾਡਾ ਚੇਦਾ ਕਰਤਾ ਲਾ ਦੇ। ਅੱਛਾ ਉਹਨਾਂ ਨੇ ਕੀ ਕਰਦੇ ਕੀ ਨੇ ਹੋਰ ਉੱਥੇ? ਅਸਲ 'ਚ ਉਹਨਾਂ ਨੇ ਬਣਾਇਆ ਇੱਕ ਫ੍ਰੀ ਡਿਸਪੈਂਸਰੀ ਟਾਈਪ ਆ, ਉਹਦੇ ਵਿੱਚ ਗਾਇਨੀ ਸਪੈਸ਼ਲਿਸਟ ਵੀ ਆ, ਮੈਟਰਨਿਟੀ ਹੋਮ ਵੀ ਆ, ਫਿਰ ਉਸ ਤੋਂ ਬਾਅਦ ਇਹ ਵੀ ਆ ਡੈਂਟਿਸਟ ਵੀ ਨੇ, ਐਮਰਜੈਂਸੀ ਵਾਰਡ, ਡਾਇਲਿਸਿਸ, ਇਹ ਸਾਰਾ ਟੋਟਲੀ ਉਹਨਾਂ ਨੂੰ ਮਾਸ਼ਾਅੱਲਾ ਬੜਾ ਖੁੱਲਾ ਕਰ ਲਿਆ। ਅਕਬਰ ਹਸਪੀਟਲ ਯਾਰ ਤੈਨੂੰ ਤਾਂ ਟੁੱਟੇ ਸਾਰਾ ਪਤਾ। ਡੈਂਟਿਸਟ ਉਹ ਗਿਟਾਰਿਸਟ ਦੇ ਨਾਲ ਕਿਹੜੀ ਗੱਲ ਉਹ ਕਾਕਾ ਇਧਰ ਡੈਂਟਿਸਟ ਆ, ਉਧਰ ਗਿਟਾਰਿਸਟ ਆ। ਚਲੋ ਉਸਤਾਦ ਜੀ ਇੱਕ ਨਰਸ ਨੇ ਗਲਤ ਦਵਾਈ ਫੜਾਤੀ ਤੇ ਉਹਨੂੰ ਮਾਮੂ ਜੀ ਕਹਿੰਦੇ ਉਹ ਫੇਠ ਬੇਟਾ। ਉਹ ਘੁੰਮਣ ਵਾਲਾ ਨਕਸ਼ਾ ਨਹੀਂ ਪਿਆ ਹੁੰਦਾ ਡਾਕਟਰ ਕੋਲ, ਹਨਾ? ਉਹ ਗਾਹ ਕੋਈ ਨਹੀਂ ਆਇਆ, ਉਹ ਚਮੋਟੇ ਦੇ ਨਾਲ ਘੁਮਾਉਂਦੇ। ਕੀ ਕਰਨ ਡਿਆ? ਇਸ ਤਰ੍ਹਾਂ ਕਰਕੇ ਡਾਕਟਰਾਂ ਦਾ ਪੈਨਲ ਖੜਾ ਵਾ, ਮਰੀਜ਼ ਸੀਰੀਅਸ ਆ ਤੇ ਇੱਕ ਦੂਜੇ ਨੂੰ ਕਹਿੰਦੇ ਸਵੀਲ ਤੇ ਕਰਾ ਖੈਰ। ਅੱਛਾ ਬਸ ਕੰਪਾਊਂਡਰ ਉਸਤਾਦ ਜੀ ਐ ਕਰਕੇ ਦਵਾਈ ਦੇਣ ਲੱਗਾ ਤੇ ਡਾਕਟਰਾਂ ਨੂੰ ਕਹਿੰਦੇ ਇਹਦੀ ਐਕਸਪਾਇਰੀ ਚਾਮ ਲਈ ਹੈ। ਆ ਯਾਰ ਵੈਸੇ ਜੇ ਸਾਰਾ ਹਸਪਤਾਲ ਹੋਵੇ, ਮਤਲਬ ਸਾਰੇ ਗਾਣ ਵਜਾਣਾ ਲੈਣਾ ਵੀ ਤੱਲਕ ਤੇ ਹਸਪਤਾਲ ਵੀ ਪਾ ਲਿਆ। ਹਾਂਜੀ ਤੇ ਉਹ ਓਹੋ ਨਹੀਂ ਸਾਡਾ ਦੇ ਲਾਵਾ ਵੀ ਦੱਸੋ ਕੁਛ। ਅਕਬਰ ਬੈਂਡ ਕਲੀਨਿਕ। ਆਪਰੇਸ਼ਨ ਕਰਕੇ ਬਾਹਰ ਨਿਕਲੇ। ਉਹਨੂੰ ਕਿਹਾ ਕੈਸਾ ਆਪਰੇਸ਼ਨ ਹੋਇਆ? ਕਹਿੰਦਾ ਚਿਸ। ਇਹ ਖੁਸਰੇ ਕਹਿੰਦੇ ਆ, ਇਹ ਖੁਸਰੇ
ਮਰੀਜ਼ ਨੂੰ ਤਾਂ ਲਾੜਾ ਹੀ ਸਮਝਦੇ ਹੋ ਹਨਾ। ਆਪਣੇ ਵਾਰੀ ਬੜਾ ਖੇਡਦਾ ਹੁੰਦਾ ਮੈਂ। ਓਏ ਮੈਂ ਤੈਨੂੰ ਕਹਿੰਦਾ ਆਪਰੇਸ਼ਨ ਕਰਕੇ ਨਾ ਆਪਰੇਸ਼ਨ ਕਾਮਯਾਬ ਹੋ ਜੇ ਤੇ ਉਹਦੇ ਬਾਹਰ ਉਹਦੇ ਪਿਓ ਦੇ ਆਲੇ ਦੁਆਲੇ ਫਿਰਦੇ ਰਹਿੰਦੇ ਸਾਰੇ ਡਾਕਟਰ। ਉਹ ਜੈਨੂਇਨ ਮਿੱਠਾ ਜੀ, ਮੈਂ ਤੈਨੂੰ ਕਹਿਣਾ, ਮੈਂ ਸਿਰਫ ਇਸ ਲਈ ਕਿਹਾ ਕਿ ਕਿਸੇ ਨੂੰ ਕੋਈ ਮਸਲਾ ਹੋਵੇ ਤੁਸੀਂ ਉੱਥੇ ਆ ਜਾਓ ਅਕਬਰ ਹਸਪੀਟਲ ਜਿਹੜਾ ਵਾ ਹਾਂਜੀ, ਇਹਨਾਂ ਨੇ ਦਵਾਈਆਂ ਦੇ ਨਾਮ ਵੀ ਇੱਦਾਂ ਹੀ ਰੱਖੇ ਆ। ਹੁਣ ਆਪਾਂ ਕਹਿੰਦੇ ਰਾਈਜ਼ੈਕ 40 mg, ਇਹਨਾਂ ਨੇ ਲਿਖਿਆ ਕਲਾਂਟੋਫੀਨ 4 ਮਾਤਰੇ। ਮਿੱਠੇ ਓਏ ਆਹ ਉੱਥੇ ਦਵਾਈਆਂ ਦਾ ਨਾਂ ਕਿੱਦਾਂ ਤੇ ਦਾ ਬਹੁਤ ਲਿਖਿਆ ਟੋਲਗੋਟੀਨ। ਪਿਆਨੋਮਾਈਸਿਨ ਹੈ? ਪਿਆਨੋਮਾਈਸਿਨ। ਪ੍ਰੋਟੀਨ ਨਹੀਂ ਪੱਟੀ ਨੂੰ ਭਲਾ ਕੀ ਕਹਿੰਦੇ ਜਾ ਚਲੰਤਰ ਕਾਰੇ ਇੱਕ ਬੰਦਾ ਟੋਲਗੋਮਿੰਟਨ ਲੈ ਗਿਆ ਨਾ ਕੋਲ, ਟੋਲਗੋਮਿੰਟਨ ਨੂੰ ਵਾਪਸ ਕਰਿਆ, ਕਹਿੰਦਾ ਭਾਈ ਪੂੜਾ ਲੱਤਾ। ਢੋਲ ਕਮਿੰਟਨ। ਆਰਥੋਪੈਡਿਕ ਦਾ ਇਹਨੂੰ ਉਸਤਾਦ ਜੀ ਕਿਹਾ ਸੀ ਨਾ ਵੀ ਇੱਥੋਂ ਕਰਵਾਇਆ, ਹੁਣ ਇਹਨਾਂ ਨੇ ਚਲੋ ਰਾਬਿਆ ਹਸਪਤਾਲ ਵੀ ਮਾਮਾ ਚੰਗਾ ਜੀ ਨੇ ਇੱਕ ਆਪਰੇਸ਼ਨ ਕੀਤਾ ਤੇ ਬਾਅਦ ਚੋਂ ਮਰੀਜ਼ ਦੇ ਵਾਲਦ ਨੂੰ ਜਾ ਕੇ ਕਹੇ ਚਾਚਾ ਜੀ ਸੋਹਣਾ ਹੋ ਗਿਆ। ਆਪਰੇਸ਼ਨ ਕਰਕੇ ਨਾ, ਜਿਹੜਾ ਕੰਮ ਆਪਰੇਸ਼ਨ ਹੋਇਆ ਕਿਹੜੇ ਕਰਕੇ ਟਾਈਮ ਸੋਹਣਾ ਹੋ ਗਿਆ ਤੇ ਫਿਰ ਆਪਰੇਸ਼ਨ ਹੋ ਗਿਆ, ਸਾਰਾ ਕੰਮ ਹੋ ਗਿਆ, ਫਿਰ ਕਹਿੰਦੇ ਓਏ ਹੁਣ ਸਾਨੂੰ 10 ਮਿੰਟ ਲਾ ਲੈਂਦੇ ਹੋ ਭਾਈ, ਖਰਚੇ ਬਹੁਤ ਆ। ਯਾਰ ਕੀ ਤੁਸੀਂ ਕਰਦੇ? ਉਹਨਾਂ ਨੂੰ ਕਹਿੰਦੇ ਆ ਖੁਸਰੇ ਤੋਂ ਇੰਨਾ ਸੁੱਟ ਦਿੰਦੇ, ਡਾਕਟਰਾਂ ਨੂੰ ਦੇਣ ਹੀ ਨਹੀਂ ਦੇ। ਇੱਕ ਮਰੀਜ਼ ਬਚਾ ਕੇ ਭਾਈ ਉਹਨਾਂ ਨੂੰ ਕਹਿਣ ਦਿਆ ਇਹਦਾ ਚਾਚਾ ਮਠਿਆਈ ਦਾ ਡੱਬਾ ਤੇ ਇੱਕ ਸੂਟ ਹੁਣ ਲੈ ਗਿਆ ਭਾਈ। ਇਹ ਤਾਂ ਚਾਚਾ ਆਪਰੇਸ਼ਨ ਥੀਏਟਰ 'ਚ ਖਲੋ ਕੇ ਕਹਿੰਦਾ ਯਾਰ ਅੱਲਾ ਸ਼ੁਕਰ ਹੈ ਇੱਥੇ ਉਹ ਨਹੀਂ ਹੈ ਜਿਹੜਾ ਕਹਿੰਦਾ ਹੁੰਦਾ ਤੋੜ ਕੇ ਰੱਖੋ ਬਈ, ਤੋੜ ਕੇ ਰੱਖੋ। ਹਾਂਜੀ ਸਾਰਾ ਕੁਝ ਲੈਣੇ ਨਹੀਂ ਨਹੀਂ ਹੌਲੀ ਹੌਲੀ ਬਈ ਬੰਦਾ ਵਿੱਚ ਇੱਕ ਇਹਨਾਂ ਦਾ ਇੱਕ ਮੇਨ ਡਾਕਟਰ ਮਾਮਾ ਇਹਦਾ ਆਪਰੇਸ਼ਨ ਕਰ ਰਿਹਾ ਤੇ ਨਾਲ ਉਹਦੇ ਜਿਹੜੇ ਨਾਲ ਸਪੋਰਟ ਕਰਨ ਵਾਲੇ ਹੈਲਪਰ ਉਹ ਨਾਲ ਖੜੇ, ਉਹ ਆਪਰੇਸ਼ਨ ਕਰ ਰਿਹਾ ਤੂੰ ਐਂ ਕਰ ਰਿਹਾ। ਇਦਾਂ ਨਹੀਂ ਕੀਤਾ ਉਸਤਾਦ ਜੀ ਐਵੇਂ। ਇਹ ਵੀ ਬੈਠਾ ਕਰੀ ਜਾ ਰਿਹਾ। ਸਾਜੀ ਉੱਤੇ ਬੋਤਲ ਟੰਗੀ ਆ, ਇਹ ਨਹੀਂ ਕਹਿੰਦੇ ਬੋਤਲ ਮੁੱਕ ਗਈ, ਕਹਿੰਦਾ ਲੈ ਘਟ ਗਈ, ਲੈ ਘਟ ਗਈ। ਕੰਪਾਊਂਡਰ ਨੇ ਦਵਾਈ ਗਲਤ ਦੇ ਦਿੱਤੀ, ਉਹਨੂੰ ਕਹੀ ਜਾਵੇ ਤੇਰੀਆਂ ਖਾਕਾਂ ਉੱਡਣ ਓਏ। ਕਿਦਨੇ ਆ ਜੇ ਆਪਣੇ ਬਾਰੇ ਤੂੰ ਬਹੁਤ ਗੁੱਸਾ ਕਰਨਾ ਵੀ ਮੈਂ ਮੁਰਜ਼ ਮੁਗਲ ਚਲੰਤਰ ਆਈ ਹੋ ਚਲੰਤਰ। ਆਪਰੇਸ਼ਨ ਕਰਨ ਦਿਆ ਇਹਦਾ ਚਾਚਾ ਐਰ ਕੀ ਨਹੀਂ ਚਲੰਤਰ। ਹਾਂ ਭੁੱਲ ਗਈ ਮੈਨੂੰ। ਉਸਤਾਦ ਜੀ ਐਂ ਕਰਕੇ ਮਰੀਜ਼ ਪਾਇਆ ਵਾ ਤੇ ਸੀਨੀਅਰ ਡਾਕਟਰ ਨੂੰ ਕਹਿੰਦਾ ਇਜਾਜ਼ਤ ਦਿਓ। ਗੋਡਿਆਂ ਨੂੰ ਹੱਥ ਲਾ। ਆਪਰੇਸ਼ਨ ਕਰਨ ਦਿਆ ਇਹਦਾ ਚਾਚਾ ਭਾਈ, ਬਾਹਰੋਂ ਬਰਾਤ ਲੰਘਣ ਦੀ ਬਾਜਿਆ ਸਾਹਮਣੇ ਮਰੀਜ਼ ਮਰਨ ਦਿਆ, ਉਹਨੂੰ ਨਹੀਂ ਆਪਰੇਸ਼ਨ ਕਰਨ ਦਿਆ, ਉਹਦੀ ਬਰਾਤ ਵੇਖੀ ਯਾਰ। ਉਹ ਯਾਰ ਆ ਜਿਹੜਾ ਆਰਥੋਪੈਡਿਕ ਦਾ ਹੋਇਆ ਨਾ ਇਹਨਾਂ ਦਾ ਆਪਰੇਟ, ਮੈਂ ਇਹਨਾਂ ਨੂੰ ਕਿਹਾ ਸੀ ਉੱਥੇ ਮਾਮੂ ਕੋਲ ਚੱਲ ਜਾਣਾ। ਮੈਂ ਬਸ ਯਕੀਨ ਕਰ ਮੈਂ ਆਰਥੋਪੈਡਿਕ ਬਰਾਤ ਨਾਲ ਜਾਵੇ ਨਾ ਤੇ ਉਹ ਤੁਹਾਨੂੰ ਇਹ ਕਹਿੰਦੇ ਬਾਹਰ ਆਰਥੋਪੈਡਿਕ ਹੀ ਬਹਿਣਾ ਵਾ। ਮੈਂ ਕਰਾਚੀ ਵਾਲਾ ਮਾਹੌਲ ਬਣਾਇਆ। ਇੱਕ ਜਗ੍ਹਾ ਉਹਨਾਂ ਨੇ ਕਿਹਾ ਘਰ 'ਚ ਆਪਰੇਸ਼ਨ ਕਰਨਾ ਤੇ ਚਲੇ ਗਏ, ਤਾਂ ਚੋਰਾਂ ਨੂੰ ਜਾ ਕੇ ਕਹਿੰਦੇ ਬਸ ਸਾਨੂੰ ਕੋਈ ਬੈਠਕ ਹੀ ਲੈ ਦਿਓ। ਅਸੀਂ ਬਾਹਰ ਫਿਰ ਕੇ ਆਵਾਂਗੇ। ਇਹ ਤੋੜ ਦੇਣਾ ਨਾ, ਇਹਨੂੰ ਛੱਡੋ ਯਾਰ। ਯਾਰ ਟੈਜ ਗੱਲ ਵੀ ਤੂੰ ਮਤਲਬ ਇੱਕ ਵਾਹ ਵਾਹ ਉਸਤਾਦ ਜੀ। ਹਾਂ ਇਹਨੇ ਜੀ ਮਰ ਜਾਣੇ। ਜਿੰਨੀ ਤੁਸੀਂ ਗੱਲ ਕੀਤੀ ਤੁਹਾਨੂੰ ਪਤਾ ਵਾ, ਤੇ ਇਹ ਤੇ ਕਿਸੇ ਦਾ ਭਲਾ ਹੋ ਜਾਣਾ ਸੀ, ਤੁਸੀਂ ਜੁਗਤਾਂ ਕਰਨ ਲੱਗ ਪਏ। ਮੈਂ ਕਿਹਾ ਜਾ ਕੇ ਪਤਾ ਕਰੋ ਬਗਦਾਦੀ ਚੌਕ ਤੋਂ ਥੋੜਾ। ਮੈਂ ਆਪ ਡਰ ਗਿਆ ਵੀ ਉਸਤਾਦ। ਵਾਹ 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 ਉਸਤਾਦ। ਇਹ ਇੰਨੀਆਂ ਆਵਾਜ਼ਾਂ ਕਿੱਥੋਂ ਹੋਈ ਯਾਰ? ਯਾਰ ਉਸਤਾਦ ਨਾ ਹੋਵੇ ਵੈਸੇ ਵੀ ਐ ਬੰਦਾ ਦੂਰ ਉਸਤਾਦ ਹੈ ਵੀ ਤੇ ਗੱਲ। ਉਸਤਾਦ ਜੀ ਕੀ ਡੱਬ ਕਰ ਰਹੇ ਡਾਕਟਰ ਵਾਲਾ ਕੰਮ। ऑपरेशन की तैयारी की जा डॉक्टर आ रहे हैं। ਨਾ ਕਰੋ ਉਸਤਾਦ ਜੀ, ਜੇ ਤੁਸੀਂ ਗੱਲ ਮੇਰੀ ਗੱਲ ਸਹੀ ਸੁਣਨੀ ਆ, ਮੈਂ ਤੁਹਾਨੂੰ ਦੱਸਿਆ ਮਿੱਠਾ ਜੀ ਜਾ ਕੇ ਉੱਥੋਂ ਓ ਯਾਰ ਸਿਆਣੇ ਬੜੇ ਬੰਦੇ ਅਸੀਂ ਜੀ ਲੀਰੋ ਲੀਰ ਕਰ ਦਿਆਂਗੇ ਫੇਰ। ਤੇਰਾ ਬਣਦਾ ਵਾ। ਇੱਕ ਬੰਦੇ ਦੀ ਭਾਈ ਕਰੇਲਿਆਂ ਨਾਲ ਰੋਟੀ ਆ ਗਈ, ਉਹਨੂੰ ਐਮਰਜੈਂਸੀ ਚ ਪਹੁੰਚਾ ਕੇ ਮਰੀਜ਼ ਨੂੰ ਇਹਦਾ ਚਾਚਾ ਆਪ ਖਾਂਦੇ ਆ। ਇੱਕ ਆਪਰੇਸ਼ਨ ਕਰਨਾ ਸੀਗਾ, ਉਹਨਾਂ ਨੂੰ ਕਹਿੰਦਾ ਹਾਂਜੀ ਫੌਜੀ ਆਪਰੇਸ਼ਨ ਕਰਨਾ ਕਿ ਸਾਦਾ ਹੀ ਕਰਨਾ? ਕਿਹੜਾ ਫੌਜੀ ਰਹਿਣ ਦੇ ਮੈਨੂੰ ਕਿਸੇ
ਟੈਂਪਿੰਗ ਵੀ ਇੱਕ ਆਪਰੇਸ਼ਨ ਕਰਨ ਲੱਗਾ ਤੇ ਆਪਣੇ ਸਾਰਿਆਂ ਨੂੰ ਕਹਿੰਦਾ ਬੱਚਿਆਂ ਦਾ ਧਿਆਨ ਰੱਖੋ ਨਾ ਟੀਕੇ ਚੁੱਕਣ। ਨਹੀਂ ਇੱਕ ਆਪਰੇਸ਼ਨ ਕੀਤਾ ਉਹ ਕਹਿੰਦੇ ਡਾਕਟਰ ਸਾਹਿਬ ਕੋਈ ਇhtiyat ਕਹਿੰਦਾ ਬਸ ਹਫਤੇ ਬਾਅਦ ਵੱਟੀ ਮਾਰ ਲਿਆ ਕਰੇ। ਮੱਟੀ ਲੈਟ 'ਚ ਭਾਈ ਕਿਸੇ ਡਾਕਟਰ ਨੂੰ ਇਹਦਾ ਚਾਚਾ ਮਿਲਣ ਗਿਆ, ਉੱਥੇ ਕਿਉਂ ਚੁੱਕੀ ਵੀਰੇ ਕਿਉਂ ਐਮਰਜੈਂਸੀ। ਮੂੰਹ ਖੋਲ। ਆਵਾਜ਼ ਤੇਜ ਦੱਸੀ। ਸਾਜੀ ਆ ਰਿਪੀਟ ਕਰਨਾ। ਅੱਜ ਸ਼ਾਮ ਨੂੰ ਹਸਪਤਾਲ ਬੰਦ ਕਰ ਰਿਹਾ ਤੇ ਨਾਲ ਕੰਪਾਊਂਡਰ ਨੂੰ ਕਹਿ ਰਿਹਾ ਅੱਜ ਹਾਰਨੋ ਹੀ ਰਿਹਾ ਕੰਮ। ਕੀ ਇੱਕ ਮਰੀਜ਼ ਮਰਨ ਵਾਲਾ ਆਖਰੀ ਸਾਹਾਂ ਤੇ ਉਹਨੂੰ ਕਰੇਲੇ ਗੋਸ਼ ਦੱਸਣ ਡਿਆ। ਦੱਸ ਇਹ ਹੁਣ ਮਿਊਜ਼ਿਕ ਨੇ ਸਾਰਿਆਂ ਨੇ ਬੇੜਾ ਕਰ ਦਿੱਤਾ। ਯਾਰ ਕਮਲਿਆ ਗੱਲ ਮੈਂ ਸਮਝਿਆ ਦੱਸਦਾ ਕਰ। ਮਿਊਜ਼ਿਕ ਨੇ ਸਾਰੇ ਲੈਣੇ ਹੀ ਆ। ਇੱਕ ਮਰੀਜ਼ ਹੈ ਆਪਰੇਸ਼ਨ ਦਾ ਆਰਡਰ ਆਇਆ ਤੇ ਆਪਣੀ ਸਾਰੀ ਟੀਮ ਨੂੰ ਇਕੱਠਾ ਕਰਕੇ ਕਹਿੰਦੇ ਉੱਥੇ ਜ਼ਰਾ ਚੜ ਕੇ ਆਪਰੇਸ਼ਨ ਕਰਨਾ। ਉੱਥੇ ਉਹਨਾਂ ਨੇ ਇੱਕ ਹੋਰ ਪਾਰਟੀ ਵੀ ਬੁਲਾਈ। ਮੈਂ ਤੁਹਾਨੂੰ ਕੀ ਕਿਹਾ ਇੱਥੇ ਬਣਦਾ ਭਲਾ ਉਹਦੀ ਮਾੜੀ ਜੀ ਗੱਲ ਉਹਦਾ ਤੇ ਇਉਂ ਯਾਰ ਇਹ ਹੁੰਦਾ ਹੀ ਇਸ ਤੋਂ ਆ ਕਿ ਗੱਲ ਅੱਛੀ ਕਰਨੀ ਹੋਵੇ। ਇਹਦੇ ਚਾਚੇ ਮਾਮੇ ਇਹ ਤਾਂ ਨਹੀਂ ਕਹਿੰਦੇ ਵੀ ਡਾਕਟਰਾਂ ਦਾ ਪੈਨਲ ਆਉਣ ਡਿਆ, ਕਹਿਣਗੇ ਉਹ ਸੰਗਤ ਆਉਣ ਡਈ ਹੈ। ਇੱਕ ਮਰੀਜ਼ ਤੜਪ ਹੁੰਦੇ ਆ ਤੇ ਉਹਨੂੰ ਚੈੱਕ ਨਹੀਂ ਕਰਨ ਦੇ। ਮੈਂ ਕਿਹਾ ਯਾਰ ਇਹਨੂੰ ਚੈੱਕ ਕਰੋ, ਕਹਿੰਦੇ ਤਾਈ ਹੈਗਾ ਖੈਰ। ਇੱਥੇ ਹੁਣ ਬੰਦਾ ਕਿ ਨਹੀਂ? ਕਰਾਚੀ ਸਿਸਟਮ ਪਾਤਾ। ਟਿਕ 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 ਹਾਂ ਇਹ ਵਨ ਮੈਨ ਸ਼ੋ ਹੁੰਦਾ ਸੀਗਾ। ਫੈਸਲ ਸਾਹਿਬ ਕੋਈ ਗੱਲ ਉਹ ਕਰੋ ਜਿਹੜੀ ਮੈਂ ਹੁਣ ਦੱਸਣ ਡਿਆ। ਮੈਨੂੰ ਕਦੋਂ ਆਉਂਦੀ ਇੱਕ ਤਾਂ ਬੰਦਾ ਸੀ ਆ ਪਿਛਲੇ ਦਿਨਾਂ 'ਚ ਮਰਨ ਵਾਲਾ ਹੋਇਆ ਪਿਆ ਸੀ ਐਮਰਜੈਂਸੀ ਵਾਰਡ ਦੇ ਵਿੱਚ। ਫਾਇਰ ਵੱਜੇ ਮਿੱਠਾ ਜੀ। ਅੱਛਾ ਪਹਿਲੇ ਬੋਲਣ ਸੀ ਤੇ ਹੁਣ ਨਾਲ ਹੀ ਹੋਏ ਕਰਨ। ਇੱਕ ਜਿਹੜਾ ਗੱਲ ਕਰੇ ਪਤਾ ਹੋਇਆ ਫਾਇਰ ਵੱਜੇ ਉਸ ਮੁੰਡੇ ਨੂੰ ਤੇ ਉਹਨਾਂ ਨੇ ਸਾਰੇ ਹਸਪੀਟਲ ਵਾਲਿਆਂ ਨੇ ਕਹਿ ਦਿੱਤਾ, ਜਵਾਬ ਦੇ ਦਿੱਤਾ। ਮਹਿੰਦੀ ਤੇ ਵਜੇ ਸੀ ਮਹਿੰਦੀ ਤੇ। ਭਾਜੀ ਉਹ ਫੈਰ ਜਿਹਨੂੰ ਵੱਜੇ ਆ ਨਾ ਤੇ ਚਾਚੇ ਡਾਕਟਰ ਨੇ ਗੋਲੀਆਂ ਕੱਢ ਕੇ ਪਤਾ ਲੱਗ ਗਿਆ ਵੀ ਪਿੱਤਲ ਦੀਆਂ ਵਾ ਸਾਂਭ ਲੀਆਂ। ਯਾਰ ਨਹੀਂ ਉਹਨੂੰ ਫਾਇਰ ਵੱਜੇ ਨਾ ਤੇ ਕੰਪਾਊਂਡਰ ਆ ਕੇ ਕਹਿੰਦਾ ਡਾਕਟਰ ਸਾਹਿਬ ਵੇਖੋ, ਕਹਿੰਦਾ ਤੂੰ ਕਰ ਓਪਨਿੰਗ ਮੈਂ ਬਾਅਦ ਚੋਂ ਆਉਂਗਾ। ਤੂੰ ਓਪਨਿੰਗ ਤੇ ਸ਼ੁਰੂ ਕਰ। ਇੱਕ ਘਰ ਮਰੀਜ਼ ਚੈੱਕ ਕਰਨ ਗਿਆ ਇਹਦਾ ਚਾਚਾ ਤੇ ਉਹਨਾਂ ਨੂੰ ਫੋਨ ਕਰਕੇ ਕਹਿੰਦਾ ਕਾਪੀਆਂ ਲੈ ਕੇ ਆਵਾਂ ਕਿ ਰਹਿਣ ਦਾ। ਅੱਛਾ ਬਸ ਹੋ ਗਈ ਗੱਲ। ਚਲ ਉੱਠ ਚੱਲ ਮੇਰਾ ਪੁੱਤਰ ਚੱਲ। ਚੱਲ ਠੀਕ ਸ਼ਾਬਾਸ਼। ਇੱਕ ਬੰਦਾ ਕਹਿੰਦਾ ਆਪਰੇਸ਼ਨ ਕਰਾਉਣਾ, ਕਹਿੰਦਾ ਯਾਰ ਕਰਾ ਲਓ, ਅਸੀਂ ਵਰਦੀਆਂ ਵੀ ਨਵੀਆਂ ਬਣਵਾਈਆਂ। ਸਾਰਾ ਕੁਝ ਜਿਹੜਾ ਨਾ ਉਹ ਮਜ਼ਾਕ ਨਹੀਂ ਹੁੰਦਾ। ਕਿਸੇ ਦਾ ਭਲਾ ਹੋ ਜਾਵੇ, ਬਿਹਤਰੀ ਇੱਕ ਹੋ ਭਾਈ ਜਾਵੇ। ਇੱਕ ਆਪਰੇਸ਼ਨ ਤੇ ਨਾ ਇੱਕ ਬੰਦੇ ਨੇ ਆਵਾਜ਼ ਲਾਤੀ, ਡਾਕਟਰ ਬਾਅਦ ਚ ਰੋਟੀ ਖਾਣਗੇ ਬਾਈ। ਉਹ ਯਾਰ ਬਸ ਕਰ ਦਿਓ ਯਾਰ, ਤਾਂ ਮੇਰੀਆਂ ਅੱਖਾਂ 'ਚ ਖਾਰਿਸ਼ ਹੋਈ ਜਾ। ਬੋਰ ਕਰ ਰਹੇ ਹੋ ਤੁਸੀਂ ਮੈਨੂੰ। ਕਿਉਂ ਬੋਰ ਕਿਉਂ ਕਰਨ ਡੇ? ਮੈਂ ਕਹਿੰਦਾ ਮੇਰੀਆਂ ਸਭ ਤੋਂ ਨੈਸ਼ ਪ੍ਰੋਗਰਾਮ ਬੋਰ ਅੱਜ ਦਾ। ਸਹੀ ਅੱਖਾਂ 'ਚ ਖਾਰਿਸ਼ ਹੋਣ ਡਈ ਮੇਰੇ। ਉਹ ਭਰਾਵਾ ਹੁਣ ਅੰਦਰ ਕੰਗਾ ਮਾਰਤੀਏ ਖਾਰਸ਼ ਹੋਣੇ ਪੇ ਕੀ ਕਰੇ। ਅੱਖਾਂ 'ਚ ਖਾਰਿਸ਼ ਤੇਰੇ ਹੁੰਦਾ ਹੀ ਆ ਤੇ ਕਰ ਲਾ। ਆਹੋ ਨਹੀਂ ਕਹਿੰਦੇ ਹੱਥ ਨਹੀਂ ਲਾਣਾ, ਅਗਰ ਹੱਥ ਲਾਏਗਾ ਤੇ ਉਹ ਬਲੱਡ ਫਲੂ ਹੋ ਜਾਏਗਾ। ਜਿਹੜਾ ਹੁੰਦਾ ਛਿੱਤਰ ਗਿੱਲਾ ਕਰਕੇ ਫਿਰ ਮਾਰਦਾ। ਉਹ ਕਿਤੇ ਬਲੱਡ ਫਲੂ ਹੋ ਜਾਏਗਾ। ਉਹ ਕਿਹੜਾ ਹੋਵੇ ਉਹ ਬਲੱਡ ਫਲੂ ਨਹੀਂ ਆ ਭਰਾਵਾ, ਕਰੋਨਾ ਵਾ। ਆਈਸੋਲੇਸ਼ਨ। ਲਾਕੜਾ ਕਾਕੜਾ। ਹਾਂ ਆਓ ਉਹ ਜਿਹੜਾ ਤੇ ਮੈਂ ਲਾਕੜੇ ਕਾਕੜੇ ਨੂੰ ਇੰਗਲਿਸ਼ 'ਚ ਕੀ ਕਹਿੰਦੇ? ਚਿਕਨ ਬਾਕਸ। ਹਾਂ ਮੇਰੇ ਵੀ ਨਿਕਲਿਆ ਸੀ। ਉਹਦਾ ਸਾਰਿਆਂ ਦੇ ਨਿਕਲਿਆ ਤਕਰੀਬਨ ਛੋਟੇ। ਉਹ ਲੇਕਿਨ ਇੱਕ ਇਹ ਨਿਕਲਦੀ ਹੁੰਦੀ, ਇੱਕ ਛਪਾਕੀ ਵੀ ਨਿਕਲਦੀ ਹੁੰਦੀ। ਤੁਹਾਡੇ ਤੇ ਹੋਰ ਵੀ ਚੀਜ਼ਾਂ ਨਿਕਲ ਜਾਂਦੀਆਂ ਨੇ ਲਾਈਕ ਹਾਸਾ ਇਹ ਉਹ। ਨਾ ਯਾਰ ਫੈਸਲ ਨਾ ਇਦਾਂ ਕਰਿਆ ਕਰੋ। ਭਾਈ ਫੈਸਲ ਨੂੰ ਕਦੀ ਮਹਿੰਗੀ ਬਿਮਾਰੀ ਨਹੀਂ ਹੋ ਸਕਦੀ। ਕਿਉਂ? ਮੈਂ ਵੀ ਕਦੀ ਨਹੀਂ ਕਹੂੰਗਾ ਮੇਰੇ ਕੋਲੇਸਟ੍ਰੋਲ ਵਧਿਆ ਨਹੀਂ, ਕਹੂੰਗਾ ਮੇਰੇ ਧੱਫੜ ਬਣਿਆ ਬਸ ਐ ਕਹੂ। ਮੇਰੇ ਢਿੱਡ 'ਚ ਮੁੱਚੜ ਮਸੰਦੇ ਆ, ਇਦਾਂ ਦੀਆਂ ਬਿਮਾਰੀਆਂ ਹੁੰਦੀਆਂ। ਇਦਾਂ ਦੇ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਸਪੈਸ਼ਲਿਸਟ ਕਿੱਥੇ ਪੈਂਦਾ। ਛੋਟੀ ਨਾਸੀ ਇੱਕ ਬੰਦਾ ਦਮ ਕਰਦਾ, ਇਹਦਾ ਕੀ ਬਾਤ। ਆਹੋ ਸਹੀ ਗੱਲ ਹੈ। ਇਦਾਂ ਦੇ ਬੰਦੇ ਨੇ 24 ਘੰਟੇ ਆਪਣੀ ਰਿਪੋਰਟਾਂ ਡਾਬਰਾਂ ਲਾਈਆਂ ਹੁੰਦੀਆਂ। ਕਿਤੋਂ ਕੋਈ ਬੰਦਾ ਬਦਤਮੀਜ਼ੀ ਕਰੇ, ਭਾਈ ਆ ਵੇਖੋ ਬਹੁਤ ਮਾੜਾ ਵਾ, ਭਾਈ ਮੈਂ ਮੰਨ ਵਾਲਾ ਵਾ, ਵੇਖੋ ਭਾਈ। ਅੱਛਾ ਕਈ ਬੰਦੇ ਦੇਖੇ, ਕਈ ਮੰਗਣ ਵਾਲੇ ਨਾ ਰਿਪੋਰਟਾਂ ਲਈਆਂ ਹੁੰਦੀਆਂ ਤੇ ਰਿਪੋਰਟ ਆਪ ਦੱਸ ਰਹੀ ਹੁੰਦੀ ਕਿ ਮੈਂ 2.5-3 ਸਾਲ ਪੁਰਾਣੀ ਮੁੱਚੜੀ ਹੁੰਦੀ ਐ ਕਰਕੇ ਖੋਲ ਕੇ ਦੇਖੋ। ਕਈ ਬੰਦੇ ਨੇ ਰਿਪੋਰਟ ਕਰਾ ਕੇ ਉੱਤੇ ਲੈਮੀਨੇਸ਼ਨ ਕੀਤੀ ਹੁੰਦੀ ਹੈ ਆਹੋ ਆਹੋ ਲੈਮੀਨੇਸ਼ਨ ਵੀ ਕਰਾਈ। ਪੱਕੇ ਤਰੀਕੇ ਨਾਲ। ਟੰਗ ਜੁੱਤੀ ਪਾ ਕੇ ਇਹ ਲੱਗਦਾ ਮੈਨੂੰ ਮੋਟਾਪਾ ਹੋ ਗਿਆ। ਅੱਛਾ ਇਹੋ ਜਿਹੇ ਕਈ ਨਾ ਮਰੀਜ਼ ਹੁੰਦੇ ਉਹ ਡਾਕਟਰਾਂ ਨੂੰ ਹਕੀਮਾਂ ਨੂੰ ਖਜਾ ਦਿੰਦੇ ਆ। ਅੱਧੇ ਨਾ ਬਹੁਤੇ ਆਪ ਹੁੰਦੇ ਹੋ ਹਕੀਮ। ਉਹ ਜੈਨੂਇਨ ਗੱਲ ਕਰ ਰਿਹਾ ਮੈਂ, ਉੱਥੇ ਬਹਿ ਜਾਂਦੇ ਨੇ ਕਈ, ਬਹਿ ਕੇ ਡਾਕਟਰ ਸਾਹਿਬ ਬਦਲ ਡਾਕਟਰ ਚੈੱਕ ਚੁੱਕ ਕਰ ਲੈਂਦਾ। ਨਹੀਂ ਵੈਸੇ ਤੇ ਮੈਂ ਇੱਕ ਦਵਾਈ ਖਾ ਰਿਹਾ ਉਹਦੇ ਨਾਲ ਫਰਕ ਆ, ਲੇਕਿਨ ਫਿਰ ਵੀ ਮੈਂ ਕਿਹਾ ਚਲੋ ਚੈੱਕ ਕਰਾ ਲਵਾਂ। ਜੇ ਡਾਕਟਰ ਹੁੰਦਾ ਕਿ ਯਾਰ ਜੇ ਤੂੰ ਦਵਾਈ ਵੀ ਖਾ ਰਿਹਾ ਤੈਨੂੰ ਫਰਕ ਵੀ ਆ
ਇੱਧਰ ਕਿੱਧਰ ਆਇਆ ਤੂੰ? ਸਾਡਾ ਇੱਕ ਦੋਸਤ ਸੀ ਉਹ ਇਸ ਤਰ੍ਹਾਂ ਹੀ ਨਾ ਹਕੀਮ ਕੋ ਚਲਾ ਅੱਛਾ ਹੁਣ ਲਿਖਣ ਲੱਗੇ ਮੈਨੂੰ ਪਹਿਲੇ ਹੀ ਕਹਿ ਦੇਣਗੇ ਉਹ ਡਿਪਲੋਮਾ ਸੀ ਲਿਖਣ ਲੱਗੇ ਹੋ ਚਲੋ ਉਹ ਮੈਂ ਖਾਧੀ ਸੀ ਉਹ ਡਾਕਟਰ ਕਹਿੰਦਾ ਯਾਰ ਤੂੰ ਕੀ ਗੱਲ ਹੈ ਤੈਨੂੰ ਡਾਕਟਰ ਕੋਲ ਜਾ ਕੇ ਨਾ ਤੇ ਰੌਲਾ ਪਾਤਾ ਕਹਿੰਦਾ ਮੈਂ ਤਾਂ ਸੋਣਾ ਕੁਝ ਨਹੀਂ ਡਿਆ ਉਹਨੇ ਚਪੇੜ ਮਾਰ ਕੇ ਕਹਿੰਦਾ ਹੈਂਡ ਫ੍ਰੀ ਤੇ ਲਾ ਇਮਲੀ ਹੈ ਨਾ ਸਹੀ ਗੱਲ ਗਿਆ ਕਿਤੇ ਟੀਕਾ ਲੈਣ ਆ ਗਿਆ ਕੰਪਿਊਟਰ ਟੀਕਾ ਲੈਣ ਉਹਨੂੰ ਕਹੂਗਾ ਇੱਕ ਮਿੰਟ ਦਾਣਾ ਹੁਣ ਲਾ ਅੱਧੀ ਤਾਂ ਬਹੁਤ ਡਾਕਟਰ ਆਪ ਨੇ ਅੱਛਾ ਡਾਕਟਰ ਕੋਲ ਜਾ ਕੇ ਨਾ ਡਾਕਟਰ ਨੂੰ ਕੁਝ ਨਹੀਂ ਕਹਿਣਗੇ ਐਵੇਂ ਕੰਪਿਊਟਰ 'ਚ ਕੀੜੇ ਕੱਢੀ ਜਾਣੇ ਇਹ ਫਰੂਕ ਦਾ ਮੁੰਡਾ ਵਾ ਨਾ ਬਹੁਤ ਬਦਤਮੀਜ਼ ਹੈ ਬਹੁਤ ਅੱਛਾ ਅਕਸਰ ਬੰਦੇ ਜਾ ਕੇ ਨਾ ਅੱਛਾ ਹੁਣ ਜਿਹੜੀ ਡਾਕਟਰ ਨੇ ਦਵਾਈ ਲਿਖ ਦਿੱਤੀ ਹੈ ਕੰਪਿਊਟਰ ਨੇ ਉਹੀ ਬਣਾਉਣੀ ਹੈ ਉਹਨੂੰ ਜਾ ਕਹਿਣਗੇ ਸਹੀ ਜੀ ਬਣਾਈ ਯਾਰ ਸਹੀ ਜੀ ਉਹਨੇ ਕੀ ਬਣਾਉਣੀ ਮਾਮਾ ਉਹਨੇ ਲਿਖਤੀ ਉਹੀ ਬਣਾਉਣੀ ਤਰੀ ਪਾ ਆਹੋ ਵੀ ਉਸ ਤਰੀ ਪਾ ਐਵੇਂ ਕਹੀ ਨਾ ਡਾਕਟਰ ਮੇਰਾ ਦੱਸਣਾ ਮੇਰਾ ਬੱਚੇ ਨੇ ਮੇਰਾ ਦੱਸਣਾ ਆਹੋ। ਵੀ ਤੂੰ ਕੀ ਆ ਭਰਾਵਾ ਅੱਛਾ ਅਕਸਰ ਬੰਦੇ ਜਾ ਕੇ ਗਲੇ ਦਾ ਦੱਸਣਗੇ ਡਾਕਟਰ ਸਾਹਿਬ ਗਲਾ ਖਰਾਬ ਹੈ ਤੇ ਇਹ ਵੀ ਦੱਸ ਦੇਣਗੇ ਕਿ ਮੈਂ ਯਾਰ ਰੈਥੋਥੀਨ ਵੀ ਖਾਦੀ ਕਲੈਰੇਟਿਕ ਵੀ ਥੋੜੀ ਖਾਦੀ ਤੇ ਗਰਾਰੇ ਵੀ ਕੀਤੇ ਉਹ ਕਹਿੰਦਾ 2 ਫਰੂਟ ਮਗਰ ਰਹਿ ਕੀ ਗਿਆ ਸਪਾਈਡਰਮੈਨ ਫਿਲਮ ਦੇਖਣੇ ਤੇ ਉੱਥੇ ਕਹੀ ਜਾਣਾ ਇਹਦੇ ਜਾਲੇ ਨਾ ਟਕੇ ਦਾ ਬੰਦਾ ਨਹੀਂ ਦੱਸੀ ਕੀ ਜਿਆਦਾ ਆਪ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਤੇ ਉੱਥੇ ਇੱਕ ਬੰਦੇ ਦੇ ਐਕਸ-ਰੇ ਚੈੱਕ ਕਰੋ ਹਾਂ ਆਪ ਨੂੰ ਜਵਾਬ ਦਿੱਤਾ ਡਾਕਟਰ ਨੇ ਇਹ ਕਿਸਤਰੀਆਂ ਵੇਚਣਾ ਪਠਾਨ ਨਾ ਬੈਠ 'ਚ ਬਿਠਾਇਆ ਮੈਂ ਕਿਹਾ ਇਹਨੂੰ ਕਦੋਂ ਬਿਠਾਇਆ ਕਹਿੰਦਾ ਇਹਨਾਂ ਦੀ ਫਿਲਮ ਆਈ ਇਦਾਂ ਦੇ ਕੈਰੈਕਟਰ ਡਾਕਟਰ ਕੀ ਸੀ ਕੀ ਸੀ ਕੀ ਗੱਲ ਨਾ ਕਰ ਮਾਰ ਤੂੰ ਮਜ਼ਾਕ ਰਾਤਾ ਰੱਬ ਬੇਮਜ਼ਾਕ ਰਾਤਾ ਕਰ ਮਾਰਦਾ ਹੀ ਮੈਨੂੰ ਪਤਾ ਨਹੀਂ ਮੈਨੂੰ ਕਸਮ ਮੈਂ ਸਮਝ ਨਹੀਂ ਲੱਗੀ ਅੱਛਾ ਇਦਾਂ ਦੇ ਕੈਰੈਕਟਰ ਡਾਕਟਰ ਕੋਲ ਲੈਣਾ ਕੁਛ ਨਹੀਂ ਹੁੰਦਾ ਸਿਰਫ ਅਖਬਾਰ ਪੜ੍ਹਨੀ ਹੁੰਦੀ ਤਾਂ ਅਖਬਾਰ ਪੜ੍ਹ ਕੇ ਉਹਦਾ ਤਰਾ ਕੱਢਦੇ ਐਵੇਂ ਬੈਠੇ ਡਾਕਟਰ 89 ਬੰਦੇ ਮਾਰ ਗਈ ਇਹ ਇਹ ਬੰਦੇ ਮੋਟਾ ਸੂਟ ਪਾ ਕੇ ਆ ਰਹੇ ਯਾਰ ਪੱਖੇ ਕੰਮ ਨਹੀਂ ਕਰ ਰਹੇ ਐਡਾ ਵੱਡਾ ਮੂੰਹ ਆ ਭਾਈ ਬੇਲਚੇ ਤੇ ਪੂਰਾ ਸਿਰਪ ਪਾ ਕੇ ਪੀਂਦੇ ਬੇਲਚ ਤੇ ਸਿਰ ਪਾ ਫਰੀਦ ਇਹਨੂੰ ਡਾਕਟਰ ਨੇ ਜਵਾਬ ਦਿੱਤਾ ਉਹਨਾਂ ਲੜ ਪਿਆ ਕਹਿੰਦਾ ਜਦੋਂ ਮੈਂ ਤੁਹਾਨੂੰ ਕੋਈ ਸਵਾਲ ਹੀ ਨਹੀਂ ਕੀਤਾ ਤੁਸੀਂ ਮੈਨੂੰ ਜਵਾਬ ਕਿੱਦਾਂ ਦੇ ਤੁਸੀਂ ਮੈਨੂੰ ਜਵਾਬ ਦਿਓਗੇ ਮੈਂ ਵੀ ਤੁਹਾਨੂੰ ਜਵਾਬ ਦਿਆਂਗਾ ਫਿਰ ਤੂੰ ਕਹਿਣਾ ਬਦਤਮੀਜ਼ ਉਹਨੇ ਕਿਹਾ ਸਾਲਿਆ ਮੈਂ ਤੈਨੂੰ ਜਵਾਬ ਦਿੱਤਾ ਵੀ ਤੂੰ ਨਹੀਂ ਬਚਣਾ ਹੁਣ ਡਾਕਟਰ ਨੇ ਜਵਾਬ ਦੇ ਦਿੱਤਾ ਤੇ ਉਹਨੂੰ ਕਹਿੰਦਾ ਤੂੰ ਤਾਂ ਜਵਾਬ ਦੇ ਦਿੱਤਾ ਨਾ ਜੇ ਮੈਂ ਮਰ ਗਿਆ ਮੇਰੇ ਮੂੰਹ ਤੇ ਥੁੱਕ ਦੀ ਹਾਂ ਫਿਲਮਾਂ 'ਚ ਨਾ ਇਦਾਂ ਦੇ ਬੰਦੇ ਠਾਕਰ ਨੂੰ ਪੰਜਾਬੀ ਦੀਆਂ ਗੱਲਾਂ ਦੱਸ ਕੇ ਸਟਿੰਗ ਪੀਂਦੇ ਹੁੰਦੇ ਆ ਫਿਰ ਆਪਾਂ ਜਾ ਕਰਦੇ ਆ ਸਟਿੰਗ ਡਾਕਟਰ ਕੋ ਬੈਠਾ ਉਹ ਕਹਿੰਦਾ ਦਵਾਈ ਲੈਣੀ ਕਹਿੰਦਾ ਨਹੀਂ ਕੰਮ ਦਾ ਪਤਾ ਕਰਨ ਆ ਕੋਈ ਜਗ੍ਹਾ ਯਾਰ ਕੰਮ ਦਾ ਪਤਾ ਕਰੇ ਕੰਪੋਰਟ 'ਚ ਨੁਕਸ ਕੱਢੀ ਜਾਣੇ ਆ ਡਾਕਟਰ ਕੁਝ ਨਹੀਂ ਕਹਣਾ ਉਹਨੇ ਕਹਾ ਕੱਪੜੇ ਦਾ ਸਾਫ਼ ਪਾਇਆ ਕਰ ਐਵੇਂ ਬਸ ਅੱਛਾ ਕਈ ਡਾਕਟਰ ਦੇ ਹਲਕੇ ਜੇ ਵਾਕਫ ਆ ਨਾ ਤਾਂ ਰਸ਼ ਲੱਗਾ ਤੇ ਪਿੱਛੋਂ ਖਲੋਤ ਕਰਨਗੇ ਉਹ ਡਾਕਟਰ ਵੀ ਦੇਖਦਾ ਦੇਖਣਾ ਕਹਿੰਦਾ ਹੈਨਾ ਉਹ ਤਾਂ ਕਹਿਤਾ ਹੁਣ ਵੇਖੀ ਉਹਨੇ ਆਵਾਜ਼ ਮਾਰਨਗੇ ਕਈ ਤੇ ਬੰਦੇ ਕਈ ਐਸੇ ਕਰੈਕਟਰ ਹੁੰਦੇ ਆ ਰਸ਼ ਹੁੰਦਾ ਨਾ ਤੇ ਉਹ ਵਿਚਾਰਾ ਆਪਣਾ ਮੁੰਡਾ ਉਹਨਾਂ ਨੇ ਲੈਣ 'ਚ ਖਿਲਾਰ ਕੇ ਆ ਬਾਹਰ ਸਿਗਰਟਾਂ ਪੀਂਦੇ ਰਹਿੰਦੇ ਉਹ ਮੈਨੂੰ ਦੱਸਿਓ ਜਦੋਂ ਵਾਰੀ ਆਏਗੀ ਉਹ ਇਕੱਲਾ ਵਿਚਾਰਾ ਤੇ ਖਲੋਤਾ ਜ਼ਲੀਲ ਹੋ ਰਿਹਾ ਹੁੰਦਾ ਉਸਤਾਦ ਜੀ ਜਦੋਂ ਰਸ਼ ਲੱਗਾ ਪਿਆ ਤੇ ਇੱਕ ਕਰੈਕਟਰ ਆਇਆ ਪਿੱਛੋਂ ਇੱਕ ਮਿੰਟ ਭਾਈ ਜ਼ਰਾ ਸਾਈਡ ਤੇ ਹੋ ਕੇ ਗੱਲ ਸੁਣਨਾ ਮੈਂ ਕਿਹਾ ਯਾਰ ਇੱਕ ਮਿੰਟ ਬਸ ਗੱਲ ਸੁਣਨਾ ਮੈਂ ਉੱਧਰ ਗਿਆ ਡਾਇਨਲ ਹੈ ਮੈਂ ਕਿਹਾ ਇਹ ਤੇ ਉਧਰ ਵੀ ਗੱਲ ਹੋ ਸਕਦੀ ਆਮ ਸ਼ੂਗਰ ਦੀ ਗੋਲੀ ਹੈ ਡਾਇਨਲ ਹੈ ਮੈਂ ਕਿਹਾ ਇਹ ਉਧਰ ਬੁਲਾਉਣ ਵਾਲੀ ਕਿਹੜੀ ਗੱਲ ਸੀ ਮੈਂ ਕਿਹਾ ਤੂੰ ਮਾਰੀ ਸਿਰ ਆਉਣਾ ਤੂੰ ਅੱਛਾ ਕਈ ਬੰਦੇ ਫੈਮਿਲੀ ਲੈ ਕੇ ਜਾਣਗੇ ਤਾਂ ਮੋਟਰਸਾਈਕਲ ਤੇ ਦੁਆ ਕਰ ਡਾਕਟਰ ਬੈਠਾ ਹੋਵੇ ਬਸ ਤੂੰ ਦੁਆ ਕਰ ਡਾਕਟਰ ਬੈਠਾ ਵਾ ਜਦੋਂ ਜਾਣਾ ਕਿ ਉਹ ਤਰਾਸ਼ੀ ਬੜਾ ਵਾ ਉਹ ਗੱਲ ਸਹੀ ਹੋ ਜਿਹੜੀ ਫੈਮਿਲੀ ਲੈ ਕੇ ਬੈਠੇ ਰਹਿੰਦਾ ਬੜਾ ਵੇਟ ਕਰਦੇ ਬੱਚੇ ਅੱਕੇ ਬੈਠੇ ਹੁੰਦੇ ਆ ਉਹ ਬਾਂਹ ਤੇ ਨਹੀਂ ਪਾ ਕੇ ਉਹ ਬੁਖਾਰ ਉਹ ਹਵਾ ਜੀ ਮਾਰਦੀ ਫਰੀਦ ਦਾ ਭਾਈ ਚਾਚੇ ਕੋ ਆਇਆ ਮਰੀਜ਼ ਉਹ ਪੱਟ ਤੇ ਪਾ ਕੇ ਕਰੀ ਜੋ ਐਡਾ ਮਾੜਾ ਸੀ ਉਹਨੇ ਤੇ ਬਾਂਹ ਤੇ ਪਾ ਕੇ ਵਾਹ ਭਰੀ ਉਹ ਇੰਜ ਉੱਠਣ ਲੱਗ ਪਿਆ ਚੱਲ ਖੈਰ ਇੱਕ ਦੀ ਹੋ ਜਾਂਦੀ ਹੈ ਉਸਤਾਦ ਜੀ ਫੈਸਲ ਭਾਈ ਇੰਨੇ ਬਿਮਾਰ ਹੁੰਦੇ ਸੀ ਮੈਡੀਕਲ ਸਟੋਰ ਤੇ ਜਾ ਕੇ ਕਹਿੰਦੇ ਯਾਰ 2 ਗੋਲੀਆਂ ਇਸ ਖਾਨੇ 'ਚ ਦਿੱਤੀਆਂ ਤੇਰੇ ਭਾਈ ਨੇ 2 ਗੋਲੀਆਂ ਇਸ ਖਾਨੇ 'ਚ ਕਈ ਬੰਦੇ ਨਾ ਭੁੱਲ ਜਾਂਦੇ ਨੇ ਕਿ ਬੰਦਾ ਚੇਂਜ ਹੋ ਗਿਆ ਤੇ ਉਹਨੂੰ ਦਵਾਈ ਵੀ ਨਹੀਂ ਯਾਦ ਤੇ ਹੁਣ ਉਹ ਮੁੰਡਾ ਨਹੀਂ ਗਾ ਤੁਹਾਨੂੰ ਕਹੀ ਜਾਣਗੇ ਯਾਰ ਉਧਰੋਂ ਕਰਕੇ ਉਹਨੇ ਦਿੱਤੀ ਸੀ ਕੱਢ ਕੇ ਉਹ ਗੁਲਾਬੀ ਜੀ ਗੋਲੀ ਆਹੋ ਗੁਲਾਬੀ ਜੀ ਗੋਲੀ ਉਹਨੇ ਉਧਰੋਂ ਇਧਰੋਂ ਕੱਢ ਕੇ ਦਿੱਤੀ ਸੀ ਉਹਨੇ ਅਕਸਰ ਕਰੈਕਟਰ ਨਾ ਚੋਰ ਟਾਈਪ ਹੁੰਦੇ ਨੇ ਤੇ ਸਾਜੀ ਫਿਰਦੇ ਫਿਰਦੇ ਇਹ ਜੈਨੂਨ ਗੱਲ ਹੈ ਉਹ ਵੇਖਣਾ ਮੈਡੀਕਲ ਸਟੋਰ ਵਾਲਿਆਂ ਦਾ ਧਿਆਨ ਫੋਕਸ ਹੀ ਉਧਰ ਗਾਹ ਕਰ ਤੇ ਜਾਂਦਿਆਂ ਨੂੰ ਕਹਿ ਜਾਣਗੇ ਇੱਥੇ ਸਿਕਿਉਰਿਟੀ ਕੈਮਰੇ ਲਵਾ ਲਓ ਭਾਈ ਆਹੋ ਉਹਨੇ ਦੱਸ ਦੇਣਾ ਵੀ ਕੱਲ ਭਾਈ, ਪਰਸੋਂ ਇਮਲੀ ਨਾ ਦਵਾਈ ਲੈਣ ਗਿਆ ਅੱਛਾ ਕੱਲ ਦੀ ਗੱਲ ਹੈ ਇਮਲੀ ਨਾ ਉਸਤਾਦ ਜੀ ਦਵਾਈ ਲੈਣ ਗਿਆ ਤੇ ਉਹਨੇ ਦੱਸਿਆ ਕਹਿੰਦਾ ਫਰੀਦ ਦੀ ਕਹਿੰਦਾ ਅੱਛਾ ਫਰੀਦ ਦੀ ਉਹਨੇ ਆਪ ਹੀ ਦੇ ਦਿੱਤੀ ਤੇ ਉਹਨਾਂ ਨੂੰ ਫੋਨ ਕੀਤਾ ਇਮਲੀ ਨੇ ਇਹਨੇ ਫੋਨ ਨਾ ਚੁੱਕਿਆ ਉਹਨੇ ਮੈਨੂੰ ਕਰ ਲਿਆ ਤੇ ਉਹ ਮੈਨੂੰ ਕਹਿੰਦੇ ਫਰੀਦ ਭਾਈ ਉਹ 500 ml ਦੀ ਲੈਣੀ ਕਿ 600 ml ਦੀ ਮੈਂ ਕਿਹਾ ਜਿਹੜੀ ਸਭ ਤੋਂ ਖਤਰਨਾਕ ਆ ਉਹ ਦੇ ਕਹਿੰਦਾ ਫਰੀਦ ਭਾਈ ਕੀ
ਉਹ 500 ml ਦੀ ਕਹਿ ਤਾ ਤੇ ਮੈਂ ਫਰੀਦ ਕੋ ਪੁੱਛਿਆ, ਕਹਿੰਦਾ ਉਹ 250 ਦੀ ਲੈਣੀ। ਮੈਂ ਫਿਰ ਉਹਨੂੰ ਬਾਹਰ ਜਾ ਕੇ ਫੋਨ ਕੀਤਾ, ਮੈਂ ਕਿਹਾ 250 ਦੀ ਦੇਣਾ। ਕਈ ਐਵੇਂ ਖਲੋਤੇ ਨਾਲ, ਮਤਲਬ ਮੈਡੀਕਲ ਸਟੋਰ ਤੇ ਖਲੋਤੇ, ਆਪ ਕੱਖ ਵੀ ਨਹੀਂ ਲੈਣਾ ਤੇ ਨਾਲ ਜਿਹੜਾ ਬੰਦੇ ਨੇ ਪਰਚੀ ਫੜੀ ਨਾ, ਤੁਹਾਡੀਆਂ ਨੇ ਦਵਾਈਆਂ? ਨਹੀਂ ਯਾਰ ਵਾਲਦਾ ਦੀ। ਉਹ ਕੀ ਗੱਲ ਹੋਈ? ਯਾਰ ਅੰਮੀ ਬਸ ਇਸ ਤਰ੍ਹਾਂ ਹੀ ਬਣਾ, ਇਸ ਤਰ੍ਹਾਂ ਹੀ ਪਿਛਲੇ ਸਾਲ ਐਸੇ ਟਾਈਮ ਮੇਰੀ ਵੀ ਵਾਲਦਾ ਇਸ ਤਰ੍ਹਾਂ ਸੀ, ਅੱਲਾ ਖੈਰ ਕਰੇ, ਉਹ ਤੇ ਅੱਲਾ ਨੂੰ ਪਿਆਰੇ ਹੋਵੇ। ਬੰਦਾ ਕਹਿੰਦਾ ਭਾਜੀ ਨਹੀਂ, ਇਹ ਮੇਰੀ ਵਾਲਦਾ ਬਿਲਕੁਲ ਠੀਕ ਹੈ, ਐਡਾ ਕੋਈ ਮਸਲਾ ਨਹੀਂ ਹੈਗਾ। ਤੇ ਆਪ ਕੁਛ ਨਹੀਂ ਲੈਣਾ, ਖਲੋਤੇ ਬੜੇ ਮਹੱਲਿਆਂ 'ਚ, ਨਿੱਕੇ ਨਿੱਕੇ ਮਹੱਲਿਆਂ 'ਚ ਵਿਹਲੇ ਕਰੈਕਟਰ ਨੇ। ਤੁਸੀਂ ਕਈ ਕਿਸੇ ਯਾਰ ਦੋਸਤ ਨੂੰ, ਮੈਂ ਨਾ ਕਿਸੇ ਯਾਰ ਦੋਸਤ ਨੂੰ ਕਹੋ ਨਾ ਵੀ ਕੰਮ ਤੋਂ ਆਉਂਦਾ ਹੋਇਆ, ਹੈਲੋ ਮੇਰੇ ਨਿਮਜ਼ ਲੈ ਗਏ, ਉਹ ਕਹੋ ਓਏ ਓਏ ਤਾਂ ਧੜਕਣ ਤੇਜ਼ ਕਰ ਦਿੰਦੀ ਹੈ, ਬੇੜਾ ਕਰ ਦਿੰਦੀ ਹੈ। ਤੁਸੀਂ ਦੱਸੋ ਡਿਸਪਲਿਨ ਲਾਈ, ਹੈਲੋ ਆਵਾਜ਼ ਨਹੀਂ ਆਉਂਦੀ, ਓਏ ਹੈਲੋ ਆਵਾਜ਼ ਨਹੀਂ ਆਉਂਦੀ, ਨਾਲ ਹੀ ਕੱਟ ਜਾਂਦੇ। ਆਹੋ ਕਈ ਬੰਦੇ ਕਹਿੰਦੇ ਆ ਨਿੰਮਜ਼ ਨਾ ਖਾਇਆ ਕਰ, ਗੁਰਦੇ ਫਰਕ ਕਰ ਦਿੰਦੀ। ਕੱਲ ਇੱਕ ਮਾਈ ਆਈ, ਉਹਨੇ ਐ ਕਰਕੇ ਨਾ ਸ਼ਰਬਤ ਰੱਖਿਆ, ਕਿੱਦਾਂ ਐ ਕਰਕੇ ਸ਼ਰਬਤ ਨੂੰ ਛਾਪਰ ਚੋਂ ਕੱਢਿਆ, ਐ ਕਰਕੇ ਰੱਖਿਆ ਕਾਊਂਟਰ ਤੇ ਖਾਲੀ ਸੀਗਾ। ਮੈਂ ਕਰਕੇ ਗਿਆ, ਮੈਂ ਉੱਧਰੋਂ ਸ਼ਰਬਤ ਲੈ ਕੇ ਆਇਆ, ਮੈਂ ਕਰਕੇ ਉਹਦੇ ਨਾਲ ਦਾ ਸ਼ਰਬਤ ਰੱਖਿਆ। ਕਹਿੰਦੀ ਨਹੀਂ ਇਹ ਮੈਂ ਪੀਤਾ ਵਾ, ਇਹਦੇ ਨਾਲ ਆਰਾਮ ਨਹੀਂ ਆਇਆ, ਕੋਈ ਹੋਰ ਦੇ। ਮੇਰਾ ਗੇੜਾ ਪਵਾਤਾ ਮੇਰੇ ਕੋਲ ਮੋਟਰਸਾਈਕਲ। ਅੱਛਾ ਉਹਨੇ ਆਪਣੇ ਸ਼ਰਬਤ ਰੱਖਿਆ ਤੇ ਸਮਝਿਆ ਇਹਦੇ ਨਾਲ ਦਾ ਲੈਣਾ, ਉਹ ਖਾਲੀ ਸੀ ਨਾ ਤੇ ਉਹਦੇ ਨਾਲ ਦਾ ਲੈ ਆ, ਤੇ ਕਹਿੰਦੀ ਨਹੀਂ ਨਹੀਂ ਇਹ ਮੈਂ ਪੀਤਾ, ਇਹਦੇ ਨਾਲ ਨਹੀਂ ਆਰਾਮ ਆਇਆ। ਹੋਰ ਤੇ ਕੋਈ ਕਹਿੰਦਾ ਮੇਰੇ ਕੋਲ ਮੋਟਰਸਾਈਕਲ, ਮੇਰਾ ਕਿਹੜਾ ਇੱਕ ਬਿਮਾਰੀ ਦੱਸ ਕੇ ਲੈ ਹੀ ਲਿਆਉਣ ਦਾ ਕੀ ਮਤਲਬ? ਤੂੰ ਉਹ ਵੀ ਕੈਸਾ ਕੂੜਾ ਵੀ ਤੂੰ ਵੇਖ ਕੇ ਚਲਾ ਕੇ ਲੈਣ ਨੂੰ ਪੁੱਛ ਤਾਂ ਲਾ। ਪੁੱਛ ਤੇ ਲੈ ਯਾਰ ਭਾਈ, ਅੱਜ ਕਰੀ ਜਾਵਾਂ। ਉਹ ਯਾਰ ਇੱਕ ਕਰੈਕਟਰ, ਸਭ ਤੋਂ ਅਜੀਬ ਕਰੈਕਟਰ ਜਿਹੜੇ ਹੁੰਦੇ ਨੇ ਨਾ, ਸਹੀ ਜਿਹੜੇ ਮਰੀਜ਼ ਦਾ ਪਤਾ ਕਰਨ ਜਾਂਦੇ ਨੇ ਤੇ ਉਹ ਕਹਿੰਦੇ ਕੀ ਕੀ ਲਿਖਿਆ ਰਿਪੋਰਟਾਂ ਦਿਖਾਣਾ ਜ਼ਰਾ, ਤੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਸਾਰੀਆਂ ਚੈੱਕ ਕਰਨੀ ਪਿੱਛੇ। ਆਹੋ ਐਕਸਰਾ ਕਿਸੇ ਨੂੰ ਨਹੀਂ ਦੇਖਣਾ ਹੁੰਦਾ ਬੰਦੇ ਨੂੰ, ਤੇ ਐਵੇਂ ਚੁੱਕ ਕੇ ਸਾਰੇ ਦੇਖਣਗੇ। ਸਹੀ ਐਕਸਰਾ ਪੂਰੀ ਰੂਟੀਨ ਨਾਲ ਦੇਖਣੀ। ਨਹੀਂ ਸਾਹ ਜੀ, ਉਹ ਜਿਹੜੇ ਵੇਖਦੇ ਨੇ ਰਿਪੋਰਟਾਂ, ਸਹੀ ਉਹਨਾਂ ਦਾ ਦੱਸਣਾ ਜ਼ਰਾ ਕਿੱਦਾਂ ਵੇਖਦੇ। ਆਹੋ ਅੱਛਾ ਕਈਆਂ ਨੂੰ ਨਹੀਂ ਪਤਾ ਹੁੰਦਾ, ਕੋਈ ਐਵੇਂ ਕਹਿ ਦੇ ਨੇ ਮੈਂ ਸਿਵਲ 'ਚ ਚੱਲਾਂ, ਪਤਾ ਵੀ ਨਹੀਂ ਐਵੇਂ ਡਾਕਟਰ ਯਾਇਆ ਕੋ ਜਾਈ ਸਿੱਧਾ ਹੀ ਡਾਕਟਰ ਯਾਇਆ ਹੈ ਹੀ ਉੱਥੇ ਕੋਈ ਨਹੀਂ, ਕਿਹੜਾ ਡਾਕਟਰ ਯਾਇਆ। ਅੱਛਾ ਹੁਣ ਮੈਡੀਕਲ ਸਟੋਰ ਆ, ਉਹਨਾਂ ਦੇ ਜ਼ਿਹਨ 'ਚ ਇਹੀ ਆ ਕਿ ਪੜ੍ਹੇ ਲਿਖੇ, ਠੀਕ ਆ ਪੜ੍ਹੇ ਲਿਖੇ ਬੰਦਾ ਇੱਥੇ ਖੜਨਾ ਹੁਣ ਸੂਈ ਗੈਸ ਦਾ ਬਿੱਲ ਲੈਣਗੇ, ਦੇਖੀ ਕੀ ਹਿਸਾਬ ਕਿਤਾਬ ਹੈ। ਅਸੀਂ ਇੱਥੇ ਮੈਡੀਕਲ ਸਟੋਰ ਵਾਲੇ ਕੋ ਬਿਜਲੀ ਦਾ ਬਿੱਲ ਅੱਜ ਕੱਲ੍ਹ ਬਹੁਤਾ ਹੁੰਦੇ ਆ, ਐਵੇਂ ਬਿਜਲੀ ਦਾ ਬਿੱਲ ਚੁੱਕ ਕੇ ਲੈਣਗੇ। ਉਹ ਪਿਛਲੇ ਮਹੀਨੇ ਸਾਨੂੰ ਕਿੰਨੇ ਯੂਨਿਟ ਆਏ ਸੀ, ਯਾਦ ਕੀ ਹਿਸਾਬ ਲਾਈ ਤੇਰਾ ਕੀ ਹਿਸਾਬ ਆ? ਮੈਂ ਇੱਥੇ ਮੈਡੀਕਲ ਸਟੋਰ ਮੈਡੀਕਲ ਸਟੋਰ ਦੇ ਬਿੱਲ ਦਾ ਹਿਸਾਬ ਲਾ ਕੇ ਦੱਸ ਰਿਹਾ ਤੁਹਾਡੇ ਲਈ ਆਵਾਜ਼ ਯਾਰ ਕਈ ਐਵੇਂ ਕਹਿ ਦਿੰਦੇ ਹੁੰਦੇ ਨੇ, ਉੱਥੇ ਜਾ ਕੇ ਨਾ ਮੇਰੀ ਟੈਲੀਫੋਨ ਤੇ ਗੱਲ ਕਰਾ ਦੇ, ਮੈਂ ਆਪੀ ਉਹਨੂੰ ਦੱਸ ਦੂੰਗਾ। ਇੱਕ ਡਾਕਟਰ ਆ, ਉਹਨੂੰ ਲਿਖਣਾ ਨਹੀਂ ਹੁੰਦਾ ਹੈ ਤੇ ਉਹਦਾ ਐਕਸਪੀਰੀਅੰਸ ਸਹੀ ਆ, ਉਹਨੂੰ ਸਪੈਲਿੰਗ ਸਪੂਲਿੰਗ ਨਹੀਂ ਆਉਂਦੀ, ਉਹ ਕਹੇਗਾ ਜਾ ਕੇ ਮੁਜ਼ੰਮਲ ਫਾਰਮੇਸੀ ਤੇ ਮੇਰੀ ਗੱਲ ਕਰਾ ਦੀ। ਉਹਨੂੰ ਕਹੇਗਾ ਉਹ ਆਕਸੀਡੈਂਟ ਲਿਖਿਆ ਦੇ ਇਹਨੂੰ ਆ ਫਲਾਂ ਦੇ ਫਲਾਂ ਦੇ। ਅੱਛਾ ਜੀ ਹੁਣ ਸਹੀ ਗੱਲ। ਉਹ ਡਾਕਟਰ ਨੂੰ ਲਿਖਣਾ ਨਹੀਂ ਆਉਂਦਾ। ਡਾਕਟਰ ਦਾ ਨਾਮ ਹੀ ਮੈਨੂੰ ਪਤਾ, ਪਰ ਕਈ ਬੰਦੇ ਨੇ ਮਤਲਬ ਦੱਸਣਾ ਨਾ, ਨਿਕਣਾ ਦਰਦ ਹੋ ਰਹੀ ਹੈ, ਜਾ ਕੇ ਮੈਂ ਦੱਸਣਾ ਮੇਰੀ ਗੱਲ ਕਰਾ, ਉਹ ਦੱਸ ਦਿਓ ਤੁਸੀਂ, ਨਹੀਂ ਨਹੀਂ ਮੇਰੀ ਗੱਲ ਕਰਾ, ਉਹਨੇ ਜਾ ਕੇ ਮੈਂ ਦੱਸਣਾ ਇਹਨੂੰ ਪੈਰਾਡੋਲ ਦੇ ਦਿਓ ਇੱਕ ਨਾ ਤੇ ਉਹ ਫੜ ਕੇ ਕਹਿੰਦਾ ਸਾਲਿਆ ਤਾਂ ਮੈਨੂੰ ਵੀ ਪਤਾ, ਮੈਨੂੰ ਕਹਿ ਦਿੰਦਾ। ਸਾਹ ਜੀ ਮੈਨੂੰ ਫਰੀਦ ਕਹਿੰਦਾ ਮੈਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਵਾ। ਮੈਂ ਕਿਹਾ ਤੂੰ ਤੇ ਚੰਗਾ ਭਲਾ। ਕਹਿੰਦਾ ਨਹੀਂ ਮੈਂ ਉਹਦੇ ਕੋਲ ਕੰਮ ਕਰਦਾ ਸੀ ਨਾ, ਉਹਨੇ ਮੈਨੂੰ ਜਵਾਬ ਦੇ ਦਿੱਤਾ। ਸਭ ਕੋ ਕੰਪਿਊਟਰ ਸੀ। ਉਸਤਾਦ ਜੀ ਸਾਡੇ ਉੱਥੇ ਜਨਮਨ ਤੁਹਾਨੂੰ ਵਾਕਿਆ ਦੱਸਦਾ, ਇੱਕ ਬੰਦਾ ਨੇ ਐਵੇਂ ਮਾੜਾ ਜਿਹਾ ਬੇਹੋਸ਼ ਹੋਇਆ ਵਾ ਤੇ ਉਹਨਾਂ ਨੇ ਮਹੱਲੇ ਦਾ ਡਾਕਟਰ ਬੁਲਾਇਆ, ਅਤਾਈ ਡਾਕਟਰ ਸੀ। ਉਹਨੇ ਆ ਕਰਕੇ ਨਬਜ਼ ਦੇਖੀ ਤੇ ਉਹਨੇ ਕਿਹਾ ਸੌਰੀ ਡੈਥ ਹੋ ਗਈ। ਉਹ ਭਾਈ ਹਲੇ ਉਹ ਬਾਹਰ ਨਹੀਂ ਗਿਆ, ਘਰਦਿਆਂ ਨੇ ਰਾਠੇ ਪਾ ਦਿੱਤੇ। ਬੰਦਾ ਬੇਟਾ ਹਾਂ ਘਰਦਿਆਂ ਨੇ ਰਾਠੇ ਪਾ ਦਿੱਤੇ, ਉਹਨੇ ਲੈਡ ਵੀ ਲਾਲ ਜਲਾਤੀ ਆਪਣੇ। ਘਰਦਿਆਂ ਨੇ ਰਾਠੇ ਪਾ ਦਿੱਤੇ, ਹਲੇ ਉਹ ਡਾਕਟਰ ਆਪਣੇ ਕਲੀਨਿਕ ਤੱਕ ਦੁਬਾਰਾ ਗਿਆ ਨਹੀਂ ਤੇ ਉਹ ਬੰਦਾ ਬੜਾ ਸੋਹਣਾ ਉੱਠ ਕੇ ਬਹਿ ਗਿਆ। ਉਹਦਾ ਨਾਂ ਹੀ ਪਾਤਾ ਸੌਰੀ ਡੈਥ ਹੋ ਗਈ, ਸੌਰੀ ਡਾਕਟਰ ਸੌਰੀ। ਉਹਨੂੰ ਪਤਾ ਕੀ ਉਸਤਾਦ ਜੀ, ਉਹ ਜਿਹੜੇ ਫਿਲਮਾਂ 'ਚ ਨਹੀਂ ਆ ਕੇ ਬਾਹਰ ਕਹਿੰਦੇ ਸੌਰੀ, ਉਹ ਨਾ ਬੜੀ ਟ੍ਰੈਕਸ਼ਨ, ਉਹਨੂੰ ਸ਼ੌਕ ਸੀ ਇਹ ਕਹਿਣ ਦਾ। ਉਹ ਜਿਹੜਾ ਚੰਗਾ ਭਲਾ ਜਿਹਨੂੰ ਨਜ਼ਲੇ ਨਾ ਕਿਤੇ ਕੋਈ ਆਰਟੀਕਲ ਜਾਗਦਾ ਵੀ ਬੰਦਾ ਨੇ ਕਿਹਾ ਜੀ ਮੇਰੇ ਭਰਾ ਨੂੰ ਚੈੱਕ ਕਰੋ, ਨਾਲ ਬੈਠਾ ਉਹਨੇ ਇੰਜ ਬਾਹ ਫੜਾਈ, ਉਹਨੂੰ ਕਹਿੰਦਾ ਸੌਰੀ ਡੈਥ ਹੋ ਗਈ। ਸਾਡੇ ਮਹੱਲੇ ਇੱਕ ਡਾਕਟਰ, ਉਹਦਾ ਨਾਮ ਹੈ ਉਸਤਾਦ ਜੀ, ਸੱਚੀ ਮੁੱਚੀ ਮਰੀਜ਼ ਆਇਆ ਤੇ ਉਹ ਕਿਤੇ ਅੰਦਰੋਂ ਉੱਠ ਕੇ ਆਇਆ ਤੇ ਮਰੀਜ਼ ਆਇਆ ਉਹਦਾ ਚੈੱਕ ਕਰਨ ਦਾ ਤੇ ਬਲੱਡ ਪ੍ਰੈਸ਼ਰ ਵਿੱਚ ਮਸ਼ੀਨ ਲੱਭਣ ਡਿਆ, ਉਹਨੇ ਲੱਭਣ ਦੀ, ਉਹਦੇ ਮੁੰਡੇ ਨੇ ਵਿੱਚ ਮਿੱਟੀ ਪਾ ਕੇ ਉਹਨੂੰ ਖਿੱਚਣ ਡਿਆ। ਕਿੰਨੂੰ ਉਹ ਰੇੜੀ ਬਣਾਈ, ਉਹ ਜਿਹੜੀ ਮਸ਼ੀਨ ਟਰਾਲੀ ਬਣਾਈ, ਉਹ ਟਰਾਲੀ ਬਣਾ ਕੇ ਉਹਦਾ ਮੁੰਡਾ ਖਿੱਚਣ ਡਿਆ। ਉਸਤਾਦ ਜੀ ਇੱਕ ਦਿਨ ਨਾ ਕਰੈਕਟਰ ਨੇ ਮੇਰੇ ਨਾਲ ਆ ਕੇ ਗੱਲ ਕਰਾਈ, ਕਹਿੰਦਾ ਭਾਈ ਦੱਸਰਾ ਗੱਲ ਕਰਿਓ। ਮੈਂ ਕਿਹਾ ਹਾਂਜੀ। ਕਹਿੰਦਾ ਯਾਰ ਉਹ ਜਿਹੜੀ ਮੈਂ ਆਪਣੇ ਕਬੂਤਰ ਨੂੰ ਦਵਾਈ ਨਹੀਂ ਦਿੰਦਾ ਹੁੰਦਾ, ਉਹ ਇਹਨੂੰ ਦੇ ਦੇ, ਇਹਦਾ ਗਲਾ ਖਰਾਬ ਆ। ਇਹਦਾ ਕੀ? ਇਹਦਾ ਗਲਾ ਖਰਾਬ ਆ, ਜਿਹੜੀ ਮੈਂ ਆਪਣੇ ਕਬੂਤਰ ਨੂੰ ਦਵਾਈ ਦਿੰਦਾ ਹੁੰਦਾ, ਇਹਨੂੰ ਦੇ ਦੇ। ਯਾਰ ਇੱਕ ਦਿਨ ਇੱਕ ਮਾਈ ਆ ਕੇ ਕਹਿੰਦੀ ਨੀਰੋਬਿਆਨ ਟੀਕੇ ਲੈਣੇ ਆ, ਕਿੰਨੇ ਦਾ? ਮੈਂ ਕਿਹਾ ਜੀ 28 ਰੁਪਏ ਦਾ।
ਉਹ ਤਾਂ ਦਰਜਨ ਲੈਣੇ ਆ। ਮੈਂ ਕਿਹਾ ਪੰਜੇ ਆ ਕੀ ਜਿੰਨੇ ਮਰਜ਼ੀ ਲੈ ਮੁਰਗੀਆਂ ਦੇ ਪੰਜੇ ਲੈਂਦੇ ਨਾ ਇਦਾਂ ਯਾਰ। ਇੱਕ ਦਿਨ ਮੁਰਗੀਆਂ ਦੇ ਪੰਜੇ ਲੈ ਜਾਈਦਾ ਦਰਜਨ ਦੇ। ਸਾਡੀ ਦੁਕਾਨ ਤੋਂ ਨਾ 2-3 ਘਰ ਛੱਡ ਕੇ ਨਾ ਨਾਲ ਖਾਨ ਸਾਹਿਬਾਂ ਦਾ ਘਰ, ਜਿਹੜੀ ਅਸੀਂ ਦੁਕਾਨ ਲਈ ਨਾ ਉਹ ਖਾਨ ਸਾਹਿਬਾਂ ਦੀ ਸੀ ਪਹਿਲਾਂ। ਤੇ ਉਹ ਨਾ ਆਇਆ ਬੜਾ ਸੀਰੀਅਸ, ਮੈਨੂੰ ਕਹਿੰਦਾ ਤੇਰਾ ਭਾਈ ਮੁਜ਼ੰਮਲ ਤੁਸੀਂ ਆਓ ਬਾਹਰ। ਉਹ ਮੁਜ਼ੰਮਲ ਨਾ ਸੀਰੀਅਸ ਤਬੀਅਤ ਦਾ। ਕਹਿੰਦਾ ਕੀ ਗੱਲ ਖੈਰ ਆ? ਕਹਿੰਦਾ ਸਿਰਫ 2 ਮਿੰਟ ਦਾ ਕੰਮ ਆ। ਉਹ ਕਹਿੰਦਾ ਗੱਲ ਤੇ ਦੱਸ। ਨਹੀਂ ਬਾਹਰ ਆ ਤੂੰ। ਉਹ ਕਹਿੰਦਾ ਕੀ ਮਸਲਾ ਕੀ? ਫ੍ਰਿਜ ਲਵਾਉਣੀ ਉੱਤੋਂ ਤੁਸੀਂ ਬਸ ਥੱਲੇ ਆਸਰਾ ਕਰਨਾ ਵਾ ਤੇ ਉੱਤੋਂ ਮੈਂ ਆਪੇ ਮੈਂ ਬੰਨੀ ਹੋਈ ਹੈ ਸਾਰਾ, ਤੁਸੀਂ ਬਸ ਥੱਲੋਂ ਫੜ ਲਈ। ਉਹ ਕਹਿੰਦਾ ਜਾ ਤੈਨੂੰ ਮੈਂ ਹੀ ਲਵਾਂ। ਤੁਸੀਂ ਬਸ ਆਸਰਾ ਹੀ ਕਰੋ ਯਾਰ। ਡਾਕਟਰ ਜੋਨਸ ਦੀ ਗੱਲ ਯਾਦ ਆ ਕਿ ਸਾਡੀ ਵੱਡੀ ਚੀਚੀ ਏਡੀ ਵੱਡੀ ਸੀ ਇਹਦੇ ਕੋਲ। ਉਹਨੇ ਇੱਕ ਬਾਈ ਨੂੰ ਦਵਾਈ ਦਿੱਤੀ ਤੇ ਜਿਹੜੀ ਲਾਲ ਚਿੱਟੀ ਦਵਾਈ ਨਹੀਂ ਹੁੰਦੀ, ਉਹ ਉਹਨੇ ਚਿੱਟੀ ਦਵਾਈ ਥੋੜੀ ਜਿਹੀ ਪਾਉਣੀ ਸੀ, ਉਹ ਜ਼ਿਆਦਾ ਪੈ ਗਈ, ਉੱਤੋਂ ਦੀ ਟਿੱਕਰ ਭਰ ਗਈ। ਉਹਨੂੰ ਕਹਿੰਦਾ ਮਾਂ ਜੀ 2 ਖੁਰਾਕਾਂ ਨੇ ਤੇ 2 ਘੁੱਟ ਪੀਣੇ, ਬਾਕੀ ਰੋੜ ਦੇ। ਕਹਿੰਦਾ ਜ਼ਿਆਦਾ ਨਾ ਪੀ ਲਿਓ, ਉਹਦਾ ਮਤਲਬ ਇਹ ਸੀ ਕਹਿੰਦਾ ਮੈਂ 2 ਘੁੱਟ ਪੀ ਕੇ ਬਾਕੀ ਰੋੜ ਦੇ। ਇਹ ਸਾਡੇ ਉੱਥੇ ਨਾ ਇੱਕ ਡਾਕਟਰ ਬੱਗਾ ਜਿਹੜੇ ਬੱਗੇ ਬੰਦੇ ਹੁੰਦੇ ਨਾ ਉਹਨਾਂ ਨੂੰ ਰੋਸ਼ਨੀ 'ਚ ਨਹੀਂ ਨਜ਼ਰ ਆਉਂਦਾ, ਉਹਨਾਂ ਨੂੰ ਰਾਤ ਨੂੰ ਸਹੀ ਨਜ਼ਰ ਆਉਂਦਾ। ਉਹਨੇ ਨਾ ਮਰੀਜ਼ ਦੇ ਘਰ ਗਿਆ ਭਾਈ ਫੈਸਲ ਉੱਤੇ, ਉਹਨੇ ਟੀਕਾ ਲਾਇਆ ਐ ਕਰਕੇ, ਸਾਰੇ ਉਹਦੇ ਕੱਪੜੇ ਭਰਦੇ, ਟੀਕਾ ਲੱਗਾ ਹੀ ਨਹੀਂ। ਉਹਦਾ ਚਿੱਟਾ ਸੂਟ ਲਾਲ ਕਰਤਾ। ਜੀ ਇਹ ਜਿਹੜੇ ਡਾਕਟਰਾਂ ਦੀ ਗੱਲ ਕਰਨ ਨੇ ਨਾ, ਇਹ ਲਾਈਆ ਬਾਹਰ ਆ ਕੇ ਨਾ ਇੱਕ ਵਿਜ਼ਿਟ ਕਰਨਾ ਸਿਰਫ ਡਾਕਟਰਾਂ ਨਾਲ। ਓਏ ਹੋਏ ਬੜੇ ਮਜ਼ੇਦਾਰ ਡਾਕਟਰ। ਬੇਸਿਕਲੀ ਨਾ ਇਹ ਥੋੜਾ ਜਿਹਾ ਨੌਲੇਜ ਹੁੰਦਾ, ਕੰਪਿਊਟਰੀ ਕਿਤੇ ਕੀਤੀ ਹੁੰਦੀ ਹੈ। ਇਹ ਤੁਹਾਨੂੰ ਮੈਂ ਦੱਸਾਂ, ਇਹ ਨਾ ਕਈ ਮਾਪਿਓ, ਬਲਕਿ ਇੱਕ ਨਸੀਹਤ ਆਏ, ਕਈ ਮਾਪਿਓ ਆਪਣੇ ਬੱਚੇ ਨੂੰ 9ਵੀਂ 10ਵੀਂ ਚ ਡਾਕਟਰ ਕੋਲ ਛੱਡ ਦਿੰਦੇ ਆ। ਉਸ ਤੋਂ ਬਾਅਦ ਉਹ ਬੱਚਾ ਨਾ ਪੜ੍ਹ ਸਕਦਾ ਵਾ, ਨਾ ਕਿਸੇ ਹੋਰ ਕੰਮ, ਨਾ ਕੋਈ ਪ੍ਰੋਪਰ ਡਿਗਰੀ ਲੈ ਯਾਨੀ ਕਿ ਉਹਨੂੰ 8 10 20 25 ਉਹ ਸੀਨਾ ਬਸੀਨਾ ਹੋ ਜਾਂਦਾ। ਹਾਂਜੀ ਉਹਦੀ ਜ਼ਿੰਦਗੀ ਤਬਾਹ ਹੋ ਜਾਂਦੀ। ਤੁਸੀਂ ਯਕੀਨ ਨਹੀਂ ਕਰਨਾ, ਅਸੀਂ 2 ਭਾਈ ਦੁਕਾਨ ਤੇ ਕੰਮ ਕਰਦੇ, ਸਾਡੇ ਕੋਲ ਇੰਨੇ ਸ਼ਾਗਿਰਦ ਹੁੰਦੇ ਆ ਕਿ ਯਾਰ ਸਾਨੂੰ ਸ਼ਾਗਿਰਦ ਰੱਖ ਲਓ। ਅਸੀਂ ਕਹਿੰਦੇ ਯਾਰ ਤੂੰ ਮੈਟ੍ਰਿਕ ਅੱਛੇ ਨੰਬਰਾਂ ਨਾਲ ਕਰ, ਤੂੰ B ਫਾਰਮੇਸੀ ਕਰ, D ਫਾਰਮੇਸੀ ਕਰ, ਜੇ ਤੂੰ ਆਹ ਕੰਮ ਕਰਨਾ ਵਾ, ਠੀਕ ਹੈ ਨਾ, ਇਹਦੇ ਮਤਲਬ ਪੜ੍ਹ। ਤੁਸੀਂ ਕਦੇ ਵੀ MBBS ਡਾਕਟਰ ਨੂੰ ਕਦੀ ਪੁੱਛ ਲਿਓ ਤੂੰ ਕਿਤੇ ਕੰਪਾਊਂਡਰੀ ਕੀਤੀ, ਉਹ ਤੁਹਾਨੂੰ ਕਹੇਗਾ ਨਹੀਂ। ਉਹ ਪੜ੍ਹਿਆ ਹੋਏਗਾ, ਉਹਦਾ ਐਕਸਪੀਰੀਅੰਸ ਹੋਏਗਾ ਵੱਡੇ ਲੈਵਲ ਤੇ, ਲਾਇਡ ਹਸਪੀਟਲ, ਸਿਵਲ ਹਸਪੀਟਲ। ਆ ਜਿਹੜੇ ਬੱਚਿਆਂ ਨੂੰ ਛੱਡ ਦੇਣਾ 9ਵੀਂ 10ਵੀਂ ਦੇ ਬੱਚਿਆਂ ਨੂੰ, ਉਹਨਾਂ ਦੀ ਜ਼ਿੰਦਗੀ ਬਿਲਕੁਲ ਤਬਾਹ ਵਾ। ਉਹਨਾਂ ਦਾ ਮੁਸਤਕਬਲ ਤੁਸੀਂ ਤਬਾਹ ਵੀ ਨਾ ਉਹ ਪੜ੍ਹ ਸਕਦੇ ਨੇ ਤੇ ਨਾ ਉਹ ਡਾਕਟਰ ਦੀ ਕੋਈ ਡਿਗਰੀ ਹੈ, ਮਤਲਬ ਉਹਦੇ ਕੋਲ ਸਿਰਫ ਐਕਸਪੀਰੀਅੰਸ ਹੈ 100 150 ਦਵਾਈ ਦਾ ਬਸ। ਹੁਣ ਸਾਡਾ ਭਾਂਜਾ ਸਾਡੇ ਕੋਲ ਰਹਿੰਦਾ ਵਾ, ਉਹ 10ਵੀਂ ਚ ਪੜ੍ਹ ਰਿਹਾ, ਅਸੀਂ ਉਹਨੂੰ ਦੁਕਾਨ ਤੇ ਨਹੀਂ ਲੈ ਕੇ ਆਉਂਦੇ, ਉਹਨੂੰ ਅਸੀਂ ਪੜ੍ਹਾ ਰਹੇ ਹਾਂ। ਉਹਨੂੰ ਪੜ੍ਹ ਤੂੰ ਕੋਈ ਕੋਰਸ ਕਰ। ਤੇ ਯਾਰ ਮੈਂ ਇੱਕ ਡਾਕਟਰ ਨੂੰ ਜਾਣਦਾ, ਉਹਦੀ ਦੁਕਾਨ ਤੇ 24 ਘੰਟੇ ਲੂਡੋ ਚੱਲਦੀ ਹੁੰਦੀ ਸੀ। ਮਤਲਬ ਇਹ ਉਹਦਾ ਕਾਊਂਟਰ, ਇੰਜ ਬੈਠਾ ਨਾ, ਇਹ ਉਹਦਾ ਕਾਊਂਟਰ, ਘੁੰਮਣ ਵਾਲੀ ਕੁਰਸੀ ਸੀ ਜਿਹੜੀ ਇੰਜ ਵੀ ਹੋ ਜਾਂਦੀ, ਇੰਜ ਬੈਠਾ ਨਾ, ਇਹ ਡਾਕਟਰ ਇਧਰੋਂ ਨਬਜ਼ ਵੀ ਚੈੱਕ ਕਰ ਰਿਹਾ, ਦਵਾਈ ਵੀ ਬਣਾ ਰਿਹਾ, ਤੇ ਇੱਧਰ ਲੂਡੋ ਵੀ ਚੱਲ ਰਹੀ ਹੈ। ਤੇ ਇੰਜ ਦੇ ਦੋਸਤ 3-4 ਬੈਠੇ ਨੇ, ਤੇ ਉਹਨੇ ਇੰਜ ਕਰਕੇ ਨਾ ਅਦਾ ਤੂੰ ਹੱਥ ਫੜਾਇਆ ਨਾ, ਉਹਦਾ ਅਕਸਰ ਤਰੀਕਾ ਹੁੰਦਾ ਇੰਜ ਕਰਕੇ ਨਾ, ਹਾਂਜੀ, ਤੇ ਉਹਨੇ ਨਾਲ ਉਧਰ ਵੀ ਧਿਆਨ ਆ, ਮਰਦੀ ਛੇ ਨਾ ਮਰਦੀ। ਕੀ ਖਾਦਾ ਸੀ? ਠਹਿਰ ਇੱਕ ਮਿੰਟ, ਠਹਿਰ ਮੈਂ ਚੱਲਦਾ, ਠਹਿਰ। ਕੀ ਖਾਦਾ ਸੀ? 1 ਮਿੰਟ ਆ ਰੱਖ ਇੱਥੇ। ਕੀ ਖਾਦਾ ਸੀ? ਚਾਵਲ ਖਾਦੇ ਸੀ। ਓਏ ਉਹ ਪਰਲੀ ਚੱਲ, ਪਰਲੀ ਚੱਲ। ਕੀ ਖਾਦਾ ਸੀ? ਚਾਵਲ, ਉਬਲੇ ਚਾਵਲ ਖਾਦੇ, ਠੀਕ। ਤੇ ਦੇ ਤੇ ਉਹ ਦਹਾ ਐ ਕਰ, ਐ ਹੁਣ ਤੂੰ ਆ ਕੀਤਾ ਵਾ, 2 ਰਹਿ ਗਈਆਂ ਇਹਨੂੰ ਚੱਲਣਾ ਤੈਨੂੰ ਚੱਲਿਆ 2 ਰਹਿ। ਅੱਛਾ ਉਹ ਤੂੰ ਬੰਦ ਕਰ ਲਿਆ, ਬੰਦ ਕਰ ਲਾ, ਆ ਕਰ ਯਾਰ। ਨਾ ਉਹ ਮਰਲੀ ਮਰਦੀ ਅੰਨਾ ਤੂੰ, ਉਹ ਮਰਦੀ ਪਈ ਹੈ, ਮਰਦੀ ਪਈ ਹੈ। ਉਹ ਯਾਰ ਆ ਕਰ, ਮੈਂ ਤੈਨੂੰ ਕਹਿ ਆ ਕਰ, ਐ ਕਰ, ਜ਼ਬਾਨ ਬਾਹਰ ਕੱਢ, ਲੈਟ ਮਾਰੂ ਲੈ। ਆਹੋ ਇੱਥੇ ਰੱਖ 1 ਮਿੰਟ, ਉੱਤੇ ਕਰ। ਉਹ ਚੱਲ ਉੱਧਰ, 3 ਚੱਲ, ਪਰਲੀ 3 ਚੱਲਦੇ, 3 ਚੱਲਦੇ। ਉਰਲੀ ਚੀਟੇ ਲਾ, ਮੂੰਹ ਖੋਲ, ਉਰਲੀ ਚੀਟੇ ਲਾ। ਆਹ ਠੀਕ ਆ ਮੇਰੀ, ਮੈਂ ਆ ਚੱਲਦੇ ਮੇਰੀ, ਆ ਚੱਲਦੇ। ਅੱਛਾ ਠੀਕ ਹੈ, ਕੀ ਗੱਲ ਆ? ਯਾਰ ਕੀ ਸ਼ੁਗਰ ਨੂੰ ਮਜ਼ਾਕ ਬਣਾਇਆ। ਨਹੀਂ ਸਾਰੇ ਬੜੀ ਹੈ ਵਾਲਾ ਯਾਰ ਬੜੇ ਜਿਹੜਾ ਮੇਰਾ ਦੋਸਤ ਨਾ ਡਾਕਟਰ ਨਦੀਮ, ਮੈਂ ਦੱਸਦਾ, ਇਹ ਰਾਣਾ ਚੌਕ 'ਚ ਇਹਨਾਂ ਦੇ ਕਰੀਬ ਰਹਿੰਦਾ, ਉਹ ਬਹੁਤ ਸ਼ੁਗਲੀ ਉਸਤਾਦ ਜੀ, ਯਕੀਨ ਮੰਨੋ ਵੀ ਇਹ ਜਦੋਂ ਕਰੋਨਾ ਆਇਆ ਨਾ, ਜਦੋਂ ਆਪ ਛਾਪੇ ਛੁਪੇ ਪੈਣੇ ਸੀ, ਉਹਨੇ ਆਪਣੇ ਕੰਪਿਊਟਰ ਦੀ ਫੀਸ ਕੱਢਣ ਵਾਸਤੇ ਨਾ ਕਲੀਨਿਕ ਦਾ ਸ਼ੀਟਰ ਸੁੱਟ ਕੇ ਬਾਹਰ ਉਹਨੂੰ ਮੂੰਗਫਲੀ ਲਵਾਈ ਹੋਈ ਤੇ ਉੱਪਰ ਕੁੱਜੀ ਵੀ ਰੱਖੀ, ਤੇ ਲੰਘਦਾ ਵਰਦਾ ਪੁੱਛੇ ਕਿੱਦਾਂ ਕੰਮ ਹੁਣ, ਹਾਂ ਠੀਕ ਆ, ਓਕੇ ਆ, ਆਪਣਾ ਖਰਚਾ ਕੱਢੀ ਜਾਏ ਕੋਈ ਨਹੀਂ। ਸਾਜੀ ਇੱਕ ਡਾਕਟਰ ਐਸਾ ਵੀ ਹੋਇਆ ਸਾਡੇ ਮੁਹੱਲੇ, ਉਹਦਾ ਕੰਮ ਨਹੀਂ ਚੱਲਿਆ,
ਬਾਅਦ 'ਚ ਉਹਨੇ 6 ਕਰੀਮਾਂ ਬਣਾ ਕੇ ਵੀ ਬੁੱਢੀਆਂ ਨੂੰ ਵੇਚਣੀਆਂ ਸ਼ੁਰੂ ਕਰਤੀਆਂ। ਅੱਛਾ ਡਾਕਟਰਾਂ ਦਾ ਲੈਦਾ ਸਿਸਟਮ ਹੁੰਦਾ, ਹਕੀਮਾਂ ਦਾ ਆਪਣਾ ਇੱਕ ਨਿਜ਼ਾਮ ਹੁੰਦਾ। ਸਰ ਹਕੀਮਾਂ ਦਾ ਚੈਪਟਰ ਤੇ ਇਹ ਵਾ ਕਿ ਉਹਨਾਂ ਦੇ ਮੁੱਢ ਲਾ ਤੋਂ ਹੀ ਸਿਰਫ ਤਜਰਬਿਆਂ ਤੇ ਨਹੀਂ ਉਹ ਵੀ ਇੱਕ ਹਕਮਤ ਵੀ ਪੂਰੀ ਯੂਨੀਵਰਸਿਟੀ 'ਚ ਹੁੰਦੀ ਆ, ਹਕਮਤ ਦਾ ਵੀ ਸਾਰਾ ਡਿਗਰੀ ਹੁੰਦੀ ਹੈ। 90% ਉਸਤਾਦ ਜੀ ਇਹ ਸੀਨਾ ਵਸੀਨਾ ਉਹ ਡਿਗਰੀ ਹੁੰਦੀ ਨਾ। ਹੁਣ ਮੈਂ ਜਿਹੜੇ ਹਕੀਮ ਸਾਹਿਬ ਦੀ ਗੱਲ ਕਰਦਾ ਨਾ, ਹਕੀਮ ਤਫੈਲ ਸਾਹਿਬ ਸੀ ਨਾੜ ਵਾਲੇ ਚੌਕ ਉਸਤਾਦ, ਮੈਂ ਜੈਨੂਇਨ ਜਿਹੜੇ ਮੰਨਿਆ ਨਾ ਅਗਰ ਕਿ ਨਬਜ਼ ਵੇਖ ਕੇ ਤੇ ਬੰਦਾ ਉਹ ਦੱਸਦਾ ਕੰਡੀਸ਼ਨ ਜਿਹੜੀ ਸਿਰਫ ਤੁਹਾਨੂੰ ਪਤਾ ਹੁੰਦੀ, ਤੁਹਾਡੇ ਨਾਲ ਹੋ ਰਹੀ ਹੁੰਦੀ। ਮੈਂ ਉਹ ਹਕੀਮ ਸਾਹਿਬ ਨੂੰ ਮੰਨਿਆ, ਉਹ ਡੈਥ ਹੋ ਗਈ ਉਹਨਾਂ ਦੀ ਵਿਚਾਰੀ, ਜਾਂ ਪਤਾ ਨਹੀਂ ਸ਼ਾਇਦ ਜ਼ਈਫ। ਸਾਡਾ ਇੱਕ ਦੋਸਤ ਨਾ ਹਕੀਮ ਕੋ ਚਲੇ ਗਿਆ ਤੇ ਹਕੀਮ ਨੇ ਉਹਨੂੰ ਉਹ ਵਜਾਇਆ ਨਾ, ਜਿਹੜਾ ਹਕੀਮ ਨੇ ਜਨਮ ਫੜੀ, ਕਹਿੰਦਾ ਤਾਈ ਹਕੀਮ ਸੀਗਾ, ਕਹਿੰਦਾ ਇਸ ਬਗੋਲ ਦਾ ਛਿਲਕਾ ਹੈ। ਉਹ ਆਲੇ ਦੁਆਲੇ ਦੀਆਂ ਜਿੰਨੀਆਂ ਦੁਕਾਨਾਂ ਵਾ ਸਾਰਾ ਮੁਕਾਤਾ ਉੱਥੋਂ, ਇੰਨਾ ਖਾ ਲਿਆ ਉਹ ਫੇਲ ਹੋ ਗਿਆ, ਹਕੀਮ ਘਟ ਗਿਆ ਥੋੜਾ ਜਿਹਾ। ਓਲੇ ਵੀੜਿਆਂ ਦਾ ਮੁਰੱਬਾ ਖਾਇਆ ਤਾਂ 180 ਰੁਪਏ ਕਿਲੋ ਸੀ ਜਦੋਂ ਮੈਂ ਸ਼ੁਰੂ ਕੀਤਾ, 450 ਰੁਪਏ ਤੇ ਮੈਂ ਛੱਡਿਆ। ਅੱਛਾ ਉਹ ਕਈ ਯਾਰ ਹੈ ਕਿ ਮੈਂ ਖਾਦਾ ਵਾ, ਉਹ ਇੰਨਾ ਮੈਂ ਖਾ ਲਿਆ ਵਾ ਕਿ 450 ਰੁਪਏ ਕਿਲੋ ਮੈਂ ਛੱਡਿਆ ਵਾ। ਹੁਣ ਉਹ ਫੇਰ ਨਥੀ ਵੀ ਥੁੱਕ ਮਲੰਗਾ ਪੀਆ ਵਾ, ਥੁੱਕ ਮਲੰਗਾ। ਹੁਣ ਇੱਥੇ ਆਉਣ ਤੋਂ ਪਹਿਲੇ ਮੈਂ ਪੂਰਾ ਜੱਗ ਪੀ ਕੇ ਆਇਆ ਥੁੱਕ ਮਲੰਗਾ ਦਾ। ਕਿ ਫੋਨ ਨਥੀ ਉਹਨੇ 20-25 ਚੀਜ਼ਾਂ ਕਰਾਈਆਂ, ਉਹਨੇ ਸਾਰੀਆਂ ਬਦਾਮ ਭੇਜ ਖਾਇਆ ਕਰ। ਉਹਨੇ ਕਿਹਾ ਬਦਾਮਾਂ ਦੀਆਂ ਬੋਰੀਆਂ ਪਈਆਂ, ਸਾਡਾ ਆਪਣਾ ਕਰਿਆਨੇ ਦਾ ਕੰਮ। ਓਏ ਉੱਠੋ ਕਹਿੰਦਾ ਓਏ ਤੈਨੂੰ ਕੁਛ ਨਹੀਂ, ਜਾ ਫਿਰ ਤੁਰ ਮੌਜ ਕਰ। ਤਾਈ ਜਿਹੜੇ ਮੈਂ ਦੋਸਤ ਦੱਸਦਾ ਸੀ ਡਾਕਟਰ ਨਦੀਮ ਦੀ, ਮੌਲ ਵੀ ਨਹੀਂ ਗੱਲਾਂ ਲਾ ਕੇ ਜਾਂਦੇ ਹੁੰਦੇ, ਮਤ ਨਹੀਂ ਗੱਲਾਂ ਉਹਦੀ ਕਲੀਨਿਕ ਤੇ ਰੱਖ ਕੇ, ਉਹ ਮਹੀਨੇ ਬਾਅਦ ਖੋਲਣਾ ਹੈ ਤੇ ਉਰਦੂ ਚ ਕਰ ਅਭੀ ਨਾ ਖੋਲਣਾ, ਕੁछ 4 पैसे हो जाए फिर खोल लीजिएगा। ਤੇ ਸਾਲ ਟੰਗਾਤਾ ਹੈ ਤਾਂ ਵਾਹ ਪੈਸੇ ਹੋ ਗਏ ਤੇ ਗੱਲਾਂ ਲੈ ਕੇ ਮਰੀ ਚਲਾ ਗਿਆ। ਇਹ ਮਾਮਲੇ ਝੂਠ ਨਹੀਂ, ਪਤਾ ਕਿਉਂ? ਇਹਨਾਂ ਦਾ ਵੀ ਇਲਾਕਾ, ਅਸੀਂ ਇੱਕ ਰੂਰਲ ਏਰੀਆ ਟਾਈਪ ਯਾਨੀ ਨਾਰਮਲ ਜੀ ਅੱਛਾ ਉਸਤਾਦ ਜੀ ਨੂੰ ਸੌਰੀ ਜਨਰਲ ਸਾਡੇ ਡਾਕਟਰ ਸਾਹਿਬ ਐਸੇ ਵੀ ਨੇ, ਡਾਕਟਰ ਫਰੂਕ ਦੀ ਗੱਲ ਦੱਸ ਰਹੇ ਤੁਹਾਨੂੰ ਹੁਣ ਇਹ ਪਤਾ ਡਾਕਟਰ ਦਾ ਨਾਮ ਡਾਕਟਰ ਤੂੜੀ ਵਾਲਾ ਵਾ, ਡਾਕਟਰ ਕੜਿਆ ਉਹ ਫਰੂਕ ਦੀ ਗੱਲ ਦੱਸ ਰਹੇ ਉਸਤਾਦ ਜੀ। ਉਹ ਛੱਤ ਤੇ ਪਿਆ ਹੁੰਦਾ ਵਾ ਤੇ ਉਹ ਉੱਤੇ ਹੀ ਉਹਨੇ ਕਲੀਨਿਕ ਖੁੱਲਾ ਮੈਦਾਨ 'ਚ ਛੱਤ ਤੇ ਉੱਤੇ, ਤੇ ਉਹਨੇ ਕਿਹਾ ਨਾ ਕਿਸੇ ਨੇ ਵੀ ਕੀ ਮਸਲਾ, ਤੇ ਉਹਨੇ ਕਿਹਾ ਉੱਤੇ ਹੀ ਭੇਜ ਦਿਓ ਉਹਨੂੰ। ਉੱਤੇ ਹੀ ਡ੍ਰਿਪਾਂ ਲੱਗਣ ਡੀਆਂ ਓਪਨ ਹੀ, ਤੇ ਉਹ ਰੌਲਾ ਪਤਾ ਕੀ, ਉਹਦੀ ਆਪਣੀ ਤਬੀਅਤ ਠੀਕ, ਉਹ ਆਪ ਮਾਰਚ ਮਾਰ ਲੈਂਦਾ, ਥੱਲੇ ਨਹੀਂ ਆਇਆ ਜਾਂਦਾ। ਤੁਸੀਂ ਉਹ ਲਤੀਫਾ ਸੁਣਿਆ ਨਾ, ਇੱਕ ਬੰਦਾ ਜਾਂਦਾ ਹਕੀਮ ਕੋ, ਕਹਿੰਦਾ ਹਕੀਮ ਸਾਹਿਬ ਭੁੱਖ ਨਹੀਂ ਲੱਗਦੀ ਤੇ ਫਲਾਂ ਤੇ ਟਿੰਗ ਜੇ। ਹਕੀਮ ਕਹਿੰਦਾ ਪੌੜੀਆਂ ਚੜ ਜਾਤੇ, ਉੱਪਰ ਚਲ ਜਾਂਦਾ। ਉੱਪਰ ਉਸਤਾਦ ਜੀ ਬਾਰਬੀਕਿਊ ਤੇ ਇਹ ਉਹ ਸਾਰਾ ਕੁਝ ਫੁੱਲ ਲੰਗਰ ਕਰਕੇ ਨਾ, ਤੇ ਥੱਲੇ ਆ ਕੇ ਪੈਸੇ ਦੇ ਕੇ ਚੱਲ ਜਾਂਦਾ। ਅਗਲੇ ਦਿਨ ਫਿਰ ਹਿਸਾਬ ਲਾਉਂਦਾ, ਕਹਿੰਦਾ ਉਸਤਾਦ ਕੀ ਬਾਤ, 50 ਰੁਪਏ ਦੀ ਦਵਾਈ ਦੇ ਵਿੱਚ ਹੈ। ਫਿਰ ਜਾਂਦਾ ਹਕੀਮ ਸਾਹਿਬ ਅੱਜ ਫਿਰ ਨਹੀਂ ਭੁੱਖ ਲੱਗਣ ਦੀ, ਕਹਿੰਦਾ ਜਾ ਚੱਲ ਜਾ। ਫਿਰ ਉੱਤੇ ਅੱਛਾ ਲੰਗਰ ਕਰਕੇ ਜਨਾਬ ਜੀ 3 ਦਿਨ ਇੱਦਾਂ ਕਰ ਦਿੰਦਾ, ਹਕੀਮ ਸਾਹਿਬ ਲਾ ਲੈਂਦੇ ਗਏ ਤੇ ਹਿਸਾਬ ਕਿਤਾਬ ਹੋਰ ਚਾ ਰਿਹਾ। ਚੌਥੇ ਦਿਨ ਕਹਿੰਦਾ ਹਕੀਮ ਸਾਹਿਬ ਅੱਜ ਤਾਂ ਬਿਲਕੁਲ ਹੀ ਨਹੀਂ ਭੁੱਖ ਲੱਗੀ, ਕਹਿੰਦਾ ਅੱਜ ਤੂੰ ਇੱਧਰ ਆਹ ਪੌੜੀਆਂ ਚੜ੍ਹ। ਉਧਰੀਆਂ ਚੜ੍ਹ ਜਾਂਦੀਆਂ, ਮਾਰ 4-5 ਬੰਦੇ ਉਹਦਾ ਬੁਰਾ ਹਾਲ ਕਰ ਦਿੰਦੇ, ਆਲੂ ਪਾ ਦਿੰਦੇ ਉਹਦੇ, ਤੇ ਬੁਰਾ ਹਾਲ ਕੋ ਕਹਿੰਦਾ ਥੱਲੇ ਉਤਰ ਰਿਹਾ ਤੇ ਘਰ ਜਾਂਦਾ, ਤੇ ਘਰ ਦੇ ਕਹਿੰਦੇ ਆਹ ਕੀ ਤੂੰ ਉਹਦਾ ਭਰਾ ਨਾਲ ਲੈ ਕੇ ਆ ਲਾਮਾ ਦੇਣ। ਕਹਿੰਦਾ ਹਕੀਮ ਸਾਹਿਬ ਆਹ ਕੀਤਾ, ਕਹਿੰਦਾ ਕੁਛ ਵੀ ਨਹੀਂ, ਮੈਂ ਤਾਂ ਸਿਰਫ ਦਵਾਈ ਚੇਂਜ ਕੀਤੀ। ਹਨਾ ਐਸਾ ਖੂਬਸੂਰਤ ਸ਼ੋਭਾ ਹੈ ਉਸਤਾਦ ਜੀ, ਮਾਸ਼ਾਅੱਲਾ। ਤੂੰ ਇਹ ਚੱਕਰ ਮੈਂ ਗੰਦੇ ਤੋਂ ਸਾਫ਼ ਕੈਸਾ ਕੀਤਾ। ਆਹੋ ਇਹ ਐਡਾ ਖੂਬਸੂਰਤ ਸ਼ੋਭਾ ਹੈ, ਇਹਦੇ ਵਿੱਚ ਇਸ ਕਿਸਮ ਦਾ ਜੋ ਵਾਧਾ ਘਾਟਾ ਹੁੰਦਾ ਨਾ ਉਸਤਾਦ ਜੀ, ਤੇ ਬੰਦਾ ਫੁੜਕ ਜਾਂਦੇ। ਨਹੀਂ ਯਾਰ ਇਹ ਤੇ ਜਾਨ, ਇਹੀ ਤੇ ਯਾਰ ਰੌਲਾ ਵਾ, ਇਹ ਜਿਹੜੀਆਂ ਫਿਰ ਟੀਮਾਂ ਦੇ ਇਹੀ ਤੇ ਰੌਲਾ ਵਾ ਯਾਰ। ਰੌਲਾ ਵੀ ਇਹ ਟੀਮਾਂ ਹੁਣ ਕੀ ਕਰਨ, ਪਤਾ ਨਹੀਂ ਕਿੱਥੇ ਕਿੱਥੇ ਮਹੱਲੇ ਨੇ ਟੀਮਾਂ ਨੂੰ, ਉਹ ਨਹੀਂ ਪਤਾ ਵੀ ਇੱਥੇ ਆ ਵੀ ਮਹੱਲਾ ਹੈਗਾ। ਮਤਲਬ ਅਜੀਬ ਜਿਹਾ ਸ਼ਹਿਰ ਦੇ ਵਿੱਚ ਦੁਕਾਨ ਹੀ ਉਹਨੇ ਐਸੀ ਜਗ੍ਹਾ ਤੇ ਪਾਈ ਹੈ, ਜਿਹੜਾ ਟੀਮ ਆ ਉਹਨੂੰ ਉਹਦੇ ਵਹਿਮੋ ਗੁਆਂਢ 'ਚ ਹੋਣਾ ਵੀ ਇੱਥੇ ਵੀ ਡਾਕਟਰ ਹੋ ਸਕਦਾ। ਮੈਂ ਉਸਤਾਦ ਜੀ ਜਿੱਦਣ ਟੀਮ ਆਣੀ ਹੁੰਦੀ ਉਹ ਅਲਰਟ ਰਹਿੰਦੇ ਆ, ਉਹਨਾਂ ਨੂੰ ਪਤਾ ਹੁੰਦਾ। ਉਹ ਯਾਰ ਇਹਨਾਂ ਦਾ ਸਾਰਾ ਉਸ ਟੀਮ ਕਿਹੜਾ ਲਾਹੌਰੋਂ ਹੋਣੀ, ਇਸੇ ਸ਼ਹਿਰ ਦੀ ਇਸੇ ਏਰੀਏ ਦੀ ਟੀਮ। ਸਭ ਤੋਂ ਵੱਡਾ ਰੌਲਾ ਪਤਾ ਕੀ ਹੈ ਮੇਰੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਉਸਤਾਦ ਜੀ? ਇੱਕ ਮਿਸਾਲ ਆ, ਤੁਹਾਡਾ ਇਲਾਕਾ ਨਾ, ਤੁਹਾਡੇ ਇਲਾਕੇ ਦੀ ਇੱਕ ਟੀਮ ਆ, ਉਹ ਡੈਫੀਨੇਟਲੀ ਤੁਹਾਡਾ ਵਾਕਫ ਹੀ ਹੋਏਗਾ ਜਿਹੜਾ ਵੀ ਛਾਪਾ ਮਾਰਨ ਹੈਗਾ ਜਾਂ ਕੋਈਗਾ। ਇਹ ਹੋਣਾ ਚਾਹੀਦਾ ਕਿ ਇੱਧਰਲੀ ਟੀਮ ਫਲਾਹ ਮਹੱਲੇ 'ਚ ਜਾਵੇ, ਉਹ ਵਾਕਫੀਅਤ ਨਹੀਂ ਹੋਏਗੀ ਤੁਹਾਡੀ। ਸਹੀ ਗੱਲ, ਸ਼ਹਿਰੋਂ ਬਾਹਰ ਦੀ ਹੋਵੇ। ਨਹੀਂ ਸ਼ਹਿਰ ਦੀ ਹੋਵੇ। ਮਤਲਬ ਇੱਕ ਮਿਸਾਲ ਤੁਹਾਨੂੰ ਗੁਲਾਮਾਬਾਦ ਏਰੀਆ ਵਾ, ਉਹਨੂੰ ਏਰੀਆ ਦਿੱਤਾ ਹੋਵੇ ਸਮਨਾਬਾਦ, ਹਾਂਜੀ ਦੂਰ ਉਹਦਾ ਵਾਕਫ ਕੋਈ ਨਹੀਂ ਹੋਣਾ ਉੱਥੇ। ਸਾਡਾ ਇਹ ਵੀ ਰੋਲਾ ਨੂੰ ਸਮਨਾਬਾਦ ਦੇ ਦਫ਼ਤਰ ਬਣਿਆ ਇੱਕ ਮਿਸਾਲ, ਉੱਥੇ ਹੀ ਇਹਨੂੰ ਕਿਹੜਾ ਲੱਗਦਾ ਜੀ, ਇਹਨੂੰ ਆਹ ਥਾਣਾ ਲੱਗਦਾ ਜੀ, ਇਹਨੂੰ ਆਹ ਲੱਗਦਾ, ਉਹ ਸਾਰੇ ਉੱਥੇ ਦੇ ਰਹਿਸ਼ੀ ਹੁੰਦੇ, ਉਹ ਤਲਕ ਵਾਲੇ ਉਹ ਵਿੱਚੋਂ ਹੀ ਦੱਸ ਦਿੰਦੇ ਆ ਰਹੇ ਹੀ ਅੱਜ। ਹਾਂਜੀ ਹਾਂ ਇਹ ਗੱਲ ਹੋ ਜਾਂਦੀ। ਅਸਲ 'ਚ ਹੋਣਾ ਪਤਾ ਕਿਸ ਤਰ੍ਹਾਂ, ਯੂਨੀਅਨ ਕੌਂਸਲ ਜਿਹੜੇ ਨੇ ਨਾ, ਜਿੰਨੇ ਵੀ ਜਿੰਨੇ ਇਲਾਕਿਆਂ ਦੇ, ਉਹਦੇ 'ਚ ਸਾਰਾ ਰਿਕਾਰਡ ਹੁੰਦਾ ਕਿਹੜਾ ਬੰਦਾ ਜਾਲੀ, ਉਹਨਾਂ ਨੂੰ ਸਭ ਪਤਾ ਹੁੰਦਾ।
ਟੀਮਾਂ ਨੂੰ ਉਹ ਬੰਦੇ ਫੜਵਾ ਸਕਦੇ ਨੇ, ਲੇਕਿਨ ਭਾਵੇਂ ਕੀ ਕਰਨਗੇ ਯੂਨੀਅਨ ਕੌਂਸਲਾਂ, ਫਿਰ ਉਹ ਆਪ ਵੀ ਸਾਰੇ ਮਿਕਸਅਪ ਹੋਏ ਹੁੰਦੇ ਨੇ। ਇਸ ਵਜ੍ਹਾ ਤੋਂ ਇਹ ਕੰਮ ਚੱਲਦਾ ਹੁਣ ਤੱਕ ਚੱਲਦਾ ਆ ਰਿਹਾ। ਮੇਰੇ ਕੰਨ ਦਾ ਮਸਲਾ ਸੀ, ਮੈਨੂੰ ਬੜੇ ਉਹ ਹਾਲੇ ਵੀ ਹੈਗਾ। ਹਾਂਜੀ ਬੜੇ ਲੋਕਾਂ ਨੇ ਦੱਸਿਆ, ਕਹਿੰਦੇ ਰੀਗਲ ਰੋਡ ਤੇ ਕੋਈ ਡਾਕਟਰ ਚੂੜੀ ਵਾਲਾ ਪੈਂਦਾ ਵਾ, ਉਹਦੇ ਕੋਲ ਜਾ। ਮੈਂ ਕਿਹਾ ਅਗਲਾ ਭਾਵੇਂ ਪੁੱਛ ਲਾ ਦੇਵੇ, ਡਾਕਟਰ ਚੂੜੀ ਵਾਲਾ ਕੋਲ ਤੇ ਹੈ ਵਾ। ਉਹ ਬੜਾ ਮਸ਼ਹੂਰ ਡਾਕਟਰ ਹੈ, ਬੜਾ ਅੱਛਾ ਵਾਲੇ ਦੇ ਨਾਲ ਮੈਨੂੰ ਪਤਾ। ਇਹ ਬੜੇ ਇਹ ਨਾ ਲੋਕਾਂ ਨੇ ਨਾ ਇਹ ਨਾਮ ਵੀ ਉਹ ਫਲਾਂ ਜਗ੍ਹਾ ਤੇ ਜਾ ਤੂੰ। ਅੱਛਾ ਹੁਣ ਇੱਕ ਬੰਦੇ ਨੂੰ ਕਿਤੋਂ ਅਗਰ ਆਰਾਮ ਆ ਗਿਆ ਨਾ, ਹੁਣ ਮੇਰੇ ਨਾ ਮੋਹਰੇ ਦਾ ਮਸਲਾ ਬਣਿਆ। ਹਾਂਜੀ ਮੈਂ ਨਾ ਉਸਤਾਦ ਜੀ ਇੱਕ ਜਗ੍ਹਾ ਤੇ ਗਿਆ, ਉਹ ਜਿਹੜਾ ਉਹ ਦੱਸਿਆ ਵੀ ਸੀ ਇੱਕ ਵਾਰੀ, ਤੇ ਉਹ ਮੈਨੂੰ ਉੱਥੋਂ ਆਰਾਮ ਆ ਗਿਆ। 15 ਦਿਨਾਂ 'ਚ ਮੌਕੇ ਹੋ ਗਿਆ। ਉਸ ਤੋਂ ਬਾਅਦ ਮੈਂ 20 ਬੰਦੇ ਉੱਥੇ ਭੇਜੇ, ਕਿਸੇ ਨੇ ਵੀ ਮੈਨੂੰ ਐਡੇ ਕੌਨਫੀਡੈਂਸ ਨਾਲ ਨਹੀਂ ਕਿਹਾ ਕਿ ਭਾਈ ਅਸੀਂ ਵੀ ਠੀਕ ਹੋ ਗਏ। ਪਤਾ ਨਹੀਂ ਹੁਣ ਕੀ ਗੱਲ ਆ, ਕੀ ਬਾਤ ਆ, ਕੋਈ ਇਦਾਂ ਦਾ ਵੀ ਹਿਸਾਬ ਕਿਤਾਬ ਹੁੰਦਾ। ਇਹ ਜਿਹੜਾ ਹੁੰਦਾ ਵਾ ਇਹਨਾਂ ਦਾ ਬਸ ਇੱਕ ਇਹਨਾਂ ਨੇ ਕਰਨਾ ਹੁੰਦਾ, ਜੇ ਲੱਗ ਗਿਆ ਤੇ ਠੀਕ ਆ, ਨਹੀਂ ਤੇ ਫਿਰ ਜਾ ਹੀ ਰਿਹਾ। ਯਾਰ ਸਾਡੇ ਮਹੱਲੇ ਇੱਕ ਹਕੀਮ ਆ, ਉਹ ਹਕੀਮ ਨਹੀਂ ਵੈਸੇ ਹੀ ਬਸ ਬਾਬਾ ਵਾ, ਤੇ ਉਹਦੇ ਕੋਲ ਜਿਹੜਾ ਵੀ ਜਾਂਦਾ ਨਾ, ਜਿਹੜਾ ਮਰਜ਼ੀ ਦੱਸੇ, ਉਹ ਤੂੰ ਕੱਲ ਨੂੰ 2 ਗੋਲੀਆਂ ਕਬਜ਼ ਕਿਸ਼ਾ ਦੀਆਂ ਖਾ ਲਈ ਬਸ। ਮੇਦੇ ਦਾ ਕਹਿੰਦਾ ਤੇਰਾ ਅੰਦਰ ਵਾਸ਼ ਹੋ ਜਾਏਗਾ। ਹਾਂ ਮੇਦੇ ਦਾ ਕੀਮਾ, ਜਿਹੜੇ ਅਤਾਈ ਕੀਮ ਨੇ ਨਾ, ਜਿਹੜੇ ਪੜ੍ਹੇ ਲਿਖੇ ਨਹੀਂ ਉਸਤਾਦ ਜੀ, ਉਹਨਾਂ ਨੂੰ ਸਿਰਫ ਇੱਕੋ ਹੀ ਗੱਲ ਪਤਾ ਵਾ ਕਿ ਮੇਦੇ ਤੋਂ 1000 ਬਿਮਾਰੀ ਲੱਗਦੀ ਹੈ। ਉਹਨਾਂ ਨੇ ਮੇਦੇ ਦੀ ਦਵਾਈ, ਉਹਨਾਂ ਤੇਰਾ ਮੇਦਾ ਠੀਕ ਕਰਨਾ। ਔਰ ਗੱਲ ਵੀ ਬਹੁਤ ਹੱਦ ਤੱਕ ਸਹੀ ਕਿ ਮੇਦੇ ਤੋਂ ਬਹੁਤ ਬਿਮਾਰੀਆਂ ਨੇ, ਤੁਹਾਡੀ ਹਰ ਖੁਰਾਕ ਰਿਐਕਟ ਕਰਦੀ ਹੈ। ਉਹੀ ਖੁਰਾਕ ਜਿਹੜੀ ਕਿ ਗੁਰਦਿਆਂ ਨੂੰ ਵੀ ਜਾਂਦਾ, ਹਰ ਸਪਲਾਈ ਹੁੰਦੀ ਮੇਦੇ ਚੋਂ ਜਾਂਦੀ ਨਾ। ਸਾਡੇ ਮਹੱਲੇ ਨੇ ਇੱਕ ਡਾਕਟਰ ਸ਼ਫਾਕ ਆ, ਉਹਨੂੰ ਫਾਲਜ ਹੋਇਆ ਮਿੱਠੇ ਜਿਸ ਮਿੱਠਾ ਰੇੜੀ ਲਾਉਂਦਾ ਸਾਹਮਣੇ ਚਿਪਸ ਲਾਉਂਦਾ ਰਿਹਾ ਡਾਕਟਰ ਸ਼ਫਾਕ। ਉਹਨੇ ਨਾ ਬੀਪੀ ਬਰੇਟਰ ਸਾਈਕਲ ਪਿੱਛੇ ਰੱਖਿਆ ਹੁੰਦਾ ਤੇ ਸਟੈਤ ਗੱਲ 'ਚ ਪਾਇਆ ਹੋਣਾ, ਤੇ ਉਹਨੇ ਆ ਫਿਰ ਜਾਣਾ ਟੀਕਾ ਲਾਉਣਾ। ਸੱਚੀ ਹੱਸਦਾ ਸੀ ਜੇ ਉਹਨੇ ਆ ਕਰਕੇ ਸਾਫ਼ ਕਰਨਾ। ਚਲੋ ਜੀ ਠੀਕ ਆ। ਉਹ ਸਾਈਕਲ ਪਿੱਛੇ ਰੱਖ, ਮੈਂ ਕਿਹਾ ਤੂੰ ਵਾਦਾ ਲਾਇਆ ਕਰ, ਬੀਪੀ ਚੈੱਕ ਕਰਾ ਲਓ। ਸ਼ੂਗਰ ਵਾਲੇ ਵੀ ਸ਼ੂਗਰ ਚੱਕ। ਉਹਦਾ ਨਾ ਰੰਗ ਇਮਲੀ ਨਾਲ ਵੀ ਮਾੜਾ ਵਾ, ਤੇ ਉਹ ਸੂਟ ਖੁੱਲਾ ਡੁੱਲਾ ਪਾਉਣਾ, ਜੁੱਤੀ ਮੋਟੇ ਤਲੇ ਵਾਲੀ ਪਾਉਣੀ ਉਹਨੇ, ਤੇ ਜਾਣਾ ਹੈ ਮੈਂ ਕਿਤੇ ਤਾਫਾ ਗੁਜਰਾ ਹੈ ਪੂਰਾ ਫੋਕਸ। ਲਓ ਜੀ ਨਾਜ਼ਰੀਨ, ਫਿਰ ਆਪਣਾ ਖਿਆਲ ਰੱਖੋ। ਯਾਰ ਵੈਸੇ ਮੈਨੂੰ ਨਹੀਂ ਅੱਜ ਮਜ਼ਾ ਆਇਆ ਸ਼ੋਅ ਦਾ, ਪਤਾ ਨਹੀਂ ਉਹਦੀ ਰੀਜ਼ਨ ਉਸਤਾਦ ਜੀ, ਸਮ ਟਾਈਮ ਅਸੀਂ ਹਰ ਬਾਬਰ ਆਜ਼ਮ ਸਾਹਿਬ ਹਰ ਵਾਰੀ ਛੱਕਾ ਨਹੀਂ ਜਾਂ ਹਰ ਵਾਰੀ ਸੈਂਚਰੀ ਨਹੀਂ ਕਰਦੇ। ਨਹੀਂ ਚਲੋ ਮੈਨੂੰ ਬਹਰਾਲ ਅੱਜ ਮੈਂ ਸ਼ਾਇਦ ਐਕਟਿਵ ਨਹੀਂ ਸੀ ਜਾਂ ਕੋਈ ਮੈਨੂੰ ਗੱਲ ਨਹੀਂ ਚੜੀ। ਹਾਂ ਜਨਰਲ ਉਹਨਾਂ ਦੇ ਸਿਰ ਹੋਏ ਸੀ। ਨੈਕਸਟ ਟਾਈਮ ਉਸਤਾਦ ਜੀ ਸਾਰਿਆਂ ਲਈ ਇੱਕ ਕਾਫੀ ਨਾਲ ਇੱਕ ਆਉਂਦਾ ਹੀ ਨਾਲ ਚਾਹ ਹੁੰਦੀ ਤੂੰ ਤਾਂ ਬੋਲਦਾ ਹੀ ਨਹੀਂ। ਤੂੰ ਤਾਂ ਟੀ ਟਾਈਮ 'ਚ ਨਾ ਉਹ ਕੱਲ ਕਮੈਂਟ ਵੀ ਇੱਕ ਬੰਦੇ ਨੇ ਕਿਹਾ ਕਿ ਫੈਸਲ ਜਦੋਂ ਦਾ ਲਾਹੌਰ ਗਿਆ ਨਾ, ਉਸ ਤੋਂ ਬਾਅਦ ਟੀ ਟਾਈਮ 'ਚ ਨਾ ਸਿਰਫ ਬੈਠਾ ਹੁੰਦਾ ਵਾ, ਮੌਜੂਦ ਨਹੀਂ ਹੁੰਦਾ। ਉਹਦੇ ਵਰਡ ਵਿਕਦੇ ਨੇ ਹੁਣ, ਫੈਸਲ ਸਾਹਿਬ ਦੇ ਵਰਡ ਵਿਕਦੇ ਨੇ। ਨਹੀਂ ਹੈ ਫੈਸਲ, ਤੁਸੀਂ ਮੈਨੂੰ ਲੱਗਦਾ ਐਵੇਂ ਪੂਰਾ ਕਰਨਾ ਹੁੰਦੇ ਹੋ ਟਾਈਮ, ਪੂਰਾ ਨਹੀਂ ਕਰਨਾ। ਤੁਸੀਂ ਆਪਣੀ ਆਊਟਪੁੱਟ ਨਹੀਂ ਦੇ ਰਹੇ। ਨਹੀਂ ਸਾਜੀ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਕੀ ਕਰਨਾ ਉਸਤਾਦ ਜੀ ਤੁਸੀਂ ਪਫ ਏਦਾਂ ਹੀ ਕੱਢਿਆ ਕਰੋ, ਅੱਜ ਮਾਸ਼ਾਅੱਲਾ ਬਹੁਤ ਉਸਤਾਦ ਜੀ ਖੂਬਸੂਰਤ, ਤੁਸੀਂ ਵੀ ਪਿਆਰੇ ਲੱਗੇ ਨੇ। ਅੱਜ ਪਿਆਰੇ ਲੱਗ ਰਹੇ ਮਾਸ਼ਾਅੱਲਾ, ਪਫ ਬਹੁਤ ਸੋਹਣਾ ਲੱਗ ਰਿਹਾ। ਨਾਈਸ ਲੱਗੇ ਤੁਸੀਂ। ਯਾਰ ਅੱਜ ਨਹੀਂ ਸੂਟ ਦੇ ਵਿੱਚ ਮੰਗੂਗੇ 4 ਹੀ ਆ ਸਰਫ ਵੇਖੀ ਓਏ ਚਾਰ ਹੀ ਸਿਰਫ ਮੰਗੂਗਾ ਕਹਿੰਦਾ। ਉਹ ਮੰਗਣ ਵਾਲਾ ਹੀ ਹੈ, ਨਗਦ ਵਾਲਾ ਨਹੀਂ ਹੈ। ਓਕੇ ਆਪਣਾ ਖਿਆਲ ਰੱਖੋ, ਖੁਸ਼ ਰਹੋ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਐਨਕ ਲਾ ਕੇ ਰੱਖੋ।